ਤੇ ਉਸ ਦੇਸੀ ਸਾਡੇ ਘਰ ਦੀ ਬਰੀਡ ਇੱਥੇ ਤੱਕ ਜਾ ਸਕਦੀ ਹੈ। ਜਿਹੜਾ ਲੋਕ ਕਹਿੰਦੇ ਫਲਾਣੇ ਮੁਲਕ ਦਾ ਸਾਡੇ ਪੰਜਾਬ ਦਾ ਵੈੜਾ ਇਸ ਟਾਈਮ 30 ਮਣ ਤੋਂ ਉੱਤੇ ਮਾਸ਼ਾਅੱਲਾ ਖਲੋਤਾ। ਅੰਜਮ ਭਾਈ ਜਿਸਲੇ ਕੰਮ ਸ਼ੁਰੂ ਕੀਤਾ ਸੀ ਨਾ ਜੀ, ਮੈਂ ਸਿਰਫ ਇਹ 4 ਵੱਛਿਆਂ ਤੋਂ ਕੰਮ ਸ਼ੁਰੂ ਕੀਤਾ ਸੀਗਾ ਜੀ। ਅੱਛਾ ਮਾਸ਼ਾਅੱਲਾ। ਹਾਂਜੀ, ਇਹ 4 ਵੱਛਿਆਂ ਤੋਂ ਕੰਮ ਸ਼ੁਰੂ ਕੀਤਾ ਸੀਗਾ ਜੀ। ਇਹ ਸ਼ੌਕ ਇਦਾਂ ਦਾ ਜੀ ਕਿ ਮੈਂ ਆ ਕੇ 2-2 ਮਹੀਨੇ ਵੀ ਇੱਥੇ ਆਪਣੇ ਸ਼ੈਡ ਤੇ ਰਹੇ ਨਾ, ਮੈਂ ਕਦੀ ਅੱਡੇ ਤੱਕ ਨਹੀਂ ਗਿਆ ਜੀ। ਵਾਹ ਵਾਹ। ਉਹਨਾਂ ਨੇ ਸਿੰਘਾਂ ਵਾਲੇ ਵੱਛੇ ਦਾ ਇਹ ਥਰੀ ਆ ਜੀ, ਰਾਜਸਥਾਨੀ, ਇੰਡੀਆ ਦਾ ਨਹੀਂ ਜਿਹੜਾ ਜੀ। ਇਹ ਸਾਰੇ ਉਧਰ ਹੈਗੇ ਆ ਜੀ, ਕਰਾਚੀ ਵਾਲੀ ਸਾਈਡ ਤੋਂ ਮਿਲਦਾ। ਹਾਂਜੀ, ਪਹਿਲਣਾ ਦੋਵੇਂ ਜੀ, ਪਹਿਲਣਾ। ਅੱਛਾ, ਦੋਵੇਂ ਮੇਰੀਆਂ ਘਰ ਦੀਆਂ ਬੱਛੜੀਆਂ, ਮੇਰੀਆਂ ਘਰ ਦੀਆਂ ਬੱਛੜੀਆਂ ਤਿਆਰ ਹੋਈਆਂ। ਤੇ ਉਹ ਕੈਨੇਡੀਅਨ ਬ੍ਰਾਹਮਣ ਤੇ ਇਹ ਵੀ ਬ੍ਰਾਹਮਣ ਆ ਜੀ। ਉਹ ਜਿਹੜਾ ਮੂੰਹ ਤਾਂ ਚੱਕੀ ਖੜਾ, ਉਹ ਜਿਹੜਾ ਹੈਗਾ ਜੀ ਉਹ ਵਿਸਕੀ 60/1 ਆ ਜੀ। ਅੱਛਾ ਵਿਸਕੀ 60/1। ਇਹਦਾ ਭਰਾ ਜਿਹੜਾ ਨਾ ਜੀ, ਉਹ ਖੜਾ ਜੀ, ਉਹ ਜਿਹੜਾ ਤੁਹਾਨੂੰ ਦਿਖਾ ਲਿਆ ਜਿਹਦੇ ਮੱਥੇ ਤੇ ਜਿਹੜਾ ਉਹ ਕੈਲੇਟੋਨ ਸਲੱਗਰ, ਮੇਰੇ ਘਾਲ ਵਾਲੇ ਬੱਚੇ ਦਾ ਭਰਾ, ਇਹ ਪਿਓੋਂ ਭਰਾ ਆ ਜੀ। ਅੱਛਾ, ਇਹ ਇਕੱਠਾ ਇੱਕ ਥਾਂ ਤੇ ਤਿਆਰ ਹੋ ਰਿਹਾ, ਹੋ ਰਿਹਾ ਜੀ। ਇੱਥੋਂ ਬਾਲਟੀ ਭਰ ਕੇ ਸਾਰੀਆਂ ਖੁਰਲੀਆਂ ਦੇ ਵਿੱਚ ਪਾਉਣੇ ਆ ਜੀ। ਫੇ ਇਹਨਾਂ ਦੇ ਵਿੱਚ ਪਾਣੀ ਪੈਣਾ ਜੀ। ਫੇ ਇਹਨਾਂ ਦਾ ਜਿੱਦਾਂ ਨਾ ਜੀ ਇੱਕ ਤੁਸੀਂ ਹਲਵਾ ਟਾਈਪ ਨਹੀਂ ਤਿਆਰ ਕਰਦੇ ਜੀ, ਪਤਲਾ ਜਿਹਾ ਕਰਕੇ ਜਿੱਦਾਂ ਦਾ ਜੀ, ਇਦਾਂ ਦਾ ਬਿਲਕੁਲ ਹਲਵਾ ਟਾਈਪ ਕਰ ਦੇਣਾ ਜੀ। ਤੇ ਸਿਰਫ 40 ਮਿੰਟ ਇਹ ਜਾਨਵਰ ਨੂੰ ਖੁਰਲੀ ਦੇ ਉੱਤੇ ਰੱਖਣਾ ਜੀ। अस्सलाम वालेकुम। ਭਲੇ ਵਕਤਾਂ ਦਾ ਅਖਾਣ ਆ ਜੀ ਵੀ ਕੋਈ ਧੀ ਚੱਲੀ ਨਾ ਮਰੱਬੇ ਨੂੰ ਤੇ ਉਹ ਮਾਂ ਨੂੰ ਪੁੱਛਦੀ ਵੀ ਮਾਂ ਮੈਂ ਗੋਹੇ ਚੁੱਗਣ ਜਾਵਾਂ ਜਾਂ ਫੋਹੇ ਚੁੱਗਣ ਜਾਵਾਂ। ਵੀ ਬੰਦੇ ਦੇ ਮੁੱਢ ਲਾ ਤੋਂ ਨਾ ਜੀ ਸਾਡੇ ਜ਼ਿਮੀਂਦਾਰਾਂ ਦੀ ਆਮਦਨ ਦੇ 2 ਜ਼ਰੀਏ, ਮੁੱਢ ਲਾ ਤੋਂ ਮੁੱਢ ਦੇ 2 ਜ਼ਰੀਏ ਆ ਵੀ ਜਾਂ ਫਸਲਾਂ ਤੇ ਜਾਂ ਡੰਗਰ। ਫਸਲਾਂ ਦੇ ਵਿੱਚ ਜਿੱਦਾਂ ਜਿੱਦਾਂ ਜਦੀਦ ਸਾਇੰਸ ਆਈ ਆ, ਤਰੱਕੀ ਹੋਈ ਆ, ਵੀ ਵਨ ਪਵੰਨੀਆਂ ਫਸਲਾਂ ਆਈਆਂ, ਇਦਾਂ ਹੀ ਡੰਗਰਾਂ ਦੇ ਵਿੱਚ ਵਨ ਪਵੰਨੀਆਂ ਨਸਲਾਂ ਆਈਆਂ, ਡੰਗਰਾਂ ਦੇ ਵਿੱਚ ਵੀ ਤਰੱਕੀ ਹੋਈ ਆ। ਤੇ ਉਹ 2 ਮੋਢਾਂ ਜਿਹੜਾ ਪਾਸਾ ਮਰਜ਼ੀ ਚੁਣ ਲਓ, ਕੋਈ ਬੰਦੇ ਫਸਲਾਂ ਦਾ ਕੰਮ ਕਰ ਰਹੇ, ਫਸਲਾਂ ਦੇ ਵਿੱਚ ਨਵੇਂ ਤਜਰਬੇ ਕਰ ਰਹੇ, ਉਹ ਕਹਿ ਲਓ ਵੀ ਸਖਿਆਈਆਂ ਕਰ ਰਹੇ, ਨਵੀਆਂ ਸ਼ੈਵਾਂ ਸਾਡੇ ਕਿਸਾਨ ਭਰਾਵਾਂ ਵਾਸਤੇ ਲਿਆ ਰਹੇ ਫਸਲਾਂ 'ਚ। ਇਦਾਂ ਹੀ ਸਾਡੇ ਕੁਝ ਪੰਜਾਬ ਦੇ ਪੁੱਤਰ ਆ ਜਿਹੜੇ ਡੰਗਰਾਂ ਦੇ ਉੱਤੇ ਕੰਮ ਕਰ ਰਹੇ, ਡੰਗਰਾਂ ਦੇ ਵਿੱਚ ਨਵੀਆਂ ਨਸਲਾਂ ਤੇ ਉਹ ਆਮਦਨ ਵਧਾਉਣ ਦੇ ਕਹਿ ਲਓ ਵੀ ਤਰੀਕੇ ਲੱਭ ਕੇ, ਗੁਰ ਲੱਭ ਕੇ ਵੰਡ ਰਹੇ ਆ, ਛੱਟੇ ਮਾਰ ਰਹੇ ਆ ਵੀ ਯਾਰ ਇੱਦਾਂ ਆਪਣੀ ਆਮਦਨ ਵਧਾਓ, ਇੱਦਾਂ ਆਪਣੇ ਹਾਲਾਤ ਬਦਲੋ। ਅੱਜ ਅਸੀਂ ਤੁਹਾਨੂੰ ਇੱਕ ਐਸੇ ਬੰਦੇ ਨਾਲ ਮਿਲਾਨੇ ਆ, ਅਸੀਂ ਆਪਣੇ ਪੰਜਾਬ ਦੇ ਪੁੱਤਰ ਨਾਲ, ਵੀ ਜਿਹਨੇ ਇੱਕ ਬੜਾ ਵੱਡਾ ਕਾਰਨਾਮਾ ਕੀਤਾ। ਦੇਖੋ, ਇੱਕ ਤਾਂ ਇਹ ਹੁੰਦਾ ਵੀ ਕਿਸੇ ਨਸਲ ਨੂੰ ਲੈ ਕੇ ਉਹਨੂੰ ਪਾਲਣਾ, ਵੀ ਉਹ ਨਸਲ ਉੱਥੇ ਤੱਕ ਜਾਂਦੀ ਆ। ਹੁਣ ਤੁਸੀਂ ਸੁਣਿਆ ਹੋਣਾ ਵੀ ਬ੍ਰਾਹਮਣ ਜਿਹੜੀ ਆ ਉਹ ਵਾਧਾ ਕਰਦੀ ਆ, ਉਹ ਭਾਰ ਬਣਾਉਂਦਾ ਵੈੜਾ। ਤੇ ਬ੍ਰਾਹਮਣ ਦਾ ਦੇਖੀਏ ਤਾਂ ਸਾਡੇ ਇਸ ਟਾਈਮ ਸੱਜੇ ਖੱਬੇ ਸਾਰਿਆਂ ਤੋਂ ਵੱਡੇ ਜਿਹੜੇ ਬ੍ਰਾਹਮਣ ਦੇ ਇਸ ਟਾਈਮ ਕਹਿ ਲਓ ਪਾਲਣ ਵਾਲੇ ਫਾਰਮਰ, ਇਹ ਇੱਕ ਇਸ ਟਾਈਮ ਚੌਧਰੀ ਜ਼ਫਰ ਸਾਹਿਬ। ਫਿਰ ਦੂਸਰੀ ਨਸਲ ਆ ਇੱਥੇ ਸਲੱਗਰ ਜੀ ਇੱਕ ਨਸਲ ਹੁੰਦੀ ਹੈ ਵੈੜਿਆਂ ਦੀ, ਉਹ ਵੀ ਬਹੁਤ ਭਾਰ ਕਰਦੇ ਆ। ਸਲੱਗਰ ਦੇ ਵਿੱਚ ਵੀ ਇਸ ਟਾਈਮ ਸਾਡੇ ਪੰਜਾਬ ਦੇ ਵਿੱਚ ਜਿਹੜੇ ਸਾਡੇ ਲਾਗੇ ਤਾਗੇ ਕੋਈ ਐਡਾ ਫਾਰਮਰ ਨਹੀਂ ਹੈ, ਉਹ ਸਲੱਗਰ ਦੇ ਫਾਰਮਰ ਵੀ ਚੌਧਰੀ ਜ਼ਫਰ ਸਾਹਿਬ ਆ। ਪਰ ਸਾਰਿਆਂ ਤੋਂ ਵੱਡੀ ਗੱਲ ਵੀ ਇਸ ਗੱਲ ਦਾ ਕਹਿ ਲਓ ਵੀ ਅਸੀਂ ਸਲੂਟ ਪੇਸ਼ ਕਰਦੇ ਹਾਂ ਕਿ ਚੌਧਰੀ ਜ਼ਫਰ ਸਾਹਿਬ ਨੇ ਇੱਕ ਝੂਠ ਨੂੰ ਸੱਚ ਕਰਕੇ, ਵੀ ਸਾਰੀ ਸਾਇੰਸ ਨੂੰ ਇੱਕ ਪਾਸੇ ਕਰਕੇ ਇੱਕ ਦਾਅਵਾ ਕੀਤਾ। ਉਹ ਦਾਅਵਾ ਤੁਹਾਨੂੰ ਫਿਲਮ 'ਚ ਵੀ ਦਿਖਾਉਂਦੇ ਆ। ਇੱਕ ਦੇਸੀ ਵੈੜਾ, ਦੇਖੋ ਜੇ ਤਾਂ ਇਹ ਕਾਰੋਬਾਰੀ ਹੁੰਦੇ ਤਾਂ ਜਿਹੜੀ ਨਸਲ ਆਈ ਆਪਣਾ ਪੱਠੇ ਪਾ ਕੇ ਪਾਲ ਕੇ ਵੇਚ ਕੇ ਪਾਸੇ ਹੁੰਦੇ, ਪਰ ਨਹੀਂ, ਇਹਨਾਂ ਨੇ ਤਜਰਬੇ ਕੀਤੇ, ਮਿਹਨਤ ਕੀਤੀ, ਆਪਣੇ ਜ਼ਿਮੀਂਦਾਰ ਭਰਾਵਾਂ ਨੂੰ ਸੁਨੇਹਾ ਦਿੱਤਾ ਵੀ ਜੇ ਤੁਹਾਡੇ ਕੋਲ ਬਹੁਤੇ ਮਹਿੰਗੇ ਬੀ ਲੈਣ ਦੀ, ਬਹੁਤੇ ਮਹਿੰਗੇ ਵੈੜੇ ਬੱਚੇ ਲੈਣ ਦੇ ਪੈਸੇ ਨਹੀਂ ਹੈ ਤਾਂ ਤੁਸੀਂ ਇੱਦਾਂ ਵੀ ਕਰ ਸਕਦੇ ਆ। ਕੀ ਕੀਤਾ ਚੌਧਰੀ ਜ਼ਫਰ ਸਾਹਿਬ ਨੇ? ਚੌਧਰੀ ਜ਼ਫਰ ਸਾਹਿਬ ਨੂੰ ਪੁੱਛਦੇ ਆ ਵੀ ਇੱਕ ਦੇਸੀ ਬੱਚੇ ਨੂੰ ਕਿੱਦਾਂ ਕਰਕੇ ਪਾਲਿਆ ਕਿ ਉਹ ਬ੍ਰਾਹਮਣ ਨੂੰ, ਸਲੱਗਰ ਨੂੰ, ਸਾਰਿਆਂ ਨੂੰ ਪਿੱਛੇ ਛੱਡ ਗਿਆ। अस्सलाम वालेकुम। वालेकुम सलाम। चौधरी साहब एक दफ़ा तो दस्यो भी असी खलोते किथे उरन हो जो छावे भी असी खलोते है जी मरीद वाला। अच्छा, मरीद वाला। हाँ जी, मरीद वाला जी। ਚੱਕ ਨੰਬਰ 192 ਗਾਹਬੀ ਦੀ ਜ਼ਮੀਨ ਆ ਜੀ। ਅਸੀਂ ਬੇਸਿਕ ਹੈਗੇ ਆ ਚੱਕ ਨੰਬਰ 197 ਦੇ। ਅੱਛਾ, 197 ਦੇ ਹੈਗਾ ਜੀ। ਚੱਕ ਹੈਗਾ 197 ਜੀ। ਹਾਂਜੀ, ਲੇਕਿਨ ਡੇਰਾ ਤੇ ਫਾਰਮ ਸਾਡਾ ਹੈਗਾ ਜੀ 192 ਦੇ ਰਕਬੇ 192 ਦੇ ਵਿੱਚ ਜੀ। ਅੱਛਾ, ਚੌਧਰੀ ਨਈਮ ਸਾਹਿਬ ਦੇ ਭਾਈਆਂ ਤੁਸੀਂ? ਹਾਂਜੀ, ਇਹ ਜੀ ਜਾਣੀ ਪਹਿਚਾਣੀ ਸ਼ਖਸੀਅਤ ਜੀ, ਲੋਕ ਬੜਾ ਪਿਆਰ ਕਰਦੇ ਚੌਧਰੀ ਨਈਮ ਸਾਹਿਬ, ਜਿੰਨੇ ਵੀ ਸਾਡੇ ਇੱਥੇ ਸੱਜੇ ਖੱਬੇ ਪਿੰਡਾਂ ਲੋਕ ਜਾਣਦੇ ਆ। ਅੱਛਾ ਚੌਧਰੀ ਜ਼ਫਰ ਸਾਹਿਬ, ਪਹਿਲਾਂ ਤਾਂ ਦੱਸੋ ਤੁਹਾਡਾ ਇਹਦੇ 'ਚ ਤਜਰਬਾ ਕਿੰਨਾ ਕੁ ਹੋ ਗਿਆ ਜਿਹੜਾ ਵਹਿੜਿਆਂ ਦਾ ਕੰਮ ਅਸੀਂ ਦੇਖ ਰਹੇ ਹਾਂ? 5-6 ਸਾਲ ਦਾ ਜੀ। 5-6 ਸਾਲ ਦਾ ਹੋ ਗਿਆ ਜੀ।
ਅੱਛਾ ਤੇ ਇਸ ਟਾਈਮ ਕਿੰਨੀਆਂ ਨਸਲਾਂ ਤੁਹਾਡੇ ਕੋਲ ਆ ਜੀ? ਮੇਰੇ ਕੋਲ ਇਸ ਟਾਈਮ ਹੈ ਕੋਈ 6-7 ਨਸਲ ਹੈਗੀਆਂ ਜੀ। 6-7 ਨਸਲਾਂ, ਮਾਸ਼ਾਅੱਲਾ ਜੀ। ਅੱਛਾ ਇਹ ਪਹਿਲੀ ਵਾਰੀ ਦੇਖਿਆ ਜੀ ਬ੍ਰਾਹਮਣ ਦਾ ਬੰਦੇ ਕੰਮ ਕਰ ਰਹੇ ਆ ਤੇ ਪਰ ਜ਼ਫਰ ਸਾਹਿਬ ਨੇ ਨਾ ਵੀ ਤੁਹਾਨੂੰ ਦੱਸਿਆ ਜਿੱਦਾਂ ਅੱਗੇ ਵੀ ਸਿਰਫ ਕਾਰੋਬਾਰ ਨਹੀਂ ਤੋਰਿਆ, ਮੈਨੂੰ ਬਹੁਤ ਚੰਗਾ ਲੱਗਾ, ਤੁਹਾਨੂੰ ਵਿਖਾਣੇ ਵੀ ਆ ਕਿ ਇਹਨਾਂ ਨੇ ਆਪ ਦੀਆਂ ਮਾਦੀਆਂ ਵੀ ਤਿਆਰ ਕੀਤੀਆਂ ਵੀ ਹਰ ਵਾਰੀ ਵਿਹੜਾ ਜਾ ਕੇ ਮੁੱਲ ਨਾ ਲਓ, ਆਪਣੇ ਘਰ ਵੀ ਤਿਆਰ ਕਰੋ ਵੀ ਆਪਣੀ ਬਰੀਡ ਹੋਣੀ ਚਾਹੀਦੀ। ਚੋਰ ਸਾਹਿਬ ਇੱਕ ਤਾਂ ਆਪਣੇ ਇੱਥੇ ਕਹਿ ਲਓ ਵੀ ਲਾਗੇ ਤਾਗੇ ਐਡਾ ਕੋ ਇਹਦਾ ਫਾਰਮਰ ਹੈ ਨਹੀਂ ਜੀ, ਕਿਉਂ ਇਹ ਮਹਿੰਗਾ ਹਾਂਜੀ ਹੁੰਦਾ ਹੈ, ਮਹਿੰਗੇ ਆ ਜੀ, ਮਹਿੰਗਾ ਸ਼ੌਕ ਆ, ਮਹਿੰਗਾ ਸੌਦਾ। ਜੀ ਜੀ। ਅੱਛਾ ਜੀ ਅਸੀਂ ਚੋਰੀ ਜ਼ਫਰ ਸਾਹਿਬ ਨੂੰ ਇਹ ਫਰਮਾਇਸ਼ ਕਰਦੇ ਆ ਵੀ ਸਾਨੂੰ ਪਹਿਲਾਂ ਬ੍ਰਾਹਮਣ ਵਿਹੜੇ ਦਿਖਾਓ। ਠੀਕ ਹੋ ਗਿਆ ਹਾਂਜੀ ਠੀਕ ਹੋ ਗਿਆ। ਲਿਆ ਪੁੱਤ ਬ੍ਰਾਹਮਣ ਲਿਆ, ਹਾਂ ਵਿੱਚ ਚੁਣਵੇਂ ਸੁਲਤਾਨ ਲਿਆ। ਸੁਲਤਾਨ, ਅੱਛਾ ਨਾਂ ਰੱਖੇ ਜੀ ਜੀ ਸਾਰਿਆਂ ਜੀ ਜੀ ਜੀ। ਅੱਛਾ ਮਾਸ਼ਾਅੱਲਾ। ਹਾਂਜੀ ਆ ਸੁਲਤਾਨ, ਇਹਦਾ ਦੱਸਿਓ ਜੀ ਸਾਰਾ ਬਰੀਕੀ ਨਾਲ। ਇਹ ਬ੍ਰਾਹਮਣ ਹੈ? ਹਾਂਜੀ ਇਹ ਬ੍ਰਾਹਮਣ ਨਸਲ ਆ ਜੀ ਅੱਛਾ ਜੀ। ਤੇ ਇਹਦੀ ਉਮਰ ਹੈਗੀ ਆ ਜੀ ਤਕਰੀਬਨ 28 ਮਾਹ। ਅੱਛਾ ਮਾਸ਼ਾਅੱਲਾ, ਹਾਂਜੀ 28 ਮਹੀਨੇ ਦਾ। ਹਾਂਜੀ ਹਾਂ ਮਾਸ਼ਾਅੱਲਾ ਡੋਂਡਾ ਹੁਣ ਹੋਇਆ ਜੀ ਆ ਪਿੱਛੇ ਜੇ 2 ਮਹੀਨੇ ਪਹਿਲੇ ਜੀ। 28 ਮਹੀਨੇ ਦੀ ਉਮਰ ਆ ਜੀ। ਅੱਛਾ ਜੀ ਤੇ ਇਹ ਆਪਣਾ ਹੋਰ ਵੀ ਹਜੇ ਵੱਧ ਸਕਦਾ ਹੈ? ਬੱਚਾ ਹਜੇ ਜੀ। ਅੱਛਾ ਬੱਚਾ। ਇਹ ਇਨਸ਼ਾਅੱਲਾ ਜੀ ਅੰਦੇ 2 ਸਾਲ ਇਹਨੂੰ ਸਪਲਾਈ ਕਰਾਵਾਂਗੇ ਪੂਰੀ ਇਹਦੀ। ਆ ਤੋੜ ਕੇ ਲੈ ਆਓ ਜੀ ਉਧਰੋਂ ਪਤ ਲਿਆਓ ਤੋੜ ਕੇ। ਇਹ ਹਜੇ ਜੀ ਬੱਚਾ ਜੀ ਬਿਲਕੁਲ। ਨਹੀਂ ਇਹ ਇਸ ਸਾਲ ਨਹੀਂ ਤੁਸੀਂ? ਨਹੀਂ ਜੀ ਨਹੀਂ। ਅੱਛਾ ਇਸ ਸਾਲ ਨਹੀਂ ਵੇਚਣਾ? ਨਹੀਂ ਜੀ ਨਹੀਂ। ਅੱਛਾ ਹਾਂਜੀ ਇਨਸ਼ਾਅੱਲਾ ਜੀ ਇਹ ਅੰਦੇ 2 ਸਾਲ ਦਾ ਇਹਨੂੰ ਡਬਲ ਹੋਏਗਾ ਜੀ। ਇਸ ਟਾਈਮ ਇਹਦਾ ਕਿੰਨਾ ਵਜ਼ਨ ਆ ਜੀ? ਇਹਦਾ ਵਜ਼ਨ ਇਸ ਟਾਈਮ ਹੋਣਾ ਜੀ ਤਕਰੀਬਨ 19 ਕੁ ਮਣ ਹੋਣਾ ਜੀ। 19 ਮਣ ਮਾਸ਼ਾਅੱਲਾ ਜੀ। ਤੇ ਜਦੋਂ ਇਹਨੇ ਪੂਰਾ ਤਿਆਰ ਹੋਣਾ ਜੀ ਦੂਏ ਸਾਲ ਤੀਸਰੇ ਸਾਲ? ਹਾਂਜੀ ਤੀਸਰੇ ਸਾਲ। ਉਦੋਂ ਵਜ਼ਨ ਕਿੰਨਾ ਕਰ ਦੂ? ਵਜ਼ਨ ਉਸ ਟਾਈਮ ਇਹਦਾ 40 ਪਲੱਸ ਹੋਏਗਾ ਜੀ। 40 ਮਣ ਤੋਂ ਉੱਤੇ ਮਾਸ਼ਾਅੱਲਾ ਜੀ। ਚਲੋ ਬੰਦ ਹੋ ਜੀ। ਹੋਰ ਬ੍ਰਾਹਮਣ ਕੋਈ ਲੈ ਆਓ? ਇਹਦਾ ਨਾਮ ਹੈ ਜੀ ਸੁਲਤਾਨ। ਸੁਲਤਾਨ ਮਾਸ਼ਾਅੱਲਾ ਬੜਾ ਸੋਹਣਾ ਜੀ। ਬ੍ਰਾਹਮਣ ਬੱਚੇ ਤੁਹਾਡੇ ਕੋਲ ਕਿੰਨੇ ਕਾ ਜੀ ਇਸ ਟਾਈਮ? ਸਾਡੇ ਕੋਲ ਹੈਗੇ ਜੀ ਤਕਰੀਬਨ 8-10 ਹੈਗੇ ਜੀ। ਅੱਛਾ 8-10 ਬ੍ਰਾਹਮਣ ਹੈ? 8-10 ਬੱਚੇ ਜੀ ਬ੍ਰਾਹਮਣ। ਚਲੋ ਮਾਸ਼ਾਅੱਲਾ। ਇਹ ਬ੍ਰਾਹਮਣ ਬੱਚਾ ਜੀ ਮਾਸ਼ਾਅੱਲਾ। ਤੇ ਤੁਸੀਂ ਅੰਦਾਜ਼ਾ ਕਰੋ ਕਿ ਇਹਦੀ ਉਮਰ ਕੀ ਹੋਏਗੀ ਅੰਜਮ ਸਾਹਿਬ? ਅਸੀਂ ਤਾਂ ਨਹੀਂ ਕਹਾਂਗੇ ਅੱਜ ਹੁਣ ਅੰਦਾਜ਼ਾ ਹੋਊਗਾ, ਹੁਣ ਤੁਹਾਨੂੰ ਪਤਾ ਲੱਗੂਗਾ ਜੀ ਸ਼ੌਕ ਦਾ ਜੀ। ਇਹ ਨਾ ਜੀ ਚੌਰ ਸਾਹਿਬ ਇਹ ਨਸਲ ਦਾ ਸਾਨੂੰ ਕੋਈ ਅੰਦਾਜ਼ਾ ਨਹੀਂ ਜੀ। ਇਹ ਮੂੰਹ ਚੋਂ ਹਜੇ ਜੀ ਖੀਰਾ ਜੀ। ਅੱਛਾ ਮਾਸ਼ਾਅੱਲਾ। ਇਹ ਵੀ ਤੋੜ ਕੇ ਲਿਆਓ ਜੀ। ਇਹ ਮੂੰਹ ਚੋਂ ਹਜੇ ਜੀ। ਹਾਂਜੀ ਮਾਸ਼ਾਅੱਲਾ ਖੀਰਾ ਜੀ। ਖੀਰਾ ਬੱਚਾ ਜੀ। ਹਾਂਜੀ ਵਾਹ ਬਈ ਵਾਹ। ਇਹ ਸਹੀ ਬ੍ਰਾਹਮਣ ਜਿਹਨੂੰ ਕਹਿੰਦੇ ਜੀ ਜੀ। ਇਹ ਡਿਜ਼ਾਈਨਰ ਦਾ ਬੱਚਾ ਜੀ। ਅੱਛਾ ਹਾਂਜੀ ਇਹ ਡਿਜ਼ਾਈਨਰ ਬ੍ਰਾਹਮਣ ਆ ਜੀ ਇੱਕ ਨਸਲ। ਹਾਂ ਇਹ ਡਿਜ਼ਾਈਨਰ ਦਾ ਬੱਚਾ ਜੀ ਇਹ। ਹਾਂ ਦੁਬਾਰਾ ਕਢਾਇਓ ਜੀ ਗੇੜਾ ਤੇ ਮਾਸ਼ਾਅੱਲਾ ਬਹੁਤ ਸੋਹਣਾ ਵੈੜਾ ਜੀ। ਪੁੱਤ ਲਿਆਓ ਦੁਬਾਰਾ ਤੋੜ ਕੇ ਜਰਾ ਲਿਆਓ। ਹਾਂ ਪੂਰੀ ਝਾਲਰ ਬਣੇ। ਹਾਂ ਵਾਹ ਬਈ ਵਾਹ। ਪੂਰਾ ਤੋੜ ਕੇ ਲਿਆਓ ਝਾਲਰ ਬਣੇ। ਪੱਖਾ ਅੱਗੇ ਪੂਰਾ ਇਦਾਂ ਹੀ ਹਵਾ ਦੇਵੇ। ਮਾਸ਼ਾਅੱਲਾ ਲਿਆਓ ਬਸ। ਅੱਛਾ ਜੀ ਇਹ ਖੀਰਾ ਵੈੜਾ ਇਹ? ਖੀਰਾ ਵੈੜਾ ਜੀ। ਤੇ ਇਹਦਾ ਭਾਰ ਕਿੰਨਾ ਹੋਣਾ ਇਸ ਟਾਈਮ? ਇਹ ਹੈਗਾ ਜੀ ਤਕਰੀਬਨ 14 ਕੁ ਦਾ ਜੀ। 14 ਮਣ ਦਾ। ਇਹ ਮਾਸ਼ਾਅੱਲਾ ਇਹ 40 ਤੋਂ ਵੀ ਉੱਤੇ ਜਾਊ ਜਦੋਂ? ਇਨਸ਼ਾਅੱਲਾ ਜੀ ਇਨਸ਼ਾਅੱਲਾ। ਹਾਂ ਲਓ ਜੀ ਉਹ ਬੱਚਾ ਤੁਹਾਨੂੰ ਦਿਖਾ ਰਿਹਾ ਜਿਹੜਾ 40 ਮਣ ਤੋਂ ਉੱਤੇ ਜਾਊਗਾ 3 ਸਾਲਾਂ 'ਚ। ਹਾਂਜੀ ਇਨਸ਼ਾਅੱਲਾ ਜੀ। ਤੁਸੀਂ 3 ਸਾਲਾਂ 'ਚ ਜਾ ਕੇ ਵੇਚਦੇ ਆ? ਹਾਂਜੀ ਅੱਛਾ ਜੀ। ਅੱਛਾ ਹੁਣ ਸਾਨੂੰ ਥੋੜਾ ਜਿਹਾ ਦੱਸਿਓ ਵੀ ਜਿਹੜਾ ਬ੍ਰਾਹਮਣ ਤੁਸੀਂ ਲੈਨੇ ਆ ਜੀ ਜੀ। ਉਹ ਕਿੱਥੋਂ ਲੈਨੇ ਆ? ਬੱਚਾ ਕਿੱਡਾ ਕੁ ਲੈਨੇ ਆ? ਅਸੀਂ ਜ਼ਿਆਦਾ ਲੈਂਦੇ ਆ ਜੀ ਖਾਨਪੁਰ ਵਾਲੀ ਸਾਈਡ ਤੋਂ ਜੀ, ਰਹੀਮ ਯਾਰ ਖਾਨ ਵਾਲੀ ਸਾਈਡ ਤੋਂ ਫਿਰ ਤੁਰ ਕੇ ਜੀ। ਫਿਰ ਤੁਰ ਕੇ? ਜੀ। ਅੱਛਾ ਤੇ ਲੇਕਿਨ ਹੁਣ ਅਸੀਂ ਇਹਨਾਂ ਦੀ ਆਪਣੀ ਨਾ ਜੀ ਆਪ ਬਰੀਡ ਇਹਦੀ ਸ਼ੁਰੂ ਕੀਤੀ ਆ। ਬ੍ਰਾਹਮਣ ਬਰੀਡ ਹਾਂਜੀ ਮਾਸ਼ਾਅੱਲਾ। ਇਹਦੀ ਬਰੀਡਿੰਗ ਆਪ ਸ਼ੁਰੂ ਕੀਤੀ ਆ ਜੀ। ਚਲੋ ਇਹ ਤਾਂ ਬਹੁਤ ਚੰਗਾ ਹੋ ਗਿਆ। ਤੇ ਇਹਦਾ ਜਿਹੜਾ ਬੱਚਾ ਲੱਭਦਾ ਕਿੰਨੇ ਕੁ ਦਾ ਲੱਭਦਾ, ਕਿੰਨੀ ਉਮਰ ਦਾ? ਇਹ ਜਿੰਨੇ ਦਾ ਮਰਜ਼ੀ ਜਿੰਨਾ ਗੁੜ ਪਾਈ ਜਾਓਗੇ ਸ਼ਾਇਦ ਉਹਨਾਂ ਮਿੱਠਾ ਜੀ। ਇੱਕ ਮੋਟਾ ਜਿਹਾ ਅੰਦਾਜ਼ਾ ਦੱਸੋ ਨਾ ਸਾਡੇ ਦੇਖਣ ਵਾਲਿਆਂ ਨੂੰ ਪਤਾ ਤਾਂ ਲੱਗੇ। ਜਿਹੜਾ ਪਿਓਰ ਆ ਨਾ ਜੀ ਬ੍ਰਾਹਮਣ ਪਿਓਰ ਨਸਲ ਦੇ ਵਿੱਚ ਬ੍ਰਾਹਮਣ ਆ ਨਾ ਜੀ, ਉਹ ਜੰਮਦਾ ਬੱਚਾ ਤਕਰੀਬਨ 10 ਤੋਂ 15 ਦੇ ਦਰਮਿਆਨ ਮਿਲੇਗਾ ਜੀ। ਅੱਛਾ ਅੱਛਾ 10 ਲੱਖ ਤੋਂ 15 ਲੱਖ ਦੇ ਦਰਮਿਆਨ ਮਿਲੇਗਾ। 10 ਲੱਖ ਤੋਂ 15 ਲੱਖ ਦੇ? 15 ਲੱਖ ਦੇ ਦਰਮਿਆਨ। ਚਲੋ ਜ਼ਫਰ ਸਾਹਿਬ ਵਹਿੜੇ ਤਾਂ ਹੋਰ ਵੀ ਹੈ ਸੀ, ਤੁਸੀਂ ਇੰਨੀ ਮਹਿੰਗੀ ਬਰੀਡ ਨੂੰ ਹੱਥ ਪਾਇਆ ਜਿਹੜਾ ਜੰਮਦਾ ਹੀ 15 ਲੱਖ ਦਾ, ਤੇ ਤੁਸੀਂ ਇਹ ਤੁਹਾਡੇ ਕਿਵੇਂ ਦਿਮਾਗ 'ਚ ਆਈ ਵੀ ਇਸ ਨਸਲ ਤੇ ਕੰਮ ਕਰਨਾ, ਇਹ ਬਣ ਤਿਆਰ ਕਰਕੇ ਵੇਚਣੀ? ਇਹ ਨਾ ਜੀ ਸ਼ੌਕ ਆ ਜੀ ਸਾਰਾ ਜੀ। ਇਹ ਸ਼ੌਕ ਨਾਲ ਹੀ ਇਹ ਸਾਰਾ ਕੰਮ ਹੁੰਦਾ ਜੀ। ਆਮ ਤੇ ਜੀ ਜਿੰਨੇ ਦਾ ਮਰਜ਼ੀ ਤੁਸੀਂ ਛੋਟੇ ਮੋਟੇ ਲੈ ਕੇ ਮਿਹਨਤ ਹੋਣੀ ਆ ਜੀ। ਮਿਹਨਤ ਹੋਣੀ ਆ। ਮਿਹਨਤ ਜਿਹੜੇ ਬੰਦੇ ਨੇ ਨਾ ਜੀ ਮਿਹਨਤ ਨਾਲ ਸ਼ੌਕ ਨਾਲ ਜਾਨਵਰ ਸਾਹਮਣਾ ਨਾ ਜੀ, ਉਹ ਛੋਟੇ ਜਾਨਵਰ ਦੇ ਉੱਤੇ ਕਮ ਕੀਮਤ ਵਾਲੇ ਜਾਨਵਰ ਨਾਲ ਬੇਨਸਲ ਜਾਨਵਰ ਦੇ ਉੱਤੇ ਵੀ ਉਸ ਬੰਦੇ ਨੇ ਇੰਨੀ ਮਿਹਨਤ ਕਰਨੀ
ਤੇ ਅਗਰ ਤੁਸੀਂ ਅੱਛੀ ਨਸਲ ਵਾਲਾ ਜਾਨਵਰ ਸਿਲੈਕਟ ਕੀਤਾ ਹੋਏਗਾ ਨਾ ਜੀ ਤੇ ਮਿਹਨਤ ਹੋਣੀ ਆ ਜੀ। ਵਾਹ 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 ਵਾਹ। ਮਿਹਨਤ ਹੋਣੀ ਆ। ਅਗਰ ਤੁਸੀਂ ਮੁਖਲਸਾਨਾ ਤਰੀਕੇ ਦੇ ਉੱਤੇ ਤੁਸੀਂ ਇੱਕ ਜਾਨਵਰ ਦੀ ਸੇਵਾ ਕਰਦੇ ਹੋ, ਸਾਰਾ ਕੁਝ ਮਿਹਨਤ ਹੋਣੀ, ਕੋਈ ਐਕਸਟਰਾ ਮਿਹਨਤ ਨਹੀਂ ਜੀ ਇਹਨਾਂ ਦੀ, ਅੱਛਾ ਕੋਈ ਐਕਸਟਰਾ ਮਿਹਨਤ ਨਹੀਂ, ਸਿਰਫ ਓਨੀ ਮਿਹਨਤ ਆ ਜੀ ਮਾਸ਼ਾ ਸਾਰਾ ਜੀ। ਇਹ ਕਿੰਨਾ ਕੁ ਇਹਦਾ ਹੈ ਇਹ 13 ਮਾਹ ਦਾ ਬੱਚਾ ਜੀ ਮੇਰਾ। 13 ਮਹੀਨੇ ਦਾ ਜੀ ਤੁਸੀਂ ਇਸ ਟਾਈਮ ਵੈੜਾ ਦੇਖ ਰਹੇ ਹੋ ਮਾਸ਼ਾਅੱਲਾ। ਇਹ ਬ੍ਰਾਹਮਣ ਹੈ ਜੀ ਜੀ ਪਿਓਰ ਜੀ। ਇਹ ਸੂਰਤੀ, ਹਾਂਜੀ ਸੂਰਤੀ ਬ੍ਰਾਹਮਣ ਹੈਗਾ ਜੀ, ਨਾ ਇਹਦਾ ਸਲਾਰ ਆ ਜੀ। ਬਿਸਮਿਲ੍ਲਾ 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 ਬਿਸਮਿਲ੍ਲਾ। ਹਾਂ ਇਹ ਬੜਾ ਖਿਆਲ ਰੱਖਣਾ ਪੈਂਦਾ ਜੀ, ਡਿੱਗ ਨਾ ਪੈਣ ਜਾਂ ਅੱਗੇ। ਹਾਂਜੀ ਨਹੀਂ ਆ ਵਾਕ ਉਹ ਉੱਥੇ ਕਰਵਾਈਦਾ ਜੀ, ਉੱਥੇ ਹੁਣ ਧੁੱਪ ਆ ਜੀ ਜ਼ਿਆਦਾ ਅੱਛਾ ਅੱਛਾ ਇਸ ਵਾਸਤੇ, ਨਹੀਂ ਤੇ ਵਾਕ ਵਾਸਤੇ ਨਾ ਜੀ ਉਹ ਸਾਰਾ ਸਿਸਟਮ ਹੈ ਖੁੱਲਾ। ਆ ਦੇਖੋ ਨਾ ਹੇਠਾਂ ਰੇਤਾ ਪਾਇਆ ਜੀ, ਵਜ਼ਨੀ ਵੈੜੇ ਆ ਨਾ ਜੀ, ਵੀ ਹੇਠਾਂ ਰੇਤਾ ਵੀ ਜੀ ਮੁੜ ਕੇ ਨਾਲ ਬੰਦਿਆਂ ਨੇ ਗੋਇਆ ਵੀ ਚੁੱਕਣਾ ਸਾਰਾ, ਥੱਲਿਓਂ ਗਿੱਲੇ ਵੀ ਨਹੀਂ ਹੋਣ ਦੇਣੇ ਜੀ, ਸ਼ੌਕ ਨਾਲ ਆ ਨਾ ਜੀ ਸਾਰਾ। ਸ਼ੌਕ ਇਹ ਗੱਲ ਇਦਾਂ ਹੀ ਹੈ, ਕਾਰੋਬਾਰ ਨਾਲ ਬਹੁਤਾ ਤੁਹਾਡਾ ਸ਼ੌਕ ਆ। ਦੇਖੋ ਜੀ ਆ ਕੱਲਾ ਕੱਲਾ ਹਾਂਜੀ ਮੈਟ ਲਾਏ ਆ ਜੀ, ਮੈਟਾਂ ਦੇ ਉੱਤੇ ਸਾਰਾ ਜੀ, ਇਹ ਪੈਰਾਂ ਦੇ ਨਿਮਾਣੇ ਵੀ ਇੱਥੇ ਸਾਰਾ ਕੁਝ ਹਰ ਸ਼ੈ ਜੀ। ਇਹ ਪੋਲਾ ਰਹਿੰਦਾ ਨਾ, ਹਾਂਜੀ ਭਾਰੀ ਡੰਗਰ ਵਾਸਤੇ ਆ। ਬਿਲਕੁਲ। ਅੱਛਾ ਅੱਛਾ ਜੀ, ਇਹ ਤਾਂ ਹੋ ਗਈ ਬ੍ਰਾਹਮਣ। ਤੁਸੀਂ ਹਾਂਜੀ 10-15 ਲੱਖ ਦਾ ਜਿਹੜਾ ਬੱਚਾ ਲਿਆ ਤੇ ਇਹ ਫਿਰ ਜਦੋਂ ਤਿਆਰ ਕਰ ਲਿਆ, ਕਿੰਨੇ ਸਾਲ ਬਾਅਦ ਇਹਨੂੰ ਵੇਚਣਾ, ਕਿੰਨੇ ਕੁ ਦਾ ਵਿਕਦਾ? ਅਸੀਂ ਨਾ ਜੀ ਕੋਈ ਵੀ ਜਾਨਵਰ ਸਟਾਪ ਨਹੀਂ ਕਰੀਦਾ ਹੁੰਦਾ ਜੀ, ਕਿ ਅਸੀਂ ਸਟਾਪ ਕਰਕੇ ਕੋਈ ਜਾਨਵਰ ਜਿਹੜਾ ਉਹਨੂੰ ਆਪਣਾ ਕਰਨਾ ਜੀ। ਹਾਂ ਸਾਡਾ ਹੈਗਾ ਜੀ ਸਾਰਾ ਸਾਲ ਦਾ ਕੰਮ। ਜਿਹੜਾ ਕੋਈ ਸ਼ੌਕੀਨ ਹਜ਼ਰਾਤ ਭਾਈ ਆ ਜਾਣ, ਹਾਂ ਕੋਈ ਨਹੀਂ ਮਸਲਾ ਜੀ। ਅਸੀਂ ਸਾਰੇ ਜਾਨਵਰ ਹਰ ਵੇਲੇ ਫਾਰ ਸੇਲ ਆ ਜੀ। ਹਾਂਜੀ ਸਾਰੇ ਜਾਨਵਰ ਹਰ ਵੇਲੇ ਫਾਰ ਸੇਲ ਆ। ਜਿਹੜਾ ਮਰਜ਼ੀ ਕੋਈ ਜਿਸ ਟਾਈਮ ਮਰਜ਼ੀ ਆ ਕੇ ਕੋਈ ਆਪਣਾ ਲੈ ਸਕਦਾ ਜੀ। ਜਿਹੜਾ ਕੋਈ ਜਾਨਵਰ ਪਸੰਦ ਆ ਜਾਵੇ ਕਿਸੇ ਨੂੰ ਜੀ, ਸ਼ੌਕ ਨਾਲ ਕੋਈ ਲੈ ਲਵੇ ਜੀ, ਲੈ ਲਵੇ ਜੀ। ਮੈਂ ਮੋਟੀ ਜੀ ਗੱਲ ਇਹ ਚੋਰ ਸਾਹਿਬ ਪੁੱਛਦਾ ਸੀ ਵੀ ਇੱਕ ਬੰਦੇ ਨੇ 15 ਲੱਖ ਦਾ ਬੱਚਾ ਲੈ ਲਿਆ ਜੀ, ਉਹਨੇ 3 ਸਾਲ ਰੱਖਿਆ, ਚਲੋ ਉਹਨੂੰ ਵੀ ਉਹ ਚਲਾ ਗਿਆ 30 ਮਣ ਤੱਕ ਚਲਾ ਗਿਆ ਜੀ, ਵੀ ਉਹ ਕਿੰਨੇ ਕੁ ਦਾ ਵਿਕੂਗਾ ਗਾਂ? ਅਗਰ ਤੁਸੀਂ ਹਲਾਲ ਰੋਜ਼ੀ ਆ ਜੀ, ਇਹ ਇੱਕ ਮੇਰੇ ਹਿਸਾਬ ਦੇ ਮੁਤਾਬਕ ਵਾਹਦ ਹਲਾਲ ਰਿਜ਼ਕ ਅਗਰ ਤੁਸੀਂ ਸਮਝ ਕੇ ਵੀ ਇਹ ਖਾਣਾ ਨਾ ਜੀ, ਕੋਈ ਵੀ ਪਾਕਿਸਤਾਨ ਦੇ ਵਿੱਚ ਬਿਜ਼ਨਸ ਨਹੀਂਗਾ ਹੈਗਾ ਜਿਹੜਾ 10 ਦਾ 40 ਕਰਦਾ ਹੋਵੇ ਜੀ। ਲੇਕਿਨ ਇਹ ਜਿਹੜਾ ਕੰਮ ਆ ਨਾ ਜੀ, ਅਲਹਮਦੁਲਿਲਾ ਤੁਸੀਂ ਆਪਣਾ ਸਾਂਭੋ, ਸ਼ੌਕ ਨਾਲ ਸਾਂਭੋ। ਤੁਸੀਂ 10 ਲੱਖ ਦਾ ਬੱਚਾ ਲੈ ਕੇ ਨਾ ਜੀ, ਤੁਸੀਂ ਅਗਰ 10 ਲੱਖ ਦਾ ਬੱਚਾ ਲੈ ਕੇ 3 ਸਾਲ ਸਾਂਭਦੇ ਹੋ ਨਾ ਜੀ, ਤੇ ਅਲਹਮਦੁਲਿਲਾ ਤੁਸੀਂ ਅਗਰ ਉਹ ਕੁਆਲਿਟੀ ਵਾਈਜ਼ ਪੂਰਾ ਆ, ਹਰ ਚੀਜ਼ ਹਰ ਬੰਨਿਓ ਪੂਰਾ ਨਾ ਜੀ, ਤੇ ਹੱਸ ਕੇ 40-50 ਦਾ ਜੀ। ਦੇਖੋ ਜੀ ਉਹ 40-50 ਦਾ ਹੈ, ਲੇਕਿਨ ਚੋਰ ਸਾਹਿਬ ਇਹਦੀ ਖੇਚਲ ਵੀ ਬਹੁਤ ਆ, ਆਮ ਬੱਚਿਆਂ ਨਾਲੋਂ ਬਹੁਤੀ ਨਹੀਂ ਜੀ? ਨਹੀਂ ਐਡੀ ਕੋਈ ਨਹੀਂ ਬਹੁਤੀ ਜੀ। ਅੱਛਾ ਜੀ ਜੀ ਐਡੀ ਤੇ ਕੋਈ ਨਹੀਂ ਬਹੁਤੀ ਜੀ। ਅੱਛਾ ਇਹ ਆਮ ਬੈੜਿਆਂ ਤਰ੍ਹਾਂ ਹੀ? ਹੁਣ ਇਹ ਤਾਂ ਨਹੀਂ ਨਾ ਜੀ ਕਿ ਆਲੂਆਂ ਦੇ ਉੱਤੇ ਤੁਸੀਂ ਜਿਹੜੇ ਬੱਚੇ ਪਾਲਣ ਰਹੇ ਆ, ਸਾਹੀਵਾਲ ਜਿਹੜੇ ਮੰਡੀਆਂ ਦੇ ਵਿੱਚੋਂ ਕਾਟੂ ਲੈ ਕੇ ਉਹਨਾਂ ਦਾ ਮੁਕਾਬਲਾ ਤਾਂ ਨਹੀਂ ਕਰ ਸਕਦੇ ਜੀ। ਬਾਕੀ ਜਿਨ੍ਹਾਂ ਨੇ ਸ਼ੌਕ ਨਾਲ ਜਾਨਵਰ ਰੱਖਣੇ ਆ 2 4 5 10 ਰੱਖਣ ਜੀ, ਰਿਜ਼ਲਟ ਤੁਹਾਡੇ ਸਾਹਮਣੇ ਆ ਜਾਏਗਾ ਜੀ। ਚੋਰ ਸਾਹਿਬ ਹੁਣ ਜਿੱਥੇ ਇੰਨੀਆਂ ਗੱਲਾਂ ਦੱਸਤੀਆਂ, ਇਹ ਵੀ ਦੱਸ ਦਿਓ ਵੀ ਜਿਹੜਾ 10 ਤੋਂ 40 ਤੱਕ ਜਾਣਾ ਉਹਦੇ ਵਿੱਚ ਮਿਹਨਤ ਨੂੰ ਤਾਂ ਚਲੋ ਗਿਣਿਆ ਨਹੀਂ ਜਾਂਦਾ ਜੀ ਜੀ ਉਹਦੇ ਤਾਂ ਪੈਸੇ ਆਪਾਂ ਬਣਾ ਹੀ ਨਹੀਂ ਜੀ ਸਕਦੇ, ਜੀ ਬੰਨ ਛੱਡ ਦੇ। ਜੀ ਖਰਚਾ ਇੱਕ ਵੈੜੇ ਨੂੰ ਪਾਲਣ ਤੇ ਕਿੰਨਾ ਕਾ ਜਾਂਦਾ? ਖਰਚਾ ਤੁਸੀਂ ਜਿੰਨਾ ਕਰ ਲਵੋ ਜੀ, ਤੁਸੀਂ ਇਹ ਹਿਸਾਬ ਲਾ ਲਓ ਜੀ ਕਿ ਸਰਦੀਆਂ ਸਾਰੀਆਂ ਜੀ ਇਹਨਾਂ ਦਾ ਨਹੀਂ ਘਿਓ ਨਹੀਂ ਬੰਦ ਹੋਣਾ ਜੀ। ਕਿਉਂ ਨਹੀਂ ਬੰਦ ਹੋਣਾ? ਸਰਦੀਆਂ ਸਾਰੀਆਂ ਇਹਨਾਂ ਦਾ ਘਿਓ ਨਹੀਂ ਬੰਦ ਹੋਣਾ ਜੀ। ਗਰਮੀਆਂ ਸਟਾਰਟ ਹੁੰਦੇ ਸਾਰ ਜੀ ਸਵੇਰ ਨੂੰ ਇਹਨਾਂ ਨੂੰ ਦੇਣਾ ਜੀ ਪਹਿਲੇ ਟਾਈਮ ਦਹੀਂ ਤੇਲ ਜੀ। ਅੱਛਾ ਮਾਸ਼ਾਅੱਲਾ। ਉਸ ਤੋਂ ਬਾਅਦ ਦੁਪਹਿਰਾਂ ਨੂੰ ਇਹਨਾਂ ਨੂੰ ਦੇਣਾ ਜੀ ਮੱਖਣ। ਅੱਛਾ ਮਾਸ਼ਾਅੱਲਾ। ਡੇਲੀ ਮੱਖਣ ਹੋਣਾ ਜੀ, ਡੇਲੀ ਮੱਖਣ ਦੁਪਹਿਰਾਂ ਨੂੰ। ਤੇ ਉਸ ਤੋਂ ਬਾਅਦ ਜੀ ਆਪਣਾ ਤਕਰੀਬਨ 3-4 ਵਜੇ ਆ ਕੇ ਇਹਨਾਂ ਨੂੰ ਇਹ ਗਲੂਕੋਜ਼ ਵਾਲਾ ਪਾਣੀ ਪਿਲਾਉਣਾ ਜੀ। ਅੱਛਾ ਗਲੂਕੋਜ਼ ਪਾ ਲਓ, ਸ਼ੱਕਰ ਪਾ ਲਓ, ਜੋ ਹਸਬੇ ਜ਼ਰੂਰਤ ਤੁਹਾਡੇ ਹੋਵੇ ਜੀ ਉਸ ਹਿਸਾਬ ਦੇ ਨਾਲ ਜੀ। ਅੱਛਾ ਇਹ ਇੰਨਾ ਸਿੱਧਾ ਜੀ ਕਿਉਂ ਲੋੜ ਹੈ ਇਹਨਾਂ ਨੂੰ ਵੀ ਤੇਲ ਗਰਮੀਆਂ 'ਚ ਮੱਖਣ ਵੀ ਦੇਣਾ ਠੰਡਾ, ਤੇ ਸਰਦੀਆਂ ਦੇ ਵਿੱਚ ਘਿਓ ਕਿਹੜਾ ਤੁਸੀਂ ਕਿਹਾ? ਇਹ ਇੰਨਾ ਸਿੱਧਾ ਭਾਈ ਅੰਜਮ ਹੈਗਾ, ਤੁਸੀਂ ਇੱਕ ਆਪਣਾ ਅੰਦਾਜ਼ਾ ਲਾਵੋ ਕਿ ਇੱਕ ਚੀਜ਼ ਗਰੋਥ ਕਰਦੀ ਆ ਤੁਹਾਡੀ ਰੋਜ਼ਾਨਾ ਦੀ 1 ਪਾਈਆ, ਉਹਨੂੰ ਤੁਸੀਂ ਵੰਡੇ ਦੇ ਉੱਤੇ ਵੀ ਗੁਜ਼ਾਰਾ ਕਰ ਸਕਦੇ ਹੋ, ਵੰਡੇ ਤੇ ਵੀ ਉਹ ਪਾਲ ਸਕਦੀ ਆ। ਇੱਕ ਵਜ਼ਨ ਕਰ ਰਹੀ ਆ ਤੁਹਾਡਾ ਡੇਲੀ ਦਾ 1 ਕਿਲੋ, ਉਹ ਤੁਸੀਂ ਉਹਨੂੰ ਖੁਰਾਕ ਵੀ 1 ਕਿਲੋ ਵਾਲੀ ਦੋਗੇ ਤੇ ਤੁਸੀਂ ਇੱਕ ਬੱਚਾ ਆ ਆਮ ਜਿਹਾ ਜੀ। ਵਾਹ ਵਾਹ ਵਾਹ। ਉਹਨੂੰ ਅਗਰ ਤੁਸੀਂ ਮਗਰ ਉਹਦੀ ਖੁਰਾਕ ਹੋਏਗੀ, ਕੋਈ ਵੀ ਦੇਸੀ ਖੁਰਾਕ ਦਵੋਗੇ, ਉਹਨੂੰ ਮੱਖਣ ਦਵੋਗੇ, ਇੱਕ ਪਹਿਲਵਾਨ ਨੂੰ ਤਿਆਰ ਕਰਨਾ ਹੋਵੇ ਜੀ ਤੇ ਉਹਨੂੰ ਮੱਖਣ ਹੀ ਵੀ ਦੇਣਾ ਨਾ ਜੀ। ਕੀ ਬਾਤ ਆ, ਗੱਲ ਬੜੀ ਸੋਹਣੀ ਕੀਤੀ। ਉਹ ਕਹਿੰਦੇ ਜਿਹੜੀ ਸ਼ੈ ਦਿਹਾੜੀ 'ਚ ਕਿਲੋ ਆਪਣਾ ਵਜ਼ਨ ਵਧਾਉਂਦੀ ਆ ਉਹਨੂੰ ਉਸ ਹਿਸਾਬ ਨਾਲ ਖੁਰਾਕ ਦੇਣੀ। ਬਿਲਕੁਲ ਜੀ। ਜਿਹੜਾ ਦਿਹਾੜੀ 'ਚ 5 ਸਿਰ ਵੱਧਦਾ ਉਹਨੂੰ ਫਿਰ ਖੁਰਾਕ ਵੀ ਉਸ ਹਿਸਾਬ ਨਾਲ ਦੇਣੀ। ਖੁਰਾਕ ਵੀ ਉਸ ਹਿਸਾਬ ਨਾਲ ਦੇਣੀ ਜੀ। ਹਾਂਜੀ। ਅੱਛਾ ਬ੍ਰਾਹਮਣ ਅਸੀਂ ਦੇਖ ਲਿਆ ਜੀ, ਹੁਣ ਸਾਨੂੰ ਸਲੱਗਰ ਦਿਖਾਓ ਕਢਾ ਕੇ ਕੋ ਦਾਣੇ। ਬਹੁਤ ਲਿਆਓ, ਦੋਨਾਂ ਜੋੜਾ ਲਿਆਉਣਾ ਖੋਲ ਕੇ।
ਅੱਛਾ ਜੀ, ਹੁਣ ਅਸੀਂ ਤੁਹਾਨੂੰ ਪਹਿਲਾਂ ਬ੍ਰਾਹਮਣ ਦਿਖਾਇਆ। ਹੁਣ ਕੈਲਾਟੌਨ ਸਲੱਗਰ ਜੀ। ਹਾਂਜੀ, ਪਹਿਲਾਂ ਬ੍ਰਾਹਮਣ ਦਿਖਾਇਆ, ਬ੍ਰਾਹਮਣ ਦੀ ਗੱਲ ਵੀ ਕੀਤੀ। ਹੁਣ ਤੁਹਾਨੂੰ ਅਸੀਂ ਸਲੱਗਰ ਦਿਖਾਉਂਦੇ ਆ। ਕੈਲਾਟੌਨ ਸਲੱਗਰ ਆ ਜੀ, ਮੇਰੇ ਕੋਲ ਬਲੈਕ ਜੋੜਾ ਜੀ। ਮਾਸ਼ਾਅੱਲਾ, ਤੁਹਾਨੂੰ ਜੋੜਾ ਹੀ ਦਿਖਾਲਦਾ ਜੀ। ਵਾਹ ਵਾਹ, ਸ਼ੀਸ਼ ਨਾਗ ਹੀ ਹੈ ਜੀ। ਜੀ ਜੀ, ਸ਼ੀਸ਼ ਨਾਗ ਹੀ ਆ ਜੀ। ਸ਼ੀਸ਼ ਨਾਗ ਦੇਖ ਰਹੇ ਜੀ ਤੁਸੀਂ ਇਸ ਟਾਈਮ। ਮਾਸ਼ਾਅੱਲਾ, ਬੜਾ ਹੁਸਨ ਹੈ ਵੜੇ ਤੇ। ਅੱਲਾ ਜ਼ਿੰਦਗੀ ਅਲਾ ਕਰੇ। ਇਹ ਵੜਾ ਜੀ ਦੋਂਦਾ ਹੋ ਗਿਆ ਜੀ। ਅੱਛਾ, ਦੋਂਦਾ ਮਾਸ਼ਾਅੱਲਾ। ਹਾਂਜੀ, ਇਹ ਵੜਾ ਹੁਣ ਦੋਂਦਾ ਹੋ ਗਿਆ ਜੀ। ਵਾਹ ਬਈ ਵਾਹ। ਪੁੱਤ ਇਹਨੂੰ ਫੜਾ, ਦੂਸਰਾ ਖੋਲ ਕੇ ਲਿਆ। ਮਾਰਦੇ ਮੁਰਦੇ ਤਾਂ ਨਹੀਂ ਹੈ? ਨਹੀਂ ਜੀ ਨਹੀਂ। ਅੱਛਾ, ਤਾਕਤ ਦੇ ਨਸ਼ੇ ਦੇ ਵਿੱਚ ਉਂਝ ਹਾਂਜੀ, ਗੁੰਮ ਬਿਲਕੁਲ ਜੀ, ਬਿਲਕੁਲ। ਵਾਹ ਬਈ ਵਾਹ। ਲਿਆ ਪੁੱਤ, ਮੋੜ ਕੇ ਲਿਆ। ਲੱਗਦਾ ਜਿਵੇਂ ਝੋਟਾ। ਕੱਦ ਬਹੁਤ ਬੜਾ ਸਲੱਗਰ ਦਾ ਜੀ, ਇਹ ਖੂਬੀ ਹੈ ਐਡਾ ਕੱਦ ਹੁੰਦਾ। ਹਾਂਜੀ ਹਾਂਜੀ ਹਾਂਜੀ। ਹਾਂ, ਦੇਖੋ ਨਾ ਬੰਦਾ ਜਿਹੜਾ ਲਈ ਫਿਰ ਰਿਹਾ ਉਹ 6 ਫੁੱਟ ਦਾ ਬੰਦਾ ਤੇ ਉਹ ਬਰੋ ਬਰਾਬਰ ਆ ਬੈੜਾ ਉਹਦੇ। ਮਾਸ਼ਾਅੱਲਾ। ਦੂਆ ਇਹਦੇ ਨਾਲ ਜੀ ਮੈਂ ਜੋੜਾ ਰਲਾਉਣ ਵਾਸਤੇ ਨਾ ਜੀ, ਇਹ ਮੇਰੇ ਘਰ ਦਾ ਵੜਾ ਜੀ। ਇਹ ਮੇਰਾ ਹਾਂਜੀ ਸਲੱਗਰ। ਹਾਂਜੀ, ਇਹ ਮੈਂ ਆਪਣੀ ਬਰੀਡ। ਵਾਹ ਹਾਂਜੀ, ਇਹ ਮੇਰਾ ਘਰ ਦਾ ਵੜਾ ਜੀ। ਤੇ ਇਹ ਜੀ ਹਜੇ ਖੀਰਾ ਆ ਜੀ। ਵਾਹ ਬਈ ਵਾਹ ਜੀ, ਇਹ ਹਜੇ ਖੀਰਾ ਜੀ। ਆ ਮੇਰੇ ਘਰ ਦਾ ਆ ਜੀ। ਤੇ ਉਹ ਮੈਂ ਜੋੜਾ ਰਲਾਉਣ ਵਾਸਤੇ ਨਾ ਜੀ, ਉਹ ਮੈਂ ਬਾਹਰੋਂ ਲਿਆਂਦਾ ਜੀ। ਇੱਧਰ ਲਿਆਓ ਪੁੱਤ, ਬਰਾਬਰ ਇੱਥੇ ਖੜਾ ਕਰੋ। ਬਰਾਬਰ ਲਿਆਓ ਜੀ। ਆ ਜਿਹੜਾ ਘਰ ਵਾਲਾ ਵੜਾ ਜੀ, ਇਹਦਾ ਮੱਥਾ ਦੇਖਿਓ। ਬੜੇ ਬਖਤਾਂ ਵਾਲਾ ਡੰਗਰ ਹੈ, ਵੇਖੋ ਜੀ। ਹਾਂਜੀ, ਮਾਸ਼ਾਅੱਲਾ। ਵਾਹ, ਬਸ ਇੱਥੇ ਖੜਾ। ਇੱਥੇ ਦੋਨੇ ਬਰਾਬਰ ਖੜੇ ਕਰੋ ਪੁੱਤ। ਲਓ ਜੀ, ਇਸ ਟਾਈਮ ਤੁਸੀਂ ਸ਼ੀਸ਼ ਨਾਗਾਂ ਦੀ ਜੋੜੀ ਦੇਖ ਰਹੇ ਹੋ। ਅੱਛਾ, ਮੈਨੂੰ ਘਰ ਵਾਲਾ ਬਹੁਤਾ ਸੋਹਣਾ ਲੱਗ ਰਿਹਾ ਭਾਈ। ਉਹ ਆਪਣੇ ਹਿਸਾਬ ਨਾਲ ਦੁੱਧ ਖੁੱਲਾ ਛੱਡਿਆ ਜੀ ਉਹਨੂੰ ਜੀ। ਆਪਣਾ ਮਾਂ ਉਹਨੇ ਪੂਰੀ ਪੀਤੀ ਆ ਜੀ। ਆਪਣੀ ਮਰਜ਼ੀ ਨਾਲ ਜੀ ਸਾਰੀ ਜੀ। ਵਾਹ ਇਹ ਬਾਹਰੋਂ ਲਿਆਂਦਾ ਜੀ। ਵਾਹ ਬਈ ਵਾਹ ਜੀ। ਹਾਲਾਂਕਿ ਉਹਦੀ ਉਮਰ ਜ਼ਿਆਦਾ। ਹਾਂਜੀ, ਉਹਦੀ ਕੰਮ ਹੈ ਜੀ। ਹਾਂਜੀ, ਮਾਸ਼ਾਅੱਲਾ, ਹਜੇ ਬਣੂਗਾ, ਹੋਰ ਬਣੂਗਾ। ਹਾਂਜੀ ਹਾਂਜੀ ਹਾਂਜੀ। ਉਹ ਖੀਰਾ ਬੱਚਾ ਜੀ ਹਜੇ। ਉਹਦੇ ਨਾ ਜੀ ਪਿੱਲਰ ਦੇਖੋ ਨਾ ਜੀ। ਹਾਂਜੀ, ਪਿੱਲਰ ਦੇਖੋ। ਇਹ ਨਾ ਜੀ ਆਪਣੇ 2-3 ਨਿਸ਼ਾਨੀਆਂ ਹੁੰਦੀਆਂ ਆ। ਇੱਕ ਜਿਹੜੇ ਹੁੰਦੇ ਨਾ ਜੀ ਬ੍ਰਾਹਮਣ ਤੇ ਸਲੱਗਰ। ਇਹ ਇਹਨਾਂ ਦੇ ਜਿਹੜੇ ਹੁੰਦੇ ਨਾ ਜੀ ਪਾਵੇ। ਇਹ ਬਹੁਤ ਹੱਡ ਪੈਰ ਮੋਟੇ ਹੋਣਗੇ ਜੀ। ਨਹੀਂ, ਕਿਹਦੇ ਮੋਟੇ ਹੋਣਗੇ? ਸਲੱਗਰ ਦੇ? ਸਲੱਗਰ ਦੇ ਵੀ ਤੇ ਬ੍ਰਾਹਮਣ ਦੇ ਵੀ ਜੀ। ਅੱਛਾ, ਇਹਨਾਂ ਦੇ ਨਾ ਜੀ ਮੋਟੇ ਹੋਣਗੇ ਜੀ। ਪੋਤੇ ਦਾ ਪਿਛਲਾ ਬੰਨਾ ਘੁਮਾ, ਇੱਥੇ ਖੜਾ ਕਰ। ਇਹ ਪਿੱਛੋਂ ਦੇਖੋ ਜੀ, ਸਟੇਟ। ਹਾਂ, ਲੱਤਾਂ ਦੇ ਵਿੱਚ ਖੰਮ ਨਹੀਂ ਹੋਊਗਾ ਜੀ ਇਹਦਾ। ਅੱਛਾ, ਬਿਲਕੁਲ ਖੰਮ ਨਹੀਂ ਹੋਏਗਾ। ਪਿੱਛੇ ਇਹਦਾ ਪੂੜਾ ਦੇਖ ਲਓ। ਪਿੱਛੇ ਇਹਦੀ ਪੂਛ ਦੇਖ ਲਵੋ। ਹਾਂ, ਇਹ ਬੈਠੀ ਇਹ ਹਾਂਜੀ, ਇਹ ਬੈਠੀ ਨਹੀਂ ਹੈਗੀ। ਇਹ ਇੱਕ ਸਲੱਗਰ ਦੀਆਂ ਨਾ ਜਿਹੜੀਆਂ ਨਿਸ਼ਾਨੀਆਂ। ਖੜੇ ਨੈਣ ਨਕਸ਼ਾ, ਅੰਗ ਹਾਂਜੀ ਪੈਰ। ਹਾਂਜੀ ਹਾਂਜੀ, ਬਹੁਤ ਬਰਾਬਰ ਖੜਾ ਕਰਨਾ। ਅੱਛਾ, ਇਹ ਤਾਂ ਹੋ ਗਈ ਚਲੋ ਜੀ ਵਜੂਦ ਦੀ ਵੰਡ। ਹਾਂਜੀ, ਹੋਰ ਤੁਸੀਂ ਸਲੱਗਰ ਦੇ ਵਿੱਚ ਤੇ ਇਹਦੇ 'ਚ ਕੀ ਫਰਕ ਕੱਢਦੇ ਆ ਜੀ? ਕਿੱਦਾਂ ਜੀ? ਬਈ ਸਲੱਗਰ 'ਚ ਤੇ ਬ੍ਰਾਹਮਣ ਦੇ ਵਿੱਚ ਮੋٹے-ਮੋٹے ਫਰਕ। ਇੱਕ ਤਾਂ ਤੁਸੀਂ ਦੱਸਿਆ ਨਹੀਂ, ਕੋਈ ਐਡਾ ਖਾਸ ਫਰਕ। ਹੁਸਨ ਦੇ ਵਿੱਚ ਫਰਕ ਆ ਜੀ। ਇਹ ਸਲੱਗਰ ਜਿਹੜਾ ਨਾ ਜੀ, ਉਹਦੇ ਨਾਲੋਂ ਬ੍ਰਾਹਮਣ ਨਾਲੋਂ ਜ਼ਿਆਦਾ ਹਸੀਨ ਆ ਜੀ। ਅੱਛਾ, ਜ਼ਿਆਦਾ ਹੁਸਨ ਚ ਆ ਜਾਂਦਾ ਜੀ। ਬਾਕੀ ਵਜ਼ਨ ਵੀ ਉਹ ਉਸ ਹਿਸਾਬ ਨਾਲ ਕਰਦਾ ਜੀ, ਬ੍ਰਾਹਮਣ ਵਰਗਾ ਜੀ। ਤੇ ਆਪਣਾ ਬ੍ਰਾਹਮਣ ਵੀ ਅੱਛਾ ਹੋਵੇ, ਅੱਛੀ ਮਾਂ ਦੇ ਵਿੱਚੋਂ ਹੋਵੇ। ਅੱਛਾ, ਹੋਰ ਦੋ ਪੁੱਤ ਪਾ ਕੇ ਲਵੋ ਜੀ। ਨਹੀਂ, ਉਹ ਮੈਂ ਬਸ ਪੀ। ਤੇ ਇਸ ਕਰਕੇ ਅੱਛਾ, ਹਾਂਜੀ। ਸਲੱਗਰ ਦੇ ਜਾਨਵਰ ਤੁਹਾਡੇ ਕੋਲ ਕਿੰਨੇ ਗਏ? ਸਲੱਗਰ ਦੇ ਮੇਰੇ ਕੋਲ ਇਸ ਟਾਈਮ ਹੈਗੇ ਆ ਜੀ 7-8 ਹੈਗੇ ਆ ਜੀ। 7-8 ਹੈ। ਹਾਂਜੀ, ਮਾਸ਼ਾਅੱਲਾ। ਤੇ ਇਹਦੇ 'ਚ ਹੋਰ ਰੰਗ ਵੀ ਹੁੰਦੇ ਆ ਜਿਵੇਂ ਬ੍ਰਾਹਮਣ ਦੇ ਵਿੱਚ ਸਾਰੇ ਰੰਗ ਆ? ਹੈ ਜੀ, ਇਹਦੇ 'ਚ ਵੀ ਰੰਗ ਸਾਰੇ? ਹਾਂਜੀ। ਇਹ ਵੀ ਕੈਲਾਟੌਨ ਸਲੱਗਰ ਆ ਜੀ। ਅੱਛਾ, ਮਾਸ਼ਾਅੱਲਾ। ਹਾਂਜੀ, ਇਹ ਵੀ ਇੱਕ ਐਂਟੀਕ ਬਿਲਕੁਲ ਨਿਆਬ ਜਿਹੜਾ ਨਾ ਜੀ। ਇਹ ਮੂੰਹ ਚੋਂ ਕਿਵੇਂ ਹੈ ਜੀ? ਇਹ ਵੀ ਖੀਰਾ ਜੀ। ਅੱਛਾ, ਖੀਰਾ। ਹਾਂਜੀ। ਅੱਛਾ, ਇਹਦੇ 'ਚ ਵੀ ਰੰਗ ਸਲੱਗਰ ਦਾ ਉਹ ਜੀ ਬ੍ਰਾਹਮਣ ਤਰ੍ਹਾਂ ਸਾਰੇ? ਸਾਰੇ ਹੀ ਆ ਜੀ। ਹਾਂ, ਬ੍ਰਾਹਮਣ 'ਚ ਵੀ ਸਾਰੇ ਹੁੰਦੇ? ਹਾਂਜੀ ਹਾਂਜੀ। ਅੱਛਾ, ਇਹ 2 ਨਸਲਾਂ ਹੁਣ ਤੱਕ ਗਿਣੀਆਂ ਜਾਂਦੀਆਂ ਸੀ ਚੌਧਰੀ ਜ਼ਾਫਰ ਸਾਹਿਬ ਵੀ ਇਹ ਵਜ਼ਨ ਵਧਾਉਂਦੀਆਂ ਜਿੱਥੇ ਤੱਕ ਮਰਜ਼ੀ ਲੈ ਜਾਓ ਉਹਨਾਂ ਨੂੰ। ਅੱਛਾ, ਇਹਨਾਂ ਨੇ ਤੁਸੀਂ ਕਦੀ ਹੱਦ ਦੇਖੀ ਆ ਬ੍ਰਾਹਮਣ ਤੇ ਸਲੱਗਰ ਦੀ ਕਿੱਥੇ ਤੱਕ ਜਾਂਦੀ ਜੀ? ਅੰਜਮ ਭਾਈ, ਇਹ ਨਾ ਜਿਹੜੇ ਕੈਲਾਟੌਨ ਸਲੱਗਰ ਜਿਹੜੇ ਆ ਤੇ ਬ੍ਰਾਹਮਣ ਜਿਹੜੇ ਆ ਜੀ, ਇਹ ਤੇ ਆਪਣੇ ਸ਼ੌਕ ਨਾਲ ਆ ਜੀ ਕਿ ਜਿੰਨਾ ਤੁਸੀਂ ਇਹਨਾਂ ਕੋਲ ਵਜ਼ਨ ਕਰਵਾ ਲਓ ਆਪਣੇ ਸ਼ੌਕ ਨਾਲ। ਜਿੰਨਾ ਲੰਬਾ ਲੈ ਜਾਵੋ, 5-5 ਸਾਲ ਤਾਈਂ ਵੀ ਲੈ ਜਾਵੋ, ਇਹ 5-5 ਸਾਲ ਵੀ ਵਜ਼ਨ ਕਰਦੇ ਰਹਿੰਦੇ ਆ ਜੀ। ਸਟਾਪ ਨਹੀਂ ਕਰਦੇ ਜੀ ਵਜ਼ਨ। ਅੱਛਾ, ਨਹੀਂ, ਤੁਸੀਂ ਆਖੋ ਨਾ ਜੀ ਕਿ ਮੈਂ ਅਗਰ ਇੱਕ ਨੀਅਤ ਕਰਨੀ ਆ ਜੀ 60 ਮਣ ਦੀ ਇਹਦੀ। ਹਾਂ 60 ਮਣ ਵੀ ਵਜ਼ਨ ਕਰੇਗਾ ਜੀ। ਵਾਹ 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 ਵਾਹ, ਕੀ ਬਾਤ ਹੈ ਜੀ। ਹਾਂਜੀ, ਇਹ 60 ਮਣ ਵੀ ਵਜ਼ਨ ਕਰੇਗਾ, ਲੇਕਿਨ ਹੋਵੇ ਪਿਓਰ। ਤੁਸੀਂ ਉਹਦੀ ਸੇਵਾ ਕਰੋ, ਉਹਦੀ ਆਪਣੀ ਪੂਰੀ ਮਿਹਨਤ ਕਰੋ ਉਹਦੇ ਉੱਤੇ,
ਉਨਾ ਹੀ ਵਜ਼ਨ ਕਰੇਗਾ। ਜਿੰਨੀ ਤੁਸੀਂ ਇਹਦੇ ਉੱਤੇ ਮਿਹਨਤ ਕਰੋਗੇ ਨਾ ਜੀ, ਜਿੰਨੀ ਇਹ ਤੇ ਮਿਹਨਤ ਕਰੋਗੇ ਨਾ ਉਨਾ ਹੀ ਵਜ਼ਨ ਕਰੇਗਾ। ਚੌਧਰੀ ਸਾਹਿਬ ਤੁਹਾਨੂੰ 5 ਸਾਲ ਹੋ ਗਏ, ਤੁਸੀਂ 5 ਸਾਲਾਂ ਦੇ ਵਿੱਚ ਸਲੱਗਰ ਨੂੰ ਕਿੱਥੇ ਤੱਕ ਦੇਖਿਆ, ਬ੍ਰਾਹਮਣ ਨੂੰ ਕਿੱਥੇ ਤੱਕ? ਇਹ ਮੈਂ ਜੀ ਸਲੱਗਰ ਸਰਗੋਧੇ ਦੇਖਿਆ ਜੀ, ਖਾਲਦ ਭਾਈ ਦਾ ਫਾਰਮ ਆ ਜੀ। ਅੱਛਾ ਜੀ। ਹਾਂਜੀ, ਉੱਥੇ ਦੇਖਿਆ ਜੀ ਤਕਰੀਬਨ ਉਹ ਤੁਸੀਂ ਕਹਿ ਲਓ 45 ਤੋਂ 50 ਮਣ ਦਾ ਜੀ ਕਹਿ ਲਓ। ਮਾਸ਼ਾਅੱਲਾ, ਬੜਾ ਜੀ, 45 ਤੋਂ 50 ਮਣ ਕਹਿਣਾ ਸੌਖਾ। ਹਾਂਜੀ, ਬ੍ਰਾਹਮਣ ਨਾ ਜੀ, ਵਾਹ ਵਾਹ, ਬਲੈਕ ਕਲਰ ਦੇ ਵਿੱਚ ਹੈਗਾ ਸੀਗਾ ਜੀ। ਹਾਂਜੀ, ਬੜਾ ਵਜ਼ਨ ਹੈ। ਤੇ ਇਹ ਸਲੱਗਰ ਦੀ ਗੱਲ ਕਰ ਰਹੇ ਬ੍ਰਾਹਮਣ? ਇਹ ਬ੍ਰਾਹਮਣ ਜੀ। ਤੇ ਸਲੱਗਰ ਨੂੰ ਤੁਸੀਂ ਕਿੱਥੇ ਤੱਕ ਦੇਖਿਆ? ਇਹ ਸਲੱਗਰ ਨਹੀਂ ਹਜੇ ਤੱਕ, ਇਹਨਾਂ ਦੇਖਿਆ। ਸਲੱਗਰ ਹੈਗਾ ਆ ਕੋਈ ਜ਼ਿਆਦਾ ਤੋਂ ਜ਼ਿਆਦਾ ਹੋਏਗਾ ਕੋਈ 20 ਮਣ 25 ਮਣ ਦਾ ਜੀ, ਬਸ ਇਸ ਤੋਂ ਉੱਪਰ। ਅੱਛਾ, ਪਰ ਚੌਧਰੀ ਸਾਹਿਬ ਜਿਹੜਾ ਆਪਣਾ ਕਾਲਾ ਵੱਛਾ ਜਿਹੜਾ ਖੀਰਾ ਜੀ ਤੁਹਾਡੇ ਘਰ ਦਾ, ਇਹ ਮਾਸ਼ਾਅੱਲਾ ਜਿੱਥੇ ਤੱਕ ਮਰਜ਼ੀ ਹਾਂਜੀ, ਇਹਨੂੰ ਜਿੱਥੋਂ ਤਾਈਂ ਮਰਜ਼ੀ ਕਰੋ ਜੀ। ਅੱਛਾ, ਜਿੱਥੋਂ ਤਾਈਂ ਮਰਜ਼ੀ ਲੈ ਕੇ ਜਾਓ ਜੀ। ਠੀਕ ਜੀ, ਕੋਈ ਇਤਫਾਕ ਨਹੀਂ ਹੋਇਆ ਨਾ ਜੀ ਕਿ ਐਡਾ ਕੋਈ ਭਾਰਾ ਜਾਨਵਰ ਜਿਹੜਾ ਹਾਂ ਵੇਖਣ ਵਾਲੇ ਹੋਣਗੇ ਜੀ, ਕਾਫੀ ਜ਼ਿਆਦਾ ਹੋਣਗੇ, ਲੇਕਿਨ ਇਹ ਇਤਫਾਕ ਨਹੀਂ ਹੋਇਆ ਹੋਈ। ਇਹ ਸਾਡੇ ਕੋਲ ਨਾ ਜੀ ਆਪਣਾ ਜਾਨਵਰ ਹੈਗਾ ਜੀ ਬ੍ਰਾਹਮਣ ਦੇ ਵਿੱਚ ਜੀਓ 44 ਆ ਜੀ, ਇਹਦਾ ਬਾਪ, ਤੇ ਸਾਰਾ ਹੀ ਵਾਈਟ ਆ ਜੀ, ਇਹ ਗੁਲਾਬੀ, ਵਾਹ ਵਾਹ, ਜਿਹਨੂੰ ਗੁਲਾਬੀ ਕਹਿੰਦੇ ਨਾ ਜੀ, ਸਾਰਾ ਇਹ ਦੋਂਦਾ ਆ ਜੀ। ਅੱਛਾ ਮਾਸ਼ਾਅੱਲਾ। ਹਾਂਜੀ, ਇਹ ਦੋਂਦਾ ਆ ਜੀ, ਤੇ ਸਾਰਾ ਹੀ ਮੁਕੰਮਲ ਵਾਈਟ। ਇਹਦੇ ਜਿਸਮ ਦੇ ਉੱਤੇ ਨਾ ਜੀ ਤੁਸੀਂ ਕਿਤੇ ਇਹਦੇ ਖੁਰ ਵੀ ਦੇਖੋਗੇ ਨਾ ਜੀ, ਖੁਰ ਵੀ ਇਹਦੇ ਸਫੇਦ ਆ ਜੀ, ਅੱਖਾਂ ਵੀ ਇਹਦੀਆਂ ਸ਼ਾਇਦ ਸਫੇਦ, ਸਾਰੀਆਂ ਗੁਲਾਬੀ, ਬਿਲਕੁਲ 100%। ਨੀਲੀਆਂ ਅੱਖਾਂ। ਹਾਂਜੀ, ਬਿਲਕੁਲ। ਇਹਦੇ ਜਿਸਮ ਤੇ ਕਾਲਾ ਵਾਲ ਨਹੀਂ ਹੋਏਗਾ। ਕਾਲਾ ਵਾਲ ਨਹੀਂ ਹੈ। ਸ਼ੁਰੂ ਚ ਜਿਹੜੇ ਬ੍ਰਾਹਮਣ ਆਪਣੇ ਆਏ ਪਾਕਿਸਤਾਨ ਚ, ਉਹ ਇਦਾਂ ਦੇ ਦੇਖੇ? ਹਾਂਜੀ, ਬਿਲਕੁਲ। ਇਹ ਉਹਨਾਂ ਦੇ ਵਿੱਚ ਹੀ ਹੋਇਆ ਨਾ ਜੀ, ਗਾਂ ਤੋਂ ਗਾਂ। ਅੱਛਾ, ਹਾਂਜੀ, ਕਿਉਂਕਿ ਜਿਹੜੇ ਰੰਗ ਤੁਸੀਂ ਹੋਰ ਆ ਨਾ ਆ ਡੱਬੇ ਦਿਖਾ ਰਹੇ ਆ, ਇਹ ਬ੍ਰਾਹਮਣ ਦੇ ਵਿੱਚ ਸ਼ੁਰੂ ਇੱਥੋਂ ਹੋਇਆ ਸੀ, ਇੱਥੋਂ ਹੋਇਆ ਜੀ। ਗਾਂ ਰੰਗ ਹੋਰ ਆ ਗਏ। ਹਾਂਜੀ, ਹੋਰ ਜਿੱਦਾਂ ਨਾ ਜੀ, ਉਹੀ ਜਿੱਦਾਂ ਤੁਸੀਂ ਕਹਿ ਰਹੇ ਸੀ ਨਾ ਜੀ ਕਿ ਉਹ ਪਾਕਿਸਤਾਨ ਦੇ ਵਿੱਚ ਆ ਗਿਆ ਆ ਬ੍ਰਾਹਮਣ, ਹਾਂਜੀ, ਉਹ ਜਿਹੜੀ ਗਾਂ ਦੇ ਉੱਤੇ ਰੱਖ ਲਿਆ, ਉਹਨੇ ਕੋਈ ਗਾਂ ਵਾਲਾ ਲੈ ਲਿਆ ਅਸਰ, ਕੋਈ ਉਧਰੋਂ ਲੈ ਲਿਆ, ਕੋਈ ਉਧਰੋਂ ਲੈ ਲਿਆ, ਲੈਂਦੇ ਕਰਦੇ। ਲੇਕਿਨ ਇਹ ਜਿਹੜਾ ਨਾ ਜੀ ਇਹ ਤੁਸੀਂ ਦੇਖੋ ਨਾ ਵੈੜੇ ਦੀਆਂ ਮਾਸ਼ਾਅੱਲਾ ਹੀ ਤੋਰਿਓ ਜੀ, ਅੱਖਾਂ ਇੱਕ ਤਾਂ ਦਿਖਾਓ ਜੀ, ਨੀਲੀਆਂ ਅੱਖਾਂ, ਫਿਲਮਾਂ ਦਾ ਹੀਰੋ ਆ ਜੀ ਇਹ। ਬਿਲਕੁਲ ਜੀ, ਬਿਲਕੁਲ। ਹਾਂ, ਤੇ ਦੂਆ ਫਿਰ ਦੇਖੋ ਇਹਦੀਆਂ ਨਾੜਾਂ ਵੀ ਦਿਸ ਰਹੀਆਂ ਮਾਸ਼ਾਅੱਲਾ। ਹਾਂਜੀ, ਬਿਲਕੁਲ। ਪਰਾਂ ਨੂੰ ਤੋਰੀ ਮਾੜਾ ਜਿਹਾ। ਬਿਲਕੁਲ ਰੇਸ਼ਮੀ ਪਸ਼ਮ ਆ ਜੀ ਜਿੱਦਾਂ। ਹਾਂ, ਰੇਸ਼ਮੀ ਪਸ਼ਮ। ਹਾਂਜੀ, ਵਾਹ ਬਈ ਵਾਹ, ਸੋਹਣਾ ਜਾਨਵਰ ਆ ਜੀ ਬ੍ਰਾਹਮਣ ਦੇ ਮਾਸ਼ਾ। ਇੱਕ ਰੰਗ ਆ। ਹਾਂਜੀ, ਇੱਕ ਰੰਗ ਬਹੁਤਾ ਪਸੰਦ ਕਰਦੇ। ਬਿਲਕੁਲ। ਵਾਹ ਜੀ। ਅੱਛਾ ਜੀ, ਇਹਨੂੰ ਕਰਿਓ ਜੀ ਕੈਮਰਾ। ਹੁਣ ਜਿਹੜਾ ਚੌਧਰੀ ਸਾਹਿਬ ਦਾ ਇੱਕ ਦਾਵਾ ਨਾ ਜੀ, ਚੌਧਰੀ ਜ਼ਫਰ ਦਾ ਦਾਵਾ ਵੀ ਕਹਿ ਲਓ, ਮੈਂ ਤਾਂ ਕਹੂੰਗਾ ਖਿਦਮਤ ਆ, ਜਿਹੜਾ ਕਾਰਨਾਮਾ ਅਸਲ ਜਿਹੜਾ ਸਾਨੂੰ ਖਿੱਚ ਕੇ ਇੱਥੇ ਲੈ ਆਇਆ, ਉਹ ਤੁਹਾਨੂੰ ਵੀ ਹੋ ਸਕਦਾ ਖਿੱਚ ਕੇ ਇੱਥੇ ਲੈ ਕੇ ਆਵੇ। ਚੌਧਰੀ ਸਾਹਿਬ ਦਾ ਦਾਵਾ ਵੀ ਇੱਕ ਦੇਸੀ ਵੈੜਾ ਇਹਨਾਂ ਨੇ ਪਾਲਿਆ, ਉਹ ਖੁਰਾਕ ਜਿਹੜੀ ਬ੍ਰਾਹਮਣ ਨੂੰ ਦਿੱਤੀ, ਸਲੱਗਰ ਨੂੰ ਦਿੱਤੀ, ਉਹੀ ਖੁਰਾਕ ਉਹਨੂੰ ਦਿੱਤੀ ਆ। ਉਹ ਬਰੀਕੀ ਦੇ ਨਾਲ ਫਿਰ ਆਪ ਦੱਸਣਗੇ। ਉਹ ਵੈੜਾ ਹੁਣ ਤੁਹਾਨੂੰ ਅਸੀਂ ਦਿਖਾਉਣ ਲੱਗੇ ਆ, ਤੇ ਉਮੀਦ ਆ ਵੀ ਤੁਹਾਨੂੰ ਇਹ ਵੈੜਾ ਦੇਖ ਕੇ, ਦੇਸੀ ਵੈੜਾ ਸਾਡੇ ਪੰਜਾਬ ਦਾ ਦੇਖ ਕੇ, ਤੁਹਾਨੂੰ ਸਲੱਗਰ ਬ੍ਰਾਹਮਣ ਸਾਰੇ ਭੁੱਲ ਜਾਣਗੇ। ਬੰਦੇ ਮੰਨਣ ਵਾਸਤੇ ਤਿਆਰ ਨਹੀਂ, ਪਰ ਇਹ ਹੁਣ ਚੌਧਰੀ ਸਾਹਿਬ ਦੱਸਣਗੇ। ਤੁਸੀਂ ਆਪ ਦੇਖ ਲਿਓ ਜੀ, ਤੁਸੀਂ ਵੀਡੀਓ ਦੇ ਵਿੱਚ ਆਪ ਆਗੇ ਸਾਰਾ। ਬਿਸਮਿਲ੍ਲਾ ਜੀ, ਆਹ ਵੈੜਾ ਜੀ ਦੇਸੀ ਹੈ ਸਾਡਾ, ਮਾਸ਼ਾਅੱਲਾ ਜੀ। ਇਹ ਇਸ ਟਾਈਮ ਜਿਹਦਾ ਦੱਸਿਆ ਦੇਸੀ ਵੈੜਾ ਜੀ, ਬਿਲਕੁਲ ਜੀ ਜੀ। ਇਸ ਟਾਈਮ ਮੂੰਹ ਤੋਂ ਹੈਗਾ ਜੀ 6 ਦੰਦ। ਅੱਛਾ, ਸ਼ਿਗਾ ਮਾਸ਼ਾਅੱਲਾ। ਹਾਂਜੀ, ਮੂੰਹ ਤੋਂ ਹੈਗਾ ਜੀ 6 ਦੰਦ। ਅੱਛਾ ਜੀ। ਤੇ ਵਜ਼ਨ ਹੈਗਾ ਜੀ ਇਹਦਾ 35 ਪਲੱਸ ਜੀ, 30 ਪਲੱਸ ਤੁਸੀਂ ਕਰੋ, 30 ਪਲੱਸ ਜੀ। ਹਾਂ, 30 ਮਣ ਵਜ਼ਨ। ਹਾਂਜੀ, 30 ਪਲੱਸ ਜੀ ਮਾਸ਼ਾਅੱਲਾ। ਉਹ ਤਾਂ ਦਿਸਦਾ ਵੀ ਹੈ ਜੀ, ਵਜ਼ਨ 30 ਪਲੱਸ ਆ ਜੀ। ਹਾਂ ਜੀ, ਆ ਕੈਮਰੇ ਦੇ ਵਿੱਚ ਨਹੀਂ ਹੁੰਦਾ। ਇਹ ਦੇਖ ਲਓ ਜੀ, 100% ਇਹਦੇ ਵਿੱਚ ਕੋਈ ਬ੍ਰਾਹਮਣ ਦਾ ਨਹੀਂ ਜੀ, ਕੋਈ ਇਹਦੇ ਵਿੱਚ ਸਲੱਗਰ ਦਾ ਨਹੀਂਗਾ ਜੀ, ਕੋਈ ਇਹਦੇ ਵਿੱਚ ਕਿਸੇ ਆਪਣਾ ਦੇਸੀ ਆ ਜੀ। ਆ ਦੇਖੋ ਜੀ, ਮੇਰੇ ਬਰਾਬਰ 5 ਫੁੱਟ 8 ਇੰਚ ਮੇਰਾ ਕੱਦ ਆ ਜੀ। ਆ ਢੋਠ ਤੋਂ ਮੈਂ ਵੀ ਹੇਠਾਂ। ਹਾਂਜੀ, ਮਾਸ਼ਾਅੱਲਾ, ਬਿਲਕੁਲ ਦੇਸੀ ਵੈੜਾ ਜੀ। ਇਹ ਤੇ ਜਿਹੜੀ ਖੁਰਾਕ ਹੈ ਨਾ ਜੀ ਸਲੱਗਰ ਨੂੰ ਦੇਣੀ, ਹਾਂ, ਬ੍ਰਾਹਮਣ ਨੂੰ ਦੇਣੀ, ਉਹੀ ਖੁਰਾਕ ਇਹਨੂੰ ਦਿੱਤੀ ਆ ਜੀ। ਵਾਹ ਤੇ ਅਲਹਮਦੁਲਿਲਾ ਜੀ, ਤੁਹਾਡੇ ਸਾਹਮਣੇ ਰਿਜ਼ਲਟ ਆ ਜੀ, ਸਾਰਾ ਜੋ ਵੀ ਹੈ ਜੀ ਸਾਹਮਣੇ। ਆ ਸਾਰਿਆਂ ਤੋਂ ਵੱਡਾ ਸਨੇਹਾ ਜੀ। ਉਹਨਾਂ ਨੇ ਅੱਗੇ ਗੱਲ ਨਹੀਂ ਕਰੀ ਵੀ ਖਵਾਣਾ ਹੀ ਆ ਤੇ ਵਿੱਚੋਂ ਚੋਣ ਗਿਣ ਕੇ ਚੋਣ ਗਿਣ ਕੇ ਕਿਸੇ ਨੂੰ ਅੱਛੇ ਜਾਨਵਰ ਨੂੰ ਖਵਾ ਲਓ। ਉਹ ਮਿਹਨਤ ਹੋਣੀ ਆ ਜੀ, ਮਿਹਨਤ ਹੋਣੀ ਆ। ਕੋਈ ਇਹਦੇ ਉੱਤੇ ਐਕਸਟਰਾ ਮਿਹਨਤ ਨਹੀਂ ਜੀ, ਕੋਈ ਇਹਦੇ ਉੱਤੇ ਕੋਈ ਚੀਜ਼ ਨਹੀਂ। ਜਿਹੜੀ ਸਲੱਗਰ ਤੇ ਕੈਲੇਟੋਨ ਸਲੱਗਰ ਤੇ ਆ ਨਾ ਜੀ, ਜਿਹੜੀ ਬ੍ਰਾਹਮਣ ਤੇ ਆ, ਉਹੀ ਇਹਦੇ ਉੱਤੇ ਮਿਹਨਤ ਆ ਜੀ। ਬਲਕਿ ਉਹਨਾਂ ਨਾਲੋਂ ਇੱਥੇ ਕੁਝ ਮਿਹਨਤ ਘੱਟ ਹੀ ਹੋਏਗੀ, ਉਹ ਮਿਹਨਤ ਵੀ ਇਹਦੇ ਨਾਲੋਂ ਜ਼ਿਆਦਾ ਮੰਗਦੇ ਆ। ਜਿੱਦਾਂ ਤੁਸੀਂ ਅੱਗੇ ਗੱਲ ਕਰਦੇ ਸੀ, ਆ ਲੱਤਾਂ ਨੂੰ ਤੁਸੀਂ ਪਿੱਲਰ ਸੱਦ ਰਹੇ ਸੀ ਵੀ ਬ੍ਰਾਹਮਣ ਦੇ ਉਦਾਂ ਬਣੇ ਹੁੰਦੇ ਆ ਇੰਨਾ ਭਾਰ ਚੱਕਣ ਨੂੰ। ਹਾਂਜੀ, ਵੀ ਉਹ ਬ੍ਰਾਹਮਣ ਸਲੱਗਰ ਦੀਆਂ। ਇਹ ਦੇਸੀ ਸਾਡੇ ਵਹਿੜੇ ਇੰਨਾ ਦੇਖ ਲਓ ਜੀ, ਅੱਲਾਹ ਤਾਲਾ ਦੀ ਕੁਦਰਤ ਨਾ ਜੀ। ਉਹਦੇ ਤੁਹਾਨੂੰ ਦਿਖਾ ਲਏ ਸੀਗੇ ਪਿੱਲਰ,
ਤੇ ਇਹਦੇ ਵਿਚਾਰੇ ਦੇ ਪਿੱਲਰ ਦੇਖ ਲਓ ਜੀ ਹਾਂ। ਉਹਦੇ ਪਿੱਲਰ ਐਡੇ ਮੋਟੇ ਸੀਗੇ ਜੀ ਤੇ ਇਹਦੇ ਵਿਚਾਰੇ ਦੇ ਪਿੱਲਰ ਹੀ ਆ ਬਿਲਕੁਲ ਬਰੀਕ ਬੱਕਰੀਆਂ ਵਰਗੇ ਆ ਜੀ, ਬਰੀਕ ਬਰੀਕ ਹੈਗੇ ਜੀ। ਤੇ ਬਸ ਰੱਬ ਦੀ ਸ਼ਾਨ ਆ ਨਾ ਜੀ, ਅੱਲਾ ਅਲਹਮਦੁਲਿਲਾ ਜੀ। ਅੱਛਾ ਮੋੜ ਕੇ ਲੈ ਆਓ ਜੀ ਇੱਕ ਵਾਰੀ ਆਪੋ ਤੇ ਕਰੀ ਮੋੜ ਕੇ ਸਾਰਾ ਦਿਖਾਲ। ਅੱਛਾ ਜ਼ਫਰ ਸਾਹਿਬ ਇਹਦੀ ਨਸਲ ਦੱਸੋ ਵੀ ਇਹ ਕਿਹੜੀ ਨਸਲ ਆ ਇਹ ਬਣਦੀ? ਇਹ ਦੇਸੀ ਜੀ, ਆਪਣੀ ਪੰਜਾਬ ਦੀ ਦੇਸੀ ਨਸਲ ਆ ਜੀ, ਪਿਓਰ। ਇੱਕ ਅੱਛੀ ਗਾਂ ਦੇ ਵਿੱਚੋਂ ਆ ਜੀ, ਵੱਡੀ ਗਾਂ ਦੇ ਵਿੱਚੋਂ ਬੱਚਾ ਜੀ, ਅੱਛੀ ਗਾਂ ਦਾ। ਹਾਂ ਹਾਂਜੀ, ਤੇ ਦੇਸੀ ਬਛੜਾ ਜੀ ਬਿਲਕੁਲ। ਮਾਸ਼ਾਅੱਲਾ। ਹਾਂਜੀ, ਤੇ ਇਹ ਤੁਹਾਨੂੰ ਕਿੱਦਾਂ ਇਹ ਖਿਆਲ ਆਇਆ ਵੀ ਤੁਸੀਂ ਉਸ ਟਾਈਮ ਇਸ ਬੱਚੇ 'ਚ ਕੋਈ ਗੁਣ ਦੇਖਿਆ ਸੀ ਵੀ ਇਹ ਵਧੂਗਾ, ਜਾਂ ਕੋਈ ਬੱਚਾ ਵੀ ਇਹ ਖੁਰਾਕ ਖਾਵੇ ਤੇ ਵੱਧਦਾ, ਜਾਂ ਕੀ ਤੁਸੀਂ ਨਹੀਂ ਬੱਚਾ ਨਾ ਜੀ ਇਹ ਬਚਪਨ ਤੋਂ ਹੀ ਇਹਦੀ ਗਰੋਥ, ਇਹਦੀ ਹਰ ਚੀਜ਼ ਇਹਦੀ ਅੱਛੀ ਸੀ ਜੀ। ਸਾਰਾ ਕੁਝ ਅੱਛਾ ਸੀਗਾ ਜੀ। ਬਾਕੀ ਖੁਰਾਕ ਉਹ ਦੂਸਰਿਆਂ ਦੇ ਨਾਲ ਹੀ ਖਾਂਦਾ ਰਿਹਾ ਜੀ। ਜਦੋਂ 1 ਸਾਲ ਖੁਰਾਕ ਇਹਨੇ ਦੂਸਰਿਆਂ ਦੇ ਨਾਲ ਖਾਧੀ ਜੀ ਤੇ ਡਿਫਰੈਂਟ ਨਜ਼ਰ ਆਇਆ ਜੀ, ਤੇ ਫਿਰ ਸ਼ੌਕ ਨਾਲ ਸਾਂਭਣਾ ਸ਼ੁਰੂ ਕਰਤਾ ਜੀ। ਤੇ ਫਿਰ ਸਾਨੂੰ ਚੌਰ ਸਾਹਿਬ ਇਹ 15-20 ਲੱਖ ਰੁਪਏ ਦੇ ਬੱਚੇ ਲੈਣ ਦੀ ਲੋੜ ਤਾਂ ਕੋਈ ਨਹੀਂ ਨਹੀਂ। ਅਗਰ ਕੋਈ ਅੱਛੀ ਗਾਏ ਹੋਵੇ ਨਾ ਜੀ ਤੁਹਾਡੇ ਕੋਲ, ਤੇ ਅੱਛੀ ਗਾਏ ਹੋਵੇ ਤੁਹਾਡੇ ਕੋਲ, ਤੇ ਅੱਛਾ ਤੁਹਾਡੇ ਕੋਲ ਕੋਈ ਦੇਸੀ ਬੁੱਲ ਹੋਵੇ ਨਾ ਜੀ, ਅੱਛਾ ਦੇਸੀ ਬੁੱਲ ਹੋਵੇ, ਅੱਛੀ ਕੋਈ ਨਸਲ ਦੀ ਵੱਡੀ ਗਾਂ ਹੋਵੇ ਨਾ ਜੀ, ਤੁਸੀਂ ਉਹਦੇ ਕੋ ਬਰੀਡ ਲੈ ਕੇ, ਉਹਦੇ ਕੋ ਬੱਚਾ ਲੈ ਕੇ ਨਾ ਜੀ, ਤੁਸੀਂ ਉਹਦੇ ਉੱਤੇ ਮਿਹਨਤ ਕਰੋ, ਇਨਸ਼ਾਅੱਲਾ ਅੱਲਾਹ ਤਾਲਾ ਜੀ ਬਰਕਤ ਪਾਉਣ ਵਾਲਾ ਜੀ। ਜ਼ਿੰਦਾਬਾਦ ਜੀ। ਹਾਂਜੀ ਚੌਧਰੀ ਜ਼ਫਰ ਸਾਹਿਬ, ਯਕੀਨ ਕਰੋ ਨਾ, ਸਾਡੀ ਸਰਕਾਰ ਨੂੰ ਚਾਹੀਦਾ ਤੁਹਾਨੂੰ ਕੋਈ ਐਸਾ ਅਵਾਰਡ ਦੇਣ ਨਾ ਜੀ, ਸ਼ਾਬਾਸ਼ ਦਾ, ਕਿ ਤੁਸੀਂ ਸਾਡੇ ਕਿਸਾਨ ਨੂੰ ਇਹ ਸੁਨੇਹਾ ਦਿੱਤਾ, ਇਹ ਸਬਕ ਦਿੱਤਾ, ਉਹ ਰਾਹ ਵਿਖਾਈ ਆ, ਉਹ ਮੋਹਰੀ ਆ ਤੁਸੀਂ, ਉਹ ਖੋਜੀ ਆ, ਉਹ ਖੁਰਾ ਕੱਢਿਆ ਜਿਹੜਾ ਕਿ ਸਾਡੇ ਦਿਮਾਗ 'ਚ ਹੀ ਹੈ ਨਹੀਂ ਸੀ ਵੀ ਬੰਦੇ 20-20 ਲੱਖ ਦਾ ਸਲੱਗਰ ਬ੍ਰਾਹਮਣ ਬੰਦੇ ਲੈ ਰਹੇ ਆ, ਤੇ ਉਸ ਦੇਸੀ ਸਾਡੇ ਘਰ ਦੀ ਬਰੀਡ ਇੱਥੇ ਤੱਕ ਜਾ ਸਕਦੀ ਹੈ। ਜਿਹੜਾ ਲੋਕ ਕਹਿੰਦੇ ਫਲਾਣੇ ਮੁਲਕ ਦਾ, ਸਾਡੇ ਪੰਜਾਬ ਦਾ ਵੈੜਾ ਇਸ ਟਾਈਮ 30 ਮਣ ਤੋਂ ਉੱਤੇ ਮਾਸ਼ਾਅੱਲਾ ਖਲੋਤਾ, ਤੇ ਇਹ ਖੁਰਾਕ ਦੇ ਸਿਰ ਤੇ। ਚੌਧਰੀ ਜ਼ਫਰ ਸਾਹਿਬ ਸਾਡੇ ਵੱਲੋਂ ਤੁਹਾਨੂੰ ਸ਼ਾਬਾਸ਼ ਆ। ਹਾਂਜੀ ਨਹੀਂ, ਬਹੁਤ ਚੰਗਾ ਲੱਗਾ, ਯਕੀਨ ਕਰੋ ਤੁਸੀਂ ਅਲਹਮਦੁਲਿਲਾ ਜੀ, ਅਲਹਮਦੁਲਿਲਾ ਜੀ। ਤੁਸੀਂ ਸਾਡੇ ਪੰਜਾਬ ਦਾ, ਆਪਣੇ ਮੁਲਕ ਪਾਕਿਸਤਾਨ ਦਾ ਨਾਂ ਰੋਸ਼ਨ ਕੀਤਾ ਜੀ। ਬਿਲਕੁਲ ਜੀ। ਆਹ ਤਜਰਬਾ ਕਰਕੇ ਇਹ ਤਜਰਬਾ ਵੀ ਸੀਗਾ ਜੀ, ਸ਼ੌਕ ਵੀ ਸੀਗਾ ਜੀ, ਤੇ ਤਜਰਬਾ ਤੁਹਾਡੇ ਸਾਹਮਣੇ ਆ ਜੀ। ਵਾਹ ਵਾਹ ਵਾਹ, ਤਜਰਬਾ ਤੁਹਾਡੇ ਸਾਹਮਣੇ ਆ ਜੀ, ਕਈ ਸਾਹਮਣੇ। ਬਹਰਾਲ ਜੀ ਸਾਨੂੰ ਆਹ ਸੋਚ ਚਾਹੀਦੀ ਆ, ਤੇ ਇਹ ਸਾਡੇ ਜਿਹੜੇ ਪੰਜਾਬ ਦੇ ਇਦਾਂ ਦੇ ਪੁੱਤਰ ਆ ਜਿਹੜੇ ਕੁਝ ਕਰਨਾ ਚਾਹੁੰਦੇ ਆ, ਕੁਝ ਕਰਕੇ ਵਿਖਾਣਾ ਚਾਹੁੰਦੇ। ਮਿਹਨਤ ਆ ਜੀ, ਮਿਹਨਤ ਕਰਕੇ ਵਿਖਾਇਆ ਵੀ। ਮਿਹਨਤ ਕਰੋ ਜੀ, ਤੇ ਇਨਸ਼ਾਅੱਲਾ ਅੱਲਾਹ ਤਾਲਾ ਦੀ ਜ਼ਾਤ ਰਿਜ਼ਕ ਦੇਗੀ ਜੀ, ਤੁਹਾਨੂੰ ਰੋਜ਼ੀ ਦੇਗੀ। ਇਹ ਜੀ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਕਿੰਨਾ ਵੱਡਾ ਹਿੱਸਾ ਪਾਤਾ। ਇਹ ਸ਼ੌਕ ਨਾਲ ਸਾਂਭਿਆ ਨਾ ਜੀ। ਹਾਂ, ਇਹ ਫਰਕ ਕੱਢਣ ਵਾਸਤੇ ਜੀ, ਕਿ ਇਹ ਫਰਕ ਕੱਢਣ ਵਾਸਤੇ ਕਿ ਬ੍ਰਾਹਮਣ ਦੇ ਉੱਤੇ ਮਿਹਨਤ ਕਰ ਲਓ, ਸਲੱਗਰ ਦੇ ਉੱਤੇ ਮਿਹਨਤ ਕਰ ਲਓ। ਅਸੀਂ ਆਪਣੇ ਦੇਸੀ ਬੱਚੇ ਤੇ ਕਾਤੋਂ ਨਹੀਂ ਕਰ ਸਕਦੇ। ਵਾਹ ਵਾਹ ਵਾਹ, ਅਸੀਂ ਆਪਣੀ ਵਿਰਾਸਤ ਜਿਹੜੀ ਆ ਅਸੀਂ ਉਹਨੂੰ ਗਵਾਉਣ ਡਏ ਆ, ਗਵਾ ਰਹੇ ਆ। ਅੰਗਰੇਜ਼ਾਂ ਦੀਆਂ ਵਿਰਾਸਤਾਂ ਸਾਂਭਣ ਡਏ ਆ ਜੀ। ਵਾਹ ਵਾਹ ਵਾਹ। ਨਹੀਂ ਜੀ, ਇਹ ਦੇਖੋ ਉਹ ਜਿਹੜੀ ਖਲੋਤੇ ਆ ਨਾ ਬਾਹਰਲੇ ਮੁਲਕ ਦੀ ਬਰੀਡ, ਉਹਨਾਂ ਵਿੱਚੋਂ ਸਾਰਿਆਂ ਚੋਂ ਮਾਸ਼ਾਅੱਲਾ ਰੋਬ ਇਹਦਾ ਬਹੁਤਾ, ਸਾਡੇ ਦੇਸੀ ਬਰੀਡ ਦਾ ਪੰਜਾਬ। ਬਹੁਤ ਵੱਡੀ ਖਿਦਮਤ ਆ ਜ਼ਫਰ ਸਾਹਿਬ, ਬੜੀ ਵੱਡੀ ਖਿਦਮਤ ਆ ਤੁਹਾਡੀ। ਇਹ ਅੱਲਾਹ ਤਾਲਾ ਕਬੂਲ ਕਰੇ ਤੇ ਸਾਨੂੰ ਇਹਦੀ ਹੋਰ ਸਮਝ ਦੇਵੇ ਜੀ। ਮਿਸਾਲ ਦੇ ਤੌਰ ਤੇ ਮੈਂ ਗੱਲ ਇਹ ਕਰਨਾ ਚਾਹੁੰਦਾ ਵੀ ਜਿਹੜੇ ਸਾਡੇ ਸਰਕਾਰੀ ਅਦਾਰੇ ਆ, ਇੱਥੇ ਮੇਰੇ ਲਾਗੇ ਰਹੋ, ਜਿਹੜੇ ਕੋਈ ਵੱਡੇ ਡਾਕਟਰ ਆ, ਉਹ ਆਣ ਇੱਥੇ ਆ ਕੇ ਦੇਖਣ ਵੀ ਜੇ ਤਾਂ ਕੋਈ ਖਾਸ ਨਸਲ ਆਏ ਸਾਡੇ ਪੰਜਾਬ ਦੀ, ਤੇ ਫਿਰ ਸਾਨੂੰ ਦੱਸਿਆ ਜਾਵੇ, ਫਿਰ ਅਸੀਂ ਇਹ ਨਸਲ ਪਾਲੀਏ। ਬਿਲਕੁਲ ਬਿਲਕੁਲ, ਕਿਉਂਕਿ ਇਹ ਹੋ ਸਕਦਾ ਨਾ ਜੀ ਸਾਡੇ ਦੇਸੀਆਂ ਦੇ ਵਿੱਚ ਵੀ ਕੋਈ ਵੰਡ ਹੋਵੇ। ਹਾਂਜੀ, ਉਹਦੀ ਵੰਡ ਕਰਨ ਆ ਕੇ ਡਾਕਟਰ ਦੱਸਣ ਵੀ ਇਹ ਵੱਖਰੀ ਨਸਲ ਆ, ਤੇ ਸਾਨੂੰ ਕੀ ਲੋੜ ਆ 20-20 50-50 ਲੱਖ ਲਾਣ ਦੀ, ਫਿਰ ਅਸੀਂ ਆਪਦੇ ਘਰ ਦੇ ਬੱਚੇ ਪਾਲੀਏ ਤੇ ਆਪਦਾ ਕਮਾਈ ਕਰੀਏ। ਅੱਛਾ ਜ਼ਫਰ ਸਾਹਿਬ, ਇਸ ਤੋਂ ਇਲਾਵਾ ਵੀ ਕੋਈ ਦੇਸੀ ਵੈੜਾ ਹੈ? ਹਾਂਜੀ ਹਾਂਜੀ, ਉਹ ਦਿਖਾਓ। ਤੁਹਾਨੂੰ ਦਿਖਾਲਦੇ ਆ ਜੀ ਵੈੜਾ। ਇਹ ਸਾਡਾ ਹੈ ਤੇ ਮਲਾਜ ਸ਼ਰੀਫ ਦਾ ਜੀ। ਅੱਛਾ ਮਾਸ਼ਾਅੱਲਾ। ਹਾਂਜੀ, ਹੈ ਤੇ ਸਾਡਾ ਮਲਾਜ ਸ਼ਰੀਫ ਦਾ ਜੀ। ਅਸੀਂ ਐਤਕੀ ਇਹ ਮਲਾਜ ਵਾਸਤੇ ਰੱਖਿਆ ਸੀਗਾ ਜੀ। ਮਾਸ਼ਾਅੱਲਾ। ਹਾਂਜੀ, ਮੂੰਹ ਚ ਦੁੰਦਾ ਜੀ, ਤੇ ਆਹ ਦੇਖ ਲਓ ਤੁਹਾਡੇ ਸਾਹਮਣੇ ਆ ਜੀ। ਤੇ ਇਹਦੀ ਮਾਂ ਵੀ ਸਾਡੇ ਕੋਲ ਹੀ ਆ ਜੀ, ਮੇਰੇ ਘਰ ਦਾ ਵੈੜਾ ਜੀ, ਸਾਰਾ ਕੁਝ। ਹਾਂਜੀ, ਆਪਣੀ ਮੇਰੀ ਘਰ ਦੀ ਬਰੀਡ ਆ ਜੀ ਮਾਸ਼ਾਅੱਲਾ। ਇਹ ਮੂੰਹ ਚੋਂ ਕਿਵੇਂ ਆ ਜੀ ਇਸ ਟਾਈਮ? ਇਹ 2 ਦੰਦ ਆ ਜੀ। ਅੱਛਾ, ਦੋਂਦਾ ਮਾਸ਼ਾਅੱਲਾ। ਤੇ ਇਸ ਟਾਈਮ ਵਜ਼ਨ ਕਿੰਨਾ ਹੋਣਾ ਜੀ ਇਹਦਾ? ਵਜ਼ਨ ਹੋਏਗਾ ਇਹਦਾ ਤਕਰੀਬਨ 12 ਮਣ, 12-13 ਮਣ ਹੋਏਗਾ ਮਾਸ਼ਾਅੱਲਾ ਜੀ। ਕੀ ਬਾਤ ਹੈ ਜੀ, ਤੁਸੀਂ ਝੂਠ ਨੂੰ ਸੱਚ ਕਰਤਾ ਜੀ। ਅਲਹਮਦੁਲਿਲਾ ਜੀ। ਹਾਂਜੀ ਜੀ। ਨਹੀਂ ਜੀ, ਤੁਸੀਂ ਇਸ ਟਾਈਮ ਪਹਿਲੇ ਬੰਦੇ ਆ ਜਿਨ੍ਹਾਂ ਨੇ ਖੁਰਾਕ ਆ ਨਾ ਜੀ, ਜਿੱਦਾਂ ਆਪਣੀ ਸਾਂਭੋ ਨਾ ਜੀ। ਹਾਂਜੀ, ਜਿੰਨੀ ਮਿਹਨਤ ਕਰੋਗੇ ਨਾ ਜੀ, ਓਨਾ ਹੀ ਫਲ ਮਿਲੇਗਾ ਜੀ ਤੁਹਾਨੂੰ। ਮਾਸ਼ਾਅੱਲਾ, ਤੁਸੀਂ ਨਾ ਜੀ ਇਸ ਟਾਈਮ ਸਾਡੇ ਪੰਜਾਬ ਦਾ ਨਾਂ ਉੱਚਾ ਕੀਤਾ ਜੀ। ਹਾਂਜੀ ਹਾਂਜੀ, ਸਰਕਾਰ ਦਾ ਤਾਂ ਪਤਾ ਨਹੀਂ ਹੈ, ਅਸੀਂ ਤੁਹਾਨੂੰ ਨਾ ਜੀ ਪੱਗ ਬੰਨਾਂਗੇ ਜ਼ਰੂਰ ਇਨਸ਼ਾਅੱਲਾ, ਵੀ ਦੱਸਾਂਗੇ ਵੀ ਸਾਡੇ ਪੰਜਾਬ ਦੀ ਖਿਦਮਤ ਕੀਤੀ ਆ, ਵੀ ਆਪਦੀ ਨਸਲ ਨੂੰ ਯਾਰ ਕਿੱਥੇ ਬਣਾ ਕੇ ਦੇਖੋ। ਤੁਸੀਂ ਦੇਸੀ ਵਹਿੜਾ ਤੇ 12-13 ਮਣ ਤੇ ਲੈ ਗਏ ਆ ਮਾਸ਼ਾਅੱਲਾ, ਅੱਗੇ ਤੁਹਾਨੂੰ ਵਿਖਾਇਆ। ਤੇ ਗੱਲ ਇਹ ਸੀਗੀ ਵੀ ਸਾਡੇ ਨਾ ਜੀ ਇੱਥੇ
ਉਹ ਬ੍ਰਾਹਮਣ ਵੀਰ ਖਾ ਕੇ ਨਾ ਤੇ ਉਹ ਬੱਚੇ ਜੰਮਦੇ 30 ਲੱਖ 20 ਲੱਖ 15 ਲੱਖ ਹਾਂਜੀ ਵੇਚ ਰਹੇ ਆ ਬਿਲਕੁਲ ਤੇ ਸਾਡੇ ਲੋਕ ਜੇ ਆਪਣੀ ਬਰੀਡ ਨੂੰ ਸਾਂਭਣ ਤੇ ਇਹ ਕਿਸੇ ਨਸਲ ਤੋਂ ਘੱਟ ਆ ਜੀ ਇਸ ਸਾਂਭਦੇ ਨਹੀਂਗੇ ਨਾ ਜੀ ਸਾਂਭਦੇ ਨਹੀਂ ਲਾਲਚ ਕਰਦੇ ਆ ਜੀ ਸਾਂਭਦੇ ਨਹੀਂਗੇ ਹੈਗੇ ਜੀ ਲੇਕਿਨ ਤੁਸੀਂ ਇਹ ਕੈਲੇਟੋਨ ਸਲੱਗਰ ਨਾਲੋਂ ਬ੍ਰਾਹਮਣ ਨਾਲੋਂ ਕਿਸੇ ਇੰਪੋਰਟਡ ਬੱਚੇ ਨਾਲੋਂ ਖਰਚਾ ਘੱਟ ਮੰਗਣਗੇ ਜੀ ਅੱਛਾ ਖਰਚਾ ਘੱਟ ਮੰਗਦੇ ਆ ਜੀ। ਵਾਹ 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 ਖਰਚਾ ਵੀ ਉਸ ਤੋਂ ਘੱਟ ਆ ਹਾਂਜੀ ਖਰਚਾ ਵੀ ਉਸ ਤੋਂ ਘੱਟ ਹੋਏਗਾ ਜੀ ਮਾਸ਼ਾਅੱਲਾ ਜੀ ਅੰਜਮ ਭਾਈ ਜਿਸਲੇ ਕੰਮ ਸ਼ੁਰੂ ਕੀਤਾ ਸੀ ਨਾ ਜੀ ਮੈਂ ਸਿਰਫ ਇਹ 4 ਬੱਚਿਆਂ ਤੋਂ ਕੰਮ ਸ਼ੁਰੂ ਕੀਤਾ ਸੀਗਾ ਜੀ ਅੱਛਾ ਮਾਸ਼ਾਅੱਲਾ ਹਾਂਜੀ ਇਹ 4 ਬੱਚਿਆਂ ਤੋਂ ਕੰਮ ਸ਼ੁਰੂ ਕੀਤਾ ਸੀਗਾ ਜੀ ਇਹ ਸ਼ੌਕ ਇਦਾਂ ਦਾ ਜੀ ਕਿ ਮੈਂ ਆ ਕੇ 2-2 ਮਹੀਨੇ ਵੀ ਇੱਥੇ ਆਪਣੇ ਸ਼ੈਡ ਤੇ ਰਹਿ ਨਾ ਮੈਂ ਕਦੀ ਅੱਡੇ ਤੱਕ ਨਹੀਂ ਗਿਆ ਜੀ ਵਾਹ ਵਾਹ ਐਸ ਕਦੀ 4 ਦੀਵਾਰੀ ਚ ਬਾਹਰ ਨਹੀਂ ਗਿਆ ਜੀ ਇਹ ਨਾ ਜੀ ਇਹ ਉਹਦਾ ਭਰਾ ਆ ਜੀ ਅੱਛਾ ਉਹ ਦੇਸੀ ਮਾਂ ਤੋਂ ਜੀ ਅੱਛਾ ਦੇਸੀ ਨਹੀਂ ਨਹੀਂ ਜੀ ਕਾਲੇ ਸਲੱਗਰ ਦਾ ਜੀ ਅੱਛਾ ਸਲੱਗਰ ਦਾ ਭਰਾ ਇਹ ਸਲੱਗਰ ਦਾ ਭਰਾ ਆ ਜੀ ਤੇ ਇਹਦੀ ਉਮਰ ਹੈਗੀ ਆ ਜੀ 11 ਮਹੀਨੇ ਮਾਸ਼ਾਅੱਲਾ ਇਹ ਬਣੂਗਾ ਹਾਂਜੀ ਇਹਦੀ ਉਮਰ ਹੈਗੀ ਆ ਜੀ 11 ਮਹੀਨੇ ਇਹ ਇੰਪੋਰਟਡ ਬੱਚਾ ਜੀ ਮੂੰਹ ਉਹਨੂੰ ਕਰੀ ਹਾਂਜੀ ਇਹ ਇੰਪੋਰਟਡ ਬੱਚਾ ਆ ਵਿਸਕੀ 60/1 ਵਾਹ 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 ਨਹੀਂ ਇਹ ਉਹ ਬਣੂਗਾ ਕੈਲੇਟੋਨ ਸਲੱਗਰ ਸੀਗਾ ਜੀ ਹਾਂ ਉਹਦੀ ਮਾਂ ਦੇ ਉੱਤੇ ਪਹਿਲੇ ਸੂਏ ਦਾ ਉਹ ਜੀ ਦੂਸਰੇ ਸੂਏ ਦਾ ਆਇਆ ਜੀ ਮਾਸ਼ਾਅੱਲਾ ਹਾਂਜੀ ਇਹ ਕੈਲੇਟੋਨ ਸਲੱਗਰ ਨਹੀਂ ਬਣੂਗਾ ਦਾ ਭਰਾ ਆ ਜੀ ਵਿਸਕੀ 60/1 ਮਾਸ਼ਾਅੱਲਾ 11 ਮਹੀਨੇ ਦੀ ਉਮਰ ਆ ਜੀ ਇਹ ਹਜੇ ਦੁੱਧ ਪੀਂਦਾ ਜੀ ਆਪਣੀ ਮਾਂ ਦਾ ਅੱਛਾ ਹਾਂਜੀ ਇਹ ਮਾਂ ਨੂੰ ਫਿਰ ਕਿਤੇ ਉੱਚਾ ਖੜਾ ਕੇ ਪੀਂਦਾ ਹੈ ਦੁੱਧ ਪੀਂਦਾ ਇਹ ਮਾਂ ਦੀ ਆ ਉਹ ਸਾਹਮਣੇ ਖੜੀ ਹੈ ਜੀ ਅੱਛਾ ਮਾਂ ਵੀ ਕੱਦ ਵਾਲੀ ਹੈ ਮਾਂ ਉਹ ਸਾਹਮਣੇ ਖੜੀ ਹੈ ਜੀ ਅੱਛਾ 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 ਮਾਂ ਇਹਦੀ ਉਹ ਸਾਹਮਣੇ ਖੜੀ ਹੈ ਜੀ ਵਾਹ ਵਾਹ ਉਹ ਸਿਰਫ ਗਾਈਆਂ ਦਾ ਮਕਸਦ ਹੈਗਾ ਜੀ ਕਿ ਗਾਈਆਂ ਪੇਟ ਸਾਫ਼ ਦੀਆਂ ਜੀ ਅੱਛੀ ਨਸਲ ਦੀਆਂ ਗਾਈਆਂ ਲੈਣੀਆਂ ਹੱਡ ਪੈਰ ਵਾਲੀਆਂ ਪੇਟ ਸਾਫ਼ ਦੀਆਂ ਕਿ ਜੋ ਉਹਨਾਂ ਨੂੰ ਰਖਾਉਣਾ ਨਾ ਜੀ ਅਲਹਮਦੁਲਿਲਾ ਉਹੀ ਰਿਜ਼ਲਟ ਆਹ ਰੰਗ ਜੀ ਬੜਾ ਸੋਹਣਾ ਰੰਗ ਆ ਜਿਵੇਂ ਹੁੰਦਾ ਨਹੀਂ ਉਹਦਾ ਹਾਂਜੀ ਉਹ ਰੰਗ ਦਿਖਾਇਓ ਜੀ ਇਹ ਕਿਹੜੀ ਨਸਲ ਆ ਇਹ ਜੁਮਾਨਜੀ ਜੀ ਕੀ ਜੀ ਇਹ ਜੁਮਾਨਜੀ ਇੰਪੋਰਟਡ ਆ ਜੀ ਅੱਛਾ ਇਹ ਵੀ ਵਜ਼ਨ ਵਾਲਾ ਹੁੰਦਾ ਹਾਂਜੀ ਹਾਂਜੀ ਇਹ ਵੀ ਬ੍ਰਾਹਮਣ ਚੋਂ ਆ ਜੀ ਅੱਛਾ ਬ੍ਰਾਹਮਣ ਦੀ ਨਸਲ ਆ ਠੀਕ ਇਹ ਜਿੰਨੇ ਵੀ ਆ ਨਾ ਜੀ ਇੰਪੋਰਟਡ ਹਾਂ ਹਾਂ ਸਾਰੇ BRC ਬ੍ਰਾਹਮਣ ਆ ਜੀ ਠੀਕ ਹੈ ਜੀ 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 ਅੱਛਾ ਅਸੀਂ ਜ਼ਿਆਦਾ ਇਸਤੇਮਾਲ ਕਰਦੇ ਹਾਂ ਜੀ BRC ਦੇ ਸੇਮਨ ਜੀ ਥੋੜੀ ਉਮਰ ਹੈ ਦੀ ਇਹਦੀ ਉਮਰ ਹੈਗੀ ਆ 18 ਕੁ ਮਹੀਨੇ ਦੀ 18 ਕੁ ਮਹੀਨੇ ਆ ਜੀ ਹਾਂ ਮਾਸ਼ਾਅੱਲਾ ਇਹਨਾਂ ਦੇ ਡੰਗਰ ਦੇਖ ਕੇ ਨਾ ਜੀ ਆਹ ਵਹਿੜੇ ਦੇਖ ਕੇ ਸਾਨੂੰ ਆਪਣੇ ਤਾਂ ਹੁਣ ਮੁਰਗੀਆਂ ਹੀ ਲੱਗ ਰਹੀਆਂ ਜੀ ਮੈਨੂੰ ਲੱਗ ਰਿਹਾ ਮੈਂ ਜਾ ਕੇ ਆਪਣੇ ਇਹ ਵੀ ਬ੍ਰਾਹਮਣ ਆ ਜੀ ਅੱਛਾ ਮਾਸ਼ਾਅੱਲਾ ਇਹ ਡੀ ਕੰਪਨੀ ਦਾ ਸਾਰੋ ਆ ਜੀ ਇੱਕ ਸੇਮਨ ਹਾਂ ਹਾਂ ਹਾਂਜੀ ਰੰਗ ਹਾਂਜੀ ਹੂੰ ਇਹਦੀ ਏਜ ਹੈਗੀ ਆ ਤਕਰੀਬਨ 13 ਕੁ ਮਹੀਨੇ ਹੋਣੀ ਆ ਜੀ ਖਰਗੋਸ਼ ਜਿਹਾ ਹਾਂਜੀ 13 ਮਹੀਨੇ ਹੋਣੀ ਮਾਸ਼ਾਅੱਲਾ ਹਾਂਜੀ। ਹੈ ਹਾਂਜੀ ਇਹਦੀ ਵੀ ਮਾਂ ਹੈ ਹਾਂਜੀ ਇਹਦੀ ਮਾਂ ਵੀ ਹੈ ਇਹ ਵੀ ਦੁੱਧ ਪੀਂਦਾ ਹਾਂਜੀ ਅੱਛਾ ਮਾਸ਼ਾਅੱਲਾ ਵਾਹ ਬਈ ਵਾਹ ਵਾਹ ਬਈ ਵਾਹ ਅੱਛਾ ਥੋੜੀ ਥੋੜੀਆਂ ਇਸ ਪਾਸੇ ਲਵੇ ਵੈੜੇ ਵੀ ਹੈ ਹਾਂਜੀ ਹਾਂਜੀ ਸਾਰੇ ਛੋਟੇ ਤੋਂ ਛੋਟੇ ਛੋਟੇ ਆ ਵੀ ਖੜਾ ਕਰਿਓ ਜੀ ਇਹ ਸੱਟ ਲੱਗੀ ਇਹਨੂੰ ਬੈਠਾ ਰਹਿਣਾ ਅੱਛਾ ਅੱਛਾ ਬੈਠਾ ਰਹਿਣ ਬੈਠਾ ਰਹਿਣ ਇਹ ਵੀ ਕੈਲੇਟੋਨ ਸਲੱਗਰ ਸੀਗਾ ਜੀ ਹਾਏ 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 ਇਹ ਮੇਰਾ ਤਕਰੀਬਨ 18 ਮਨ ਦਾ ਵੈੜਾ ਸੀਗਾ ਜੀ ਮਾਸ਼ਾਅੱਲਾ 18 ਮਨ ਦਾ ਵੈੜਾ ਸੀਗਾ ਇਹਦੇ ਪੈਰ ਤੇ ਨਾ ਜੀ ਸੱਟ ਲੱਗ ਗਈ ਉਹ ਖਾਲੀ 'ਚ ਡਿੱਗ ਗਿਆ ਓਹੋ ਡਰ ਕੇ ਨਾ ਜੀ ਹਾਂ ਹਾਂ ਨੱਸਿਆ ਤੇ ਬੰਦੇ ਮੁੰਡਿਆਂ ਕੋ ਛੁੱਟ ਕੇ ਨਾ ਜੀ ਡਰ ਕੇ ਨੱਸਿਆ ਤੇ ਇਹਦੇ ਸੱਟ ਲੱਗ ਗਈ 18 ਮਨ ਦਾ ਵੈੜਾ ਸੀਗਾ ਜੀ ਹੁਣ ਅੱਲਾ ਕਰੇ ਕੋ ਠੀਕ ਹੈ ਹਾਂਜੀ ਅੱਗੇ ਨੂੰ ਬਿਹਤਰ ਹੈ ਦੇਖੋ ਆ ਗੱਲਾਂ ਵੀ ਨਾਲ ਹੁੰਦੀਆਂ ਹਾਂਜੀ ਇਹ ਵੀ ਨਾਲ ਇਹ ਸਾਰੇ ਜੀ ਇਹ ਵੀ ਬ੍ਰਾਹਮਣ ਆ ਜੀ ਅੱਛਾ ਇਹ ਵੀ ਬ੍ਰਾਹਮਣ ਹਾਂਜੀ ਮਾਸ਼ਾਅੱਲਾ ਤੇ ਸਿੰਘਾਂ ਵਾਲਾ ਵਿੱਚ ਕਿੱਥੋਂ ਆ ਗਿਆ ਇਹ ਹਾਫਿਜ਼ ਸਾਹਿਬ ਦਾ ਸ਼ੌਕ ਆ ਜੀ ਇਹ ਕੁਰਬਾਨੀ ਦਾ ਜੀ ਘਰ ਦੀ ਦਾ ਅੱਛਾ ਉਹਨਾਂ ਨੇ ਸਿੰਘਾਂ ਵਾਲੇ ਬੱਚੇ ਨਾ ਇਹ ਥਰੀ ਆ ਜੀ ਰਾਜਸਥਾਨੀ ਹੂੰ ਇੰਡੀਆ ਦਾ ਨਹੀਂ ਜਿਹੜਾ ਜੀ ਹਾਂ ਇਹ ਸਾਰੇ ਉਧਰ ਹੈਗੇ ਆ ਜੀ ਕਰਾਚੀ ਵਾਲੀ ਸਾਈਡ ਤੋਂ ਮਿਲਦੇ ਜੀ ਅੱਛਾ 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 ਹਾਂਜੀ ਇਹ ਰਾਜਸਥਾਨੀ ਇਹ ਘਰ ਦੀ ਕੁਰਬਾਨੀ ਵਾਸਤੇ ਜੀ ਅੱਛਾ ਇਹਦਾ ਘਰ ਦੀ ਇਹਦਾ ਨਹੀਂ ਬਰੀਡ ਇਹ ਕਿ ਮੁੱਲ ਲਿਆਂਦਾ ਹੈ ਨਹੀਂ ਇਹ ਲਿਆ ਪਿੱਛੋਂ ਮੋਲਾ ਮਾਂ ਵੀ ਇਹਦੀ ਕੋਲ ਖੜੀ ਆ ਮਾਂ ਵੀ ਹੈ ਇਹਦੀ ਮਾਂ ਵੀ ਇਹਦੀ ਕੋਲ ਖੜੀ ਆ ਗਾਂ ਇਹਦੀ ਬਰੀਡ ਕਰਵਾਉਣ ਡਏ ਆ ਗਾਂ ਇਹਦਾ ਭਰਾ ਹੈਗਾ ਮੇਰੇ ਕੋ ਛੋਟਾ ਅੱਛਾ ਹਾਂਜੀ ਮਾਸ਼ਾਅੱਲਾ ਬਹੁਤ ਸੋਹਣਾ ਸ਼ੌਕ ਹੈ ਜੀ ਅੱਛਾ ਤੁਸੀਂ 2-4 ਵੈੜਿਆਂ ਤੋਂ ਸ਼ੁਰੂ ਕੀਤਾ ਸੀ ਹੈ ਹਾਂਜੀ ਫਿਰ ਗਾਂ ਵਧਾਏ ਤੇ ਅੱਜ ਹਾਂਜੀ, ਮਾਸ਼ਾਅੱਲਾ ਕਿੰਨੇ ਵੈੜੇ ਆ ਜੀ ਮੇਰੇ ਕੋ ਅਲਹਮਦੁਲਿਲਾ ਜੀ ਇਸ ਟਾਈਮ 48 ਜਿਹੜੇ ਹੈਗੇ ਆ ਜੀ ਆਪਣੇ ਹੈਗੇ ਆ ਵੱਡੇ ਵੈੜੇ ਮਾਸ਼ਾਅੱਲਾ 48 ਵੱਡੇ 48 ਕੁ ਵੱਡੇ ਵੈੜੇ ਆ ਜੀ ਤੇ ਬਾਕੀ ਜਿਹੜੇ ਛੋਟੀ ਬਰੀਡ ਆ ਜੀ ਉਹ ਵੱਖਰੀ ਆ ਜੀ ਉਹ ਵੱਖਰੀ ਹੈ ਲਓ ਜੀ ਰੱਬੀ ਸਾਡੇ ਖਲੋਤਿਆਂ ਨਾ ਬੱਚਿਆਂ ਨੂੰ ਵੈੜਿਆਂ ਨੂੰ ਵੰਡਾ ਪਾਣ ਲੱਗਿਆ ਤੇ ਉਹ ਪੁੱਛਦੇ ਆ ਚੌਧਰੀ ਜ਼ਫਰ ਸਾਹਿਬ ਨੂੰ ਵੀ ਇਹ ਕੀ ਪਾਇਆ ਇਹ ਕਿੱਦਾਂ ਤਿਆਰ ਕਰਦੇ
ਭਾਈ ਇਹਦੇ ਵਿੱਚ ਹੈ ਚਣਿਆਂ ਦਾ ਕਰਾ, ਅੱਛਾ ਜੀ, ਸੋਇਆਬੀਨ ਦਾ ਛਿਲਕਾ, ਅੱਛਾ ਜੀ, ਚੌਕਰ, ਅੱਛਾ ਜੀ, ਆਪਣੀ ਕੋਲੂ ਦੀ ਖਾਲ ਅੱਛਾ ਜੀ, ਤੇ ਗੰਦਮ ਦਾ ਦਲੀਆ। ਮਾਸ਼ਾਅੱਲਾ। 4 ਚੀਜ਼ਾਂ ਜੀ। 4 ਛੇਵਾਂ। 5 ਹਾਂਜੀ। ਆ ਖੁਰਲੀ ਇਹ ਜਿਹੜੀ ਇੰਨਾ ਕੁ ਇਹ ਡੱਬਾ ਹਾਂਜੀ। ਇਹ ਕਿੰਨੇ 2 ਬੈੜਿਆਂ ਵਾਸਤੇ? 2 ਵੈੜਿਆਂ ਵਾਸਤੇ। ਇੱਕ ਪਰਲੇ ਪਾਸੇ ਕੁਰਲੇ ਇੱਕ ਪਾਸੇ। ਪਾਸਲੇ ਪਾਸੇ ਕੁਰਲੇ ਇਹ ਮਾਸ਼ਾਅੱਲਾ ਇਹ ਵਜ਼ਨ ਚ ਇਸ ਟਾਈਮ ਕਿੰਨਾ ਹੋਣਾ ਹੈ? ਇਹ ਵਜ਼ਨ ਚ 110 ਕਿਲੋ ਆ ਜੀ। 110 ਕਿਲੋ ਇੱਕ ਟਾਈਮ ਚ ਪਾ ਰਹੇ ਤੁਸੀਂ? ਹਾਂਜੀ। ਮਾਸ਼ਾਅੱਲਾ। ਫਿਰ ਐਵੇਂ ਤੇ ਨਹੀਂ ਨਾ ਐਡੇ ਐਡੇ ਵਜੂਦ ਬਣਦੇ? 110 ਕਿਲੋ ਆ ਜੀ। 110 ਕਿਲੋ ਜੀ। ਇਹ 4 ਕਿਲੋ ਜਿਹੜੇ ਵੱਡੇ ਵੈੜੇ ਆ ਨਾ ਜੀ, 4 ਕਿਲੋ ਫੀ ਵਾੜੇ ਦੀ ਵੈੜ, 8 ਕਿਲੋ ਇੱਕ ਖੁਰਲੀ ਦੀ, ਇੱਕ ਖੁਰਲੀ ਦੇ ਵਿੱਚ ਨਾ ਜੀ ਮੁੰਡਿਆਂ ਨੇ ਬਾਲਟੀਆਂ ਨਾਪੀਆਂ ਜੀ, ਸਾਰਾ ਨਾਪਿਆ ਜੀ। 8 ਕਿਲੋ ਇੱਕ ਖੁਰਲੀ ਦੇ ਵਿੱਚ ਪਾਉਣਾ ਜੀ। ਅੱਛਾ ਇਹ ਇਕੱਠਾ ਇੱਕ ਥਾਂ ਤੇ ਤਿਆਰ ਹੋ ਰਿਹਾ? ਇਕੱਠਾ ਇੱਕ ਥਾਂ ਤੇ ਤਿਆਰ ਹੋ ਰਿਹਾ ਜੀ। ਇੱਥੋਂ ਬਾਲਟੀ ਭਰ ਭਰ ਕੇ ਸਾਰੀਆਂ ਖੁਰਲੀਆਂ ਦੇ ਵਿੱਚ ਪਾਉਣੇ ਆ ਜੀ। ਫੇ ਇਹਨਾਂ ਦੇ ਵਿੱਚ ਪਾਣੀ ਪੈਣਾ ਜੀ। ਫੇ ਇਹਨਾਂ ਦਾ ਜਿੱਦਾਂ ਨਾ ਜੀ ਇੱਕ ਤੁਸੀਂ ਹਲਵਾ ਟਾਈਪ ਨਹੀਂ ਤਿਆਰ ਕਰਦੇ ਜੀ, ਪਤਲਾ ਜਿਹਾ ਕਰਕੇ ਜਿੱਦਾਂ ਦਾ ਜੀ, ਇਦਾਂ ਦਾ ਬਿਲਕੁਲ ਹਲਵਾ ਟਾਈਪ ਕਰ ਦੇਣਾ ਜੀ। ਤੇ ਸਿਰਫ 40 ਮਿੰਟ ਇਹ ਜਾਨਵਰ ਨੂੰ ਖੁਰਲੀ ਦੇ ਉੱਤੇ ਰੱਖਣਾ ਜੀ। ਅੱਛਾ। ਕੋਸ਼ਿਸ਼ ਕਰਨੀ ਕਿ 40 ਮਿੰਟ ਦੇ ਵਿੱਚ ਖਾ ਲਵੇ। ਅਗਰ 40 ਮਿੰਟ ਦੇ ਵਿੱਚ ਤੁਹਾਡਾ ਜਾਨਵਰ ਖੁਰਾਕ ਨਹੀਂ ਖਾਂਦਾ, ਫਿਰ ਜਾਨਵਰ ਨੂੰ ਤੁਹਾਡੇ ਨੂੰ ਕੋਈ ਮਸਲਾ ਆ, ਉਹਦੀ ਕੋਈ ਡਿਵਰਮਿੰਗ ਕਰਵਾਓ, ਉਹਨੂੰ ਕੁਝ ਵੀ ਕਰਵਾਓ। 40 ਮਿੰਟ ਦੇ ਉੱਤੇ ਜਾਨਵਰ ਨੂੰ ਖੁਰਾਕ ਤੋਂ ਪਹਿਲੇ ਖੁਰਾਕ ਮੁਕੰਮਲ ਕਰਨੀ ਚਾਹੀਦੀ ਆ। ਮੁਕੰਮਲ ਕਰਕੇ ਜਿਹੜਾ ਆ ਇਹ ਕਿੰਨੇ ਡੰਗਰਾਂ ਵਾਸਤੇ? ਇਹ ਹੈਗਾ ਜੀ 26 ਜਾਨਵਰਾਂ ਵਾਸਤੇ। 38 ਜਾਨਵਰਾਂ ਵਾਸਤੇ 110 ਕਿਲੋ। ਹਾਂਜੀ 110 ਕਿਲੋ ਹੈਗਾ ਜੀ 38 ਜਾਨਵਰਾਂ ਵਾਸਤੇ। 8 ਕਿਲੋ ਜੋ ਪੈਣਾ? ਹਾਂਜੀ ਹੈ 130 ਕਿਲੋ ਕੱਲ ਦੀ ਜਿਹੜੀ ਮੈਂ ਵਧਾਈ ਆ। ਹਾਂ 130 ਕਿਲੋ ਹੋ ਗਿਆ। ਚਲੋ ਇਹ ਅਸੀਂ ਆ ਦੇਖੋ ਨਾ ਇਦਾਂ ਡੱਬੇ ਜੇ ਬਣੇ ਆ, ਸਾਰੀ ਖੁਰਲੀ ਆ। ਹਾਂਜੀ ਇੱਕ ਉਧਰ ਵੱਜਣਾ ਜੀ, ਇੱਕ ਉਧਰ ਵੱਜਣਾ ਜੀ, ਇੱਕ ਉਧਰ ਵੱਜਣਾ ਜੀ, ਇੱਕ ਉਧਰ ਵੱਜਣਾ ਤੇ ਇੱਕ ਥਾਂ ਤੇ ਭਿੱਜ ਗਿਆ ਜੀ। ਇਹ ਤੋਂ ਹੁਣ ਨਾਪ ਕੇ ਅੱਗੇ ਸਾਰਿਆਂ ਨੂੰ ਪਾਉਣਾ ਜੀ। ਚਲੋ ਇਹ ਪਾਂਦਾ ਅਸੀਂ ਨਾਲ ਦਿਖਾਉਂਦੇ ਰਹਿੰਦੇ ਆ। ਬੜਾ ਸੋਹਣਾ ਫਾਰਮ ਆ ਜੀ, ਜਿਹਦੇ ਤੇ ਢੱਗੇ ਖਲੋਂਦੇ। ਇੱਕ ਤੁਲਕਦੇ ਨਹੀਂ ਇਤੋਂ? ਹਾਂਜੀ ਇਹ ਉਦਾਂ ਨਾ ਜੀ ਜਿਸਲੇ ਨਵਾਈ ਦੇ ਨਾ ਜੀ, ਜਾਂ ਇੱਕ ਦੂਸਰੇ ਦੇ ਨਾਲ ਢੁੱਡ ਮਾਰਿਆ ਕਿ ਤਿਲਕ ਗਿਆ ਜੀ, ਕੋਈ ਮਸਲਾ ਉਸਨੇ ਮਸਲਾ ਇਹਦੇ ਉੱਤੇ ਨਾ ਜੀ, ਫੇਰ ਇੱਕ ਬੜਾ ਈਜ਼ੀ ਹੋ ਕੇ ਜਾਨਵਰ ਤੁਸੀਂ ਜੁੱਤੀ ਲਾ ਕੇ ਦੇਖੋ ਨਾ, ਬਿਲਕੁਲ ਆ ਦੇਖੋ ਜੀ। ਹਾਂ ਪੋਲਾ ਪਿਆ ਜੀ। ਬਿਲਕੁਲ ਹਾਂਜੀ ਬਿਲਕੁਲ ਪੋਲਾ ਜੀ। ਇਹ ਇੰਨੇ ਹੈਵੀ weight ਜਾਨਵਰ ਆ ਜੀ। ਫਿਰ ਮਸਲਾ ਉਹ ਤੁਹਾਨੂੰ ਇੱਕ ਦਿਖਾ ਲਿਆ ਜਾਨਵਰ ਜਿਹਨੂੰ ਮਸਲਾ ਬਣਿਆ ਜੀ। ਅੱਛਾ ਹਾਂਜੀ ਆ ਦੇਖੋ ਨਾ ਜੀ ਇਦਾਂ ਬਾਲਟੀ 'ਚ ਪਾ ਰਿਹਾ ਮੁੰਡਾ, ਤੇ ਉਹ ਅਸੀਂ ਨਾਲ ਦਿਖਾਈ ਜਾਂਦੇ ਆ। ਤੇ ਤੁਸੀਂ ਚਲੋ ਸਾਹਿਬ ਇੱਕ ਮੇਰੀ ਗੱਲ ਦਾ ਤਾਂ ਜਵਾਬ ਦਿਓ। ਜੀ। ਬੰਦੇ ਕਹਿੰਦੇ ਜੀ ਇਹ ਢੱਗੇ ਜਿਹੜੇ ਏਡੇ ਏਡੇ ਹੁੰਦੇ ਆ ਨਾ ਜੀ, ਆਖੇ ਜੀ ਇਹ ਟੀਕੇ ਲਾਉਂਦੇ ਆ, ਇਹ ਟੀਕੇ ਲਾ ਕੇ ਫਲਾਉਂਦੇ ਆ ਤੇ ਇਦਾਂ ਬਣਦੇ, ਇਹ ਗੱਲ ਭਾਈ ਇਹ ਸਾਰੇ ਐਂ ਝੂਠ ਆ। ਅੱਛਾ ਜੀ। ਸਾਰਾ ਝੂਠ ਆ ਇਹ। ਐਡੇ ਜਾਨਵਰ ਨੂੰ ਪਾਈ ਕੋਈ ਬੰਦਾ ਰਿਸਕ ਲੈ ਹੀ ਨਹੀਂ ਸਕਦਾ ਸਟੀਰਾਇਡ ਲਾਉਣ ਨੂੰ, ਕੁਛ ਕਰਨ ਨੂੰ। ਅੱਛਾ। ਇੰਨੇ ਜਾਨਵਰ, ਐਡਾ ਵੱਡਾ ਜਾਨਵਰ, ਇੰਨਾ ਹੈਵੀ weight ਜਾਨਵਰ ਸਟੀਰਾਇਡ ਭਾਈ ਬਰਦਾਸ਼ਤ ਕਰਦਾ ਹੀ ਨਹੀਂ। ਕਰਦਾ ਨਹੀਂ ਭਾਈ ਇਹ ਸਾਰੀ ਸਿੱਧੀ ਜੀ ਗੱਲ ਆ। ਦੇਸੀ ਖੁਰਾਕ ਆ ਪਿੰਡੂਆਂ ਵਾਲੀ। ਚਣਿਆਂ ਦਾ ਕਰਾ, ਗੰਦਮ ਦਾ ਦਲੀਆ, ਸੋਇਆਬੀਨ ਦਾ ਛਿਲਕਾ, ਚੌਕਰ ਹਾਜ਼ਮੇ ਵਾਸਤੇ, ਬਾਕੀ ਮਿਨਰਲ ਵਿੱਚ ਸਾਰੇ ਜੀ। ਬਾਕੀ ਖਾਲ ਹੈਗੀ ਆ ਵਿੱਚ। ਤੇਲ ਵਿੱਚ ਫੀ ਜਾਨਵਰ ਨੂੰ 100 ਗ੍ਰਾਮ ਪੈ ਜਾਣਾ ਜੀ। ਸਵੇਰ ਸ਼ਾਮ ਹਰ ਸ਼ੈ ਨੈਚੁਰਲ ਆ ਜੀ। ਤੁਸੀਂ ਪਾ ਕੇ ਦੇਖੋ ਅਲਹਮਦੁਲਿਲਾ। ਕੋਈ ਵੀ ਇਨਸਾਨ, ਕੋਈ ਵੀ ਬੰਦਾ ਜੀ, ਕੋਈ ਵੀ ਬੰਦਾ ਦਿਹਾਤੀ ਇੱਕ ਬੰਦਾ ਨਾ ਜੀ, ਇਹ ਕਰਕੇ ਵੇਖੋ ਸ਼ੁਰੂ, ਸਾਰਾ ਇਨਸ਼ਾਅੱਲਾ ਉਹਨੂੰ ਪ੍ਰੋਗਰੈਸ ਮਿਲੇਗੀ। ਆ ਮੈਨੂੰ ਨਾ ਜੀ ਬੜੀ ਚੰਗੀ ਗੱਲ ਲੱਗੀ, ਚੌਧਰੀ ਸਾਹਿਬ ਨੇ ਨਾ ਮਾਸਾ ਵੀ ਓਲਾ ਨਹੀਂ ਰੱਖਿਆ। ਹਾਂਜੀ ਉਹ ਕਹਿੰਦੇ ਵੀ ਤੁਸੀਂ ਪਾ ਲਓ, ਨਾ ਦਾ ਨਤੀਜਾ ਆਵੇ ਸਾਨੂੰ ਆ ਕੇ ਦੱਸੋ। ਜਿਨ੍ਹਾਂ ਨੇ ਅਸੀਂ ਹਫਤੇ ਦੇ 15 ਦਿਨਾਂ ਦੇ ਵਿੱਚ ਇੱਕ ਦਫਾ ਜਾਨਵਰਾਂ ਨੂੰ ਹਰਾ ਪਾਈਦਾ ਜੀ। ਸਿਰਫ ਇਹਨਾਂ ਨੂੰ ਰੈਸਟ ਦੇਣ ਵਾਸਤੇ, ਇਹਨਾਂ ਦਾ ਮੂੰਹ ਦਾ ਜ਼ਾਇਕਾ ਚੇਂਜ ਕਰਨ ਵਾਸਤੇ 15 ਦਿਨਾਂ ਦੇ ਵਿੱਚ ਇੱਕ ਵਾਰੀ ਹਰਾ ਪਾਈਦਾ ਜੀ। ਅੱਛਾ। ਹਾਂਜੀ ਤੇ ਬੰਦੇ ਪੱਠੇ ਵੱਢ ਕੇ ਸ਼ਦਾਈ ਹੋ ਜਾਂਦੇ ਆ ਜੀ। ਸਾਰਾ ਕੁਝ ਕਰਕੇ ਸਦਾਈ ਹੋ ਜਾਂਦੇ ਆ ਜੀ। ਇਹਦੇ ਉੱਤੇ ਪਲਦਾ ਜੀ। ਤੇ ਵਜ਼ਨ ਵੀ ਤੁਹਾਨੂੰ ਦਿਖਾਤੇ ਆ, ਜਾਨਵਰ ਦਿਖਾਤੇ ਆ। ਜਿਹੜਾ ਮਰਜ਼ੀ ਬੰਦਾ ਕਰੇ ਜੀ ਬਿਸਮਿਲ੍ਲਾ, ਰਿਜ਼ਲਟ ਮਿਲੇਗਾ। ਅੱਛਾ ਸਿਰਫ ਤੁਸੀਂ ਆ ਇੱਕ ਟਾਈਮ 'ਚ ਆਇਆ ਖਿਲਾਣਾ ਬਸ ਜੀ, ਸਿਰਫ 40 ਮਿੰਟ ਜੀ। 40 ਮਿੰਟ ਖਾਣਾ? ਹਾਂਜੀ ਇਸ ਤੋਂ ਬਾਅਦ ਉਹ ਪਿੱਛੇ ਬਣਨੇ ਨੇ ਜੀ। ਅੱਛਾ ਉਹ ਫਿਰ ਸਾਰੀ ਰਾਤ ਜਗਾਲੀ ਇਹੀ ਕਰਨੀ? ਬਸ ਇਹੀ। ਇਹ ਤਾਂ ਸਾਨੂੰ ਤਾਂ ਲੱਗਦਾ ਵੀ ਝਟਪਟ 'ਚ ਹਜਮ ਹੋ ਜਾਊਗਾ। ਸਾਰੀ ਰਾਤ ਕਿਦਾਂ ਟਪਾਣਗੇ? 40 ਮਿੰਟ ਸਵੇਰੇ, 40 ਮਿੰਟ 40 ਮਿੰਟ ਸਵੇਰੇ, 40 ਮਿੰਟ ਸ਼ਾਮ। ਤੇ 15 ਦਿਨਾਂ ਬਾਅਦ ਇੰਨੇ ਕੁ ਪੱਠੇ? ਬਸ ਮੂੰਹ ਦਾ ਜ਼ਾਇਕਾ, ਉਹ ਤੇ ਮੂੰਹ ਦਾ ਜ਼ਾਇਕਾ ਚੇਂਜ ਕਰਨ ਵਾਸਤੇ ਨਾ ਜੀ, ਕਿ ਮੇਦੇ ਨੂੰ ਰੈਸਟ ਆ ਜਾਵੇ। ਇੱਕ ਨਵਾਂ, ਜਿੱਦਾਂ ਆਪਾਂ ਕੋਈ ਸਬਜ਼ੀਆਂ ਵਗੈਰਾ ਖਾ ਲਈਆਂ ਗੋਸ਼ਤ ਛੱਡ ਕੇ, ਆ ਸਮਝ ਲਓ ਗੋਸ਼ਤ ਛੱਡ ਕੇ ਸਬਜ਼ੀਆਂ ਖਵਾਉਣ ਵਾਲੀ ਗੱਲ ਹੁੰਦੀ ਆ। ਸਬਜ਼ੀਆਂ ਛੱਡ ਕੇ ਕਦੀ ਗੋਸ਼ਤ ਖਾਈਦਾ। ਤੁਸੀਂ ਕਹਿੰਦੇ ਗੋਸ਼ਤ ਛੱਡ ਕੇ ਸਬਜ਼ੀ ਖਾਣੀ? ਨਹੀਂ, ਇਹ ਜਿੱਦਾਂ ਆਪਾਂ ਗੋਸ਼ਤ ਖਾਣੇ ਆ ਨਾ ਜੀ, ਇਹ ਜਾਨਵਰਾਂ ਵਾਸਤੇ ਸਮਝ ਲਓ ਗੋਸ਼ਤ ਹੀ ਆ। ਗੋਸ਼ਤ ਆ, ਵਾਹ ਵਾਹ। ਹਾਂਜੀ ਅਸੀਂ ਨਹੀਂ ਥੋੜੀ ਖੁਰਾਕ ਦੇ ਵਿੱਚ ਏਡੇ ਵੱਡੇ ਡੰਗਰ ਦਾ
ਤੰਦਰੁਸਤ ਰਹਿਣਾ, ਰੱਜ ਜਾਣਾ ਬੜੀ ਗੱਲ। ਉਹ ਇਹ ਕੋ ਹੈ ਹੀ ਫਾਰਮੂਲਾ ਹੀ ਇਦਾਂ ਦਾ, ਇਹ ਭਾਰਾ ਕੰਮ ਹੈ। ਹਾਂਜੀ ਹਾਂ ਚਲੋ ਹੁਣ ਜਿੱਦਾਂ ਗਾਂ ਤਿਆਰ ਹੁੰਦਾ ਨਾ ਉਹ ਤੁਹਾਨੂੰ ਫਿਰ ਅਸੀਂ ਵਿਖਾ ਦਿੰਦੇ ਹਾਂਜੀ ਤੁਹਾਨੂੰ ਸਾਰਾ ਪਾਣੀ ਬਣਾ ਕੇ ਮੁੰਡਿਆਂ ਨੇ ਪਾਣੀ ਵੀ ਪਾਉਣਾ ਪੁੱਤ ਦੋਆਂ ਦੇ ਵਿੱਚ ਪਾਣੀ ਪਾ ਹਾਂ। ਤਿਆਰ ਕਰ 2 ਖੁਰਲੀਆਂ ਤਿਆਰ ਕਰ ਪੂਰੀਆਂ। ਹਾਂ ਸਾਨੂੰ ਦਿਖਾ ਦੇ ਯਾਰ ਇਹ ਕਿੱਦਾਂ ਤਿਆਰ ਕਰਦੇ। ਇਹ ਜਿਹੜਾ ਇੱਕ ਡੱਬਾ ਹਾਂਜੀ ਇਹਦੇ ਚ 8 ਸਿਰ ਆ ਪੈ ਗਿਆ ਹਾਂਜੀ ਤੇ ਪਾਣੀ ਕਿੰਨੇ ਸਿਰ ਪਊਗਾ? ਇਹਦੇ ਵਿੱਚ ਨਾ ਜੀ ਤਕਰੀਬਨ ਇਹਦੇ ਵਿੱਚ 25 ਸਿਰ ਪਾਣੀ ਕਰ ਲਓ। ਆ ਡੱਬਾ ਭਰਨਾ? 25 ਸਿਰ ਪਾ ਲਓ। ਅੱਛਾ ਇਹ ਤਕਰੀਬਨ ਇੱਥੇ ਕ ਆ ਜਾਂਦਾ ਜੀ, ਇੱਥੇ ਕ ਆ ਜਾਂਦਾ ਜੀ ਅੱਛਾ ਸਾਰਾ। ਘੋਲਣਾ ਕੋ ਪਾਣੀ ਪਿਲਾਣਾ ਨਹੀਂ ਇਹਨੂੰ। ਇਹਨੂੰ ਘੋਲਣਾ ਜੀ ਵਿੱਚ ਅੱਛਾ ਇੱਕ ਜਾਨ ਕਰਨਾ ਇਹਨੂੰ ਘੋਲ ਕੇ ਤੇ ਬੱਚਿਆਂ ਨੇ ਨਾ ਜੀ ਨਾਸਾਂ ਡੋਬ ਕੇ ਨਾ ਜੀ ਥੱਲਿਓਂ ਹਰ ਸ਼ੈ ਖਾ ਜਾਣੀ। ਅੱਛਾ ਓਕੇ ਪਾਣੀ ਵੀ ਪੀ ਜਾਣਾ ਉਹਨੇ ਜੀ। ਉਸ ਤੋਂ ਬਾਅਦ ਇਹਨਾਂ ਨੂੰ ਤੂੜੀ ਪਾਉਣੀ ਸੁੱਕੀ। ਅੱਛਾ ਸੁੱਕੀ ਖਾਣਗੇ ਉਹ ਪਈ ਹੈ। ਹਾਂਜੀ ਸੁੱਕੀ ਤੂੜੀ ਪਾਉਣੀ ਜੀ ਬਸ। ਹਾਂ ਸੁੱਕੀ ਤੂੜੀ ਉਹ ਬਾਟਾ ਖਾ ਜਾਣ, ਹਾਂ ਉਹ ਡੇਢ ਬਾਟਾ ਖਾ ਜਾਣ ਬਸ। ਤੇ ਪਾਣੀ ਵੱਖਰੇ ਵੀ ਪਿਲਾਣੇ ਹੁੰਦੇ ਆ? ਹਾਂਜੀ ਬਾਅਦ ਚ ਵੱਖਰਾ ਵੀ ਪਾਣੀ ਪਿਲਾ ਕੇ ਬੰਨਣਾ। ਹਾਂ ਇਹ ਸਾਰਾ ਕੁਝ ਜਿਹੜਾ ਤੁਸੀਂ ਦੱਸ ਰਹੇ ਆ ਇਹ ਸਵੇਰ ਸ਼ਾਮ ਹੋਣਾ ਹੈ? ਸਵੇਰ ਸ਼ਾਮ ਇਹ ਤਾਂ ਕੰਮ ਹੈ ਫਿਰ ਦੇਖਣ ਚ ਤਾਂ ਜੀ ਸੌਖਾ ਲੱਗ ਰਿਹਾ, ਹੁਣ ਕਵਰੇ ਔਖਾ। ਹੈ ਹੀ ਸੌਖਾ ਜੀ, ਅੱਛਾ ਹੈ ਹੀ ਸੌਖਾ। ਹੈ ਹੀ ਸੌਖਾ। ਸਿਰਫ ਇਹ ਨਾ ਜੀ ਇੱਕ ਪੱਠਿਆਂ ਦੀ ਖੇਚਲ ਤੋਂ ਪੱਠਿਆਂ ਦੀ ਖੇਚਲ ਤੋਂ ਵੀ ਬਚ ਜਾਂਦਾ ਆ, ਸਾਰੇ ਹਰ ਸ਼ਾ ਖੇਚਲ ਬਚ। ਸਿਰਫ ਇੱਕ ਬੰਦੇ ਨਾ ਜੀ ਸਮਝਦੇ ਆ ਕਿ ਯਾਰ ਪਤਾ ਨਹੀਂ ਕੀ ਇਹਨਾਂ ਦੀ ਖੁਰਾਕ ਚੱਲਣ ਡਈ ਆ, ਕੀ ਇਹਨਾਂ ਦੇ ਸਾਰਾ ਕੁਝ ਚੱਲਣ ਡਿਆ। ਭਾਈ ਨਾ ਵੀ ਤੁਸੀਂ ਇੱਕ ਘਿਓ ਡਾਲਡਾ ਹੀ ਦੇਈ ਜਾਵੋ ਸਰਦੀਆਂ ਨੂੰ, ਹੋਰ ਕੁਝ ਨਹੀਂ। ਤੇਲ ਇੱਕ ਜ਼ਿਮੀਂਦਾਰ ਬੰਦਾ ਹਰ ਦੇ ਘਰ ਦੇ ਵਿੱਚ ਹੁੰਦਾ। ਹਾਂਜੀ ਹਾਂਜੀ ਦਹੀਂ ਲੱਸੀ ਹੁੰਦੀ ਹਰ ਘਰ ਦੇ ਹਾਂਜੀ, ਵਿੱਚ। ਹੁੰਦੀ। ਅਗਰ ਪਾਈਆ ਦਹੀਂ ਆ ਜਾਵੇ, 100 ਗ੍ਰਾਮ ਰੋਜ਼ਾਨਾ ਦਾ ਤੇਲ ਆ ਜਾਵੇ ਤੇ ਨਾਲ ਆ ਖੁਰਾਕ ਆ ਜਾਵੇ, ਭਾਈ ਆਪ ਫਰਕ ਕਰ ਲਿਓ। ਡੰਗਰ ਦੀ ਰੁੱਤ ਬਦਲ ਜਾਂਦੀ। ਭਾਈ ਇੱਕ ਸਾਹੀਵਾਲ ਦਾ ਵੱਛਾ ਲੈ ਕੇ ਨਾ ਜੀ, ਹਾਂਜੀ ਕੋਈ ਹੋਵੇ ਨਸਲ ਵਾਈਜ਼, ਸਾਹੀਵਾਲ ਦਾ ਵੱਛਾ ਲੈ ਕੇ ਇੱਕ ਐਸ ਖੁਰਾਕ ਦੇ ਉੱਤੇ ਦੂਸਰਿਆਂ ਵੱਛਿਆਂ ਦੇ ਨਾਲ ਪਾਲ ਕੇ ਵੇਖ ਲਵੋ, ਤੁਹਾਨੂੰ 3 ਮਹੀਨਿਆਂ ਦੇ ਵਿੱਚ ਰਿਜ਼ਲਟ ਦਾ ਪਤਾ ਲੱਗ ਜਾਏਗਾ ਕਿ ਜਿਹੜਾ ਵੱਛਾ ਪੱਠਿਆਂ ਤੇ ਪਲਦਾ ਆ ਤੇ ਜਿਹੜਾ ਵੱਛਾ ਐਸ ਖੁਰਾਕ ਤੇ ਪਲਦਾ। ਇਹਦਾ ਕੀ ਭਾਅ ਕੀ ਆ, ਕੋਈ ਪਤਾ ਹੈ ਕੋ? ਹਾਂਜੀ ਸਾਰਾ ਪਤਾ ਜੀ। ਦੱਸੋ ਤਾਂ ਮਾੜਾ ਜੀ। ਇਹ ਭਾਈ ਤਕਰੀਬਨ ਗੰਦਮ ਦਾ ਤੇ ਹਰ ਬੰਦੇ ਨੂੰ ਪਤਾ ਜੀ। ਠੀਕ ਹੈ, ਕਣਕ ਦਾ ਤਾਂ ਹੈ ਜੀ 4200 ਰੁਪਏ ਦਾ ਸਾਰਾ ਦਲੀਆ ਦੁਲੀਆ ਭਿਆਈ ਵਿੱਚ ਪਾ ਕੇ ਹਰ ਸ਼ਾ ਪਹੁੰਚ ਪਾ ਕੇ ਸਾਰਾ ਕੁਝ। ਠੀਕ ਹੈ ਹੁਣ ਤੇ ਅੱਜ ਕੱਲ ਤੇ ਮੈਨੂੰ ਲੱਗਦਾ 36-3700 ਰੁਪਏ ਦੇ ਵਿੱਚ ਹੋ ਜਾਂਦਾ। ਹਾਂਜੀ 36-3700 ਰੁਪਏ ਦੇ ਵਿੱਚ ਭਿਆਈ 200 ਰੁਪਏ ਲੈਂਦੇ ਆ। ਇਹ ਕਣਕ ਦੀ ਗੱਲ ਹੋ ਰਹੀ ਹੈ? ਹਾਂਜੀ ਅੱਛਾ, ਗੰਦਮ ਦਾ ਦਲੀਆ ਜਿਹੜਾ ਜੀ। ਤੇ ਕਰਾ ਜਿਹੜਾ ਜੀ ਉਹ ਹੈ ਤਕਰੀਬਨ 5500 ਰੁਪਏ ਦਾ ਮਣ। ਕਰਾ ਕਿਹਨੂੰ ਸਾਦੇ ਹੀ ਤੁਸੀਂ? ਇਹ ਨਾ ਜੀ ਚਨਾ ਜਿਹੜੀ ਚਨਿਆਂ ਦੀ ਦਾਲ ਬਣਦੀ ਆ ਨਾ ਜੀ, ਉਹਦੇ ਅੱਗੇ ਜਿਹੜਾ ਨੱਕੂ ਲੱਥਦਾ ਨਾ ਜੀ, ਇਹ ਉਹ ਹੁੰਦਾ ਜੀ। ਅੱਛਾ ਠੀਕ ਹੈ। ਉਹ ਤਾਂ ਤੂੰ ਪਲੇਟਾਂ ਦੇ ਵਿੱਚ ਪਲੇਟ ਚ ਪਾ ਕੇ ਲਿਆ, ਸੋਇਆਬੀਨ ਦਾ ਛਿਲਕਾ ਲਿਆ ਪਾ ਕੇ। ਅੱਛਾ ਉਹਦਾ ਸੋਇਆਬੀਨ ਦਾ ਛਿਲਕਾ ਲਿਆ ਪਾ ਕੇ ਤੇ ਕਰਾ ਲਿਆ ਪਾ ਕੇ। ਕਰੇ ਦਾ ਕੀ ਭਾਅ ਦੱਸਿਆ? 5500 ਆ ਜੀ ਮਣ। ਹਾਂਜੀ। ਅੱਛਾ ਹੋਰ ਜੀ? ਚੌਕਰ ਚੋਕਰ ਤਾਂ ਆਮ ਆ ਜੀ ਤੁਮ। ਹਾਂਜੀ। ਖਾਲ ਜੀ, ਖਾਲ ਕਿਹੜੀ? ਬਨੌਲਾ ਜੀ, ਅੱਛਾ ਇਹ ਆਮ ਆ ਜੀ। ਸੋਇਆਬੀਨ ਦਾ ਛਿਲਕਾ ਜੀ, ਉਹ ਆਮ ਆ ਜੀ। ਬਸ ਵਾਹ। ਇਹ ਬਸ ਨਾ ਜੀ ਜ਼ਿਮੀਦਾਰ ਬੰਦਾ ਨਾ ਜੀ ਸਮਝਦਾ ਕਿ ਪਤਾ ਨਹੀਂ ਕੀ ਪਹਾੜ ਆ, ਕੀ ਗੱਲ ਆ, ਕੀ ਬਾਤ ਆ। ਹਰ ਸ਼ਾ ਜਿੱਦਾਂ ਮਰਜ਼ੀ ਭਾਈ ਇੱਕ ਆਮ ਬੰਦਾ ਕਰੇ। ਤੁਸੀਂ ਕਰਕੇ ਭਾਈ ਅੰਜਮ ਮਹੀਨਾ ਵੇਖੋ। ਮੈਂ ਕਰਨਾ ਜੀ। ਮੈਂ ਤਾਂ ਤੁਹਾਨੂੰ ਪੁੱਛਣ ਲੱਗਿਆ ਸੀ, ਜਿਵੇਂ ਤੁਹਾਡੇ ਡੰਗਰ ਪਾਣੀ 'ਚ ਮੂੰਹ ਡੋਬ ਲੈਂਦੇ ਆ, ਸਾਡਿਆਂ ਨੂੰ ਕਿਤੇ ਹੁੱਥੂ ਨਾ ਆ ਜੇ। ਕਿਸੇ ਨੂੰ ਵੀ ਨਹੀਂ ਆਉਂਦਾ ਜੀ, ਨਾਸਾਂ ਵੀ ਵਿੱਚ ਡੋਬਣੀਆਂ। ਕਿਸੇ ਨੂੰ ਵੀ ਨਹੀਂ ਆਉਂਦਾ ਜੀ। ਅੱਛਾ ਇਹ ਕੀ ਹੋ ਰਿਹਾ ਜੀ? ਤੇਲ ਜੀ, ਉਹ ਤੇਲ ਪੈ ਰਿਹਾ ਜੀ 100 ਗ੍ਰਾਮ ਫੀ ਵਛੜੇ ਦਾ ਜੀ। ਲੈ ਹੋਰ ਪਾ ਲਿਆ। ਵੇਖੋ ਨਾ ਕੰਮ ਬੰਦਿਆਂ ਨੇ ਤਜਰਬਾ ਨਿਬੇੜ ਰਹੇ ਹੈ। ਤੁਸੀਂ ਆਖਿਆ ਨਾ ਕਿ ਇੱਥੇ ਕੋਈ ਹਿਸਾਬ ਕਿਤਾਬ ਨਹੀਂ ਹੈਗਾ, ਹਰ ਸ਼ੈ ਪਮੈਸ਼ ਨਾ ਪੈਣੀ ਭਾਈ। ਹਾਂ ਕੈਲਕੂਲੇਟਡ ਚੀਜ਼ ਆ। ਹਰ ਚੀਜ਼ ਕੈਲਕੂਲੇਟ ਹੋ ਕੇ ਆਉਣੀ ਹੈ ਜੀ। ਬੱਚਿਆਂ ਨੂੰ ਵੀ ਪਤਾ ਲੱਗ ਗਿਆ ਵੀ ਹੁਣ ਸਾਡੇ ਦਸਤਰਖਾਨ ਲੱਗ ਰਿਹਾ, ਲੰਗਰ ਤਿਆਰ ਹੋ ਰਿਹਾ। ਹਾਂਜੀ ਹਾਂਜੀ ਹਾਂ ਚੌਕਸ ਹੋ ਰਹੇ ਆ ਹੌਲੀ ਹੌਲੀ। ਹਾਂਜੀ ਵਾਹ ਬਈ ਵਾਹ। ਤੁਹਾਨੂੰ ਨਾ ਜੀ ਇੱਕ ਬਛੜਾ ਜਿਹੜਾ ਨਾ ਜੀ, ਇੱਕ ਹੈ ਕੋਈ ਕੁਰਬਾਨੀ ਵਾਲਾ ਬਛੜਾ ਘਰ ਹੈਗਾ? ਮੇਰੇ ਕੋਲ ਲੈ ਜਾਵੋ। ਇੱਕ ਮਹੀਨਾ ਨੂੰ ਪਾ ਕੇ ਦੇਖੋ। ਇਹ ਤਾਂ ਹਰਸ਼ਾ ਲੱਭ ਜਾਂਦੀ ਜੀ, ਮੈਂ ਬਣਾ ਲੂੰਗਾ ਇਨਸ਼ਾਅੱਲਾ। ਆਪਣਾ ਉਹ ਪਾਣੀ ਚ ਆ ਗਿਆ ਜੀ। ਇਹ ਤੇਲ ਕਿੰਨਾ ਪਾਇਆ ਜ਼ਫਰ ਸਾਹਿਬ? ਇਹ 100 ਗ੍ਰਾਮ ਜੀ ਫੀ ਬਛੜੇ ਦਾ ਜੀ। ਅੱਛਾ 100 ਗ੍ਰਾਮ ਤੇਲ ਪਾਇਆ। 200 ਪਾ ਲਿਆ। ਹਾਂਜੀ ਖੁਰਲੀ ਜੀ 200 ਜੀ। ਕਹਿੰਦੇ ਨੇ ਇਦਾਂ ਪੀਣਾ ਹੈ ਨਾ ਜੀ, ਬੜਾ ਸਵਾਦ ਲੱਗਦਾ। ਉਹ ਦਲੀਏ 'ਚ ਨਹੀਂ ਦੁੱਧ ਪਾ ਕੇ ਉਹੀ ਬਣੂਗਾ। ਮੈਨੂੰ ਸਿਰਫ ਗੱਲ ਇੱਕ ਦੀ ਸਮਝ ਨਹੀਂ ਆ ਰਹੀ ਵੀ ਐਡਾ ਵੱਡਾ ਵੱਛਾ
ਤੇ ਇਹ ਇੰਨੇ ਕੁ ਸੌ ਭਾਈ ਇਹ ਜਿੰਨੀਆਂ ਵੀ ਖੁਰਾਕਾਂ ਨਾ ਤੁਸੀਂ ਰਿਸਰਚ ਕਰੋ, ਇੱਕ ਕੁਦਰਤੀ ਨੈਚੁਰਲ ਖੁਰਾਕ ਹੈ, એનર્ਜੀ ਟਾਈਪ ਆ, ਅੱਛਾ ਅੱਛਾ ਪ੍ਰੋਟੀਨ ਆ। ਇਹ ਜਿਹੜਾ ਛਿਲਕਾ ਆ ਸੋਇਆਬੀਨ ਦਾ ਛਿਲਕਾ ਆ, ਇਹਦੇ ਵਿੱਚ ਪ੍ਰੋਟੀਨ ਹੈਗੀ ਆ ਜੀ, ਇਹ ਪ੍ਰੋਟੀਨ ਆ। ਅੱਛਾ ਇੱਕ ਜਿਹੜਾ ਚਣਿਆਂ ਦਾ ਕਰਾ ਜੀ, ਇਹ એનર્ਜੀ ਟਾਈਪ ਆ। ਗੰਦਮ ਦਾ ਦਲੀਆ, ਤੁਸੀਂ ਹੁਣ ਗੰਦਮ ਦਾ ਦਲੀਆ ਜਿਹੜਾ ਜੀ ਉਹ ਵੀ ਇੱਕ એનર્ਜੀ ਟਾਈਪ ਆ। ਅੱਛਾ ਸਾਰੀਆਂ ਹਰ ਸ਼ੈ ਖੁਰਾਕ ਜਿਹੜੀ ਆ ਇੱਕ એનર્ਜੀ ਟਾਈਪ ਆ ਜੀ ਸਾਰੀ। ਹਾਂ ਜਿਵੇਂ ਭਾਈ ਹੱਥ ਸਰਦੀਆਂ ਨੂੰ ਪਿੰਨੀ ਸੜ ਦੋ ਇੱਕ ਆ ਫੜੀ ਯਾਰ ਤੂੰ ਹੱਥ ਮਾਰੋ ਚ। ਇਹ ਗੱਲ ਸਹੀ ਹੈ। ਇੱਕੋ ਹੀ ਪਿੰਨੀ ਖਾ ਹੁੰਦੀ। ਦੇਖੋ ਇਹ ਦੇਖਣ 'ਚ ਥੋੜਾ ਤੇ ਤਾਕਤ ਬਹੁਤੀ ਹੈ, ਗੱਲ ਇਹ ਹੈ ਸਰ। ਬਸ ਵਾਹ ਇਹ ਜੀ ਤਿਆਰ ਹੋ ਗਿਆ ਜੀ। ਤਾਂ ਦਿਲ ਕਰ ਰਿਹਾ ਖਾਣਾ ਤਿਆਰ ਹੋ ਗਿਆ, ਗਲਾਸ ਭਰ ਕੇ ਅਸੀਂ ਪੀ ਜੀਏ। ਫਾਇਦੇ ਨਜ਼ਰ ਆ ਜਿੰਨੇ ਫਾਇਦੇ ਜ਼ਫਰ ਸਾਹਿਬ ਨੇ ਦੱਸਤੇ। ਭਾਈ ਇਹ ਤੁਹਾਡੇ ਸਾਹਮਣੇ ਆ, ਕੋਈ ਇਸ ਤੋਂ ਇਲਾਵਾ ਹਕੀਕਤ ਰੱਬ ਦੀ ਜ਼ਾਤ ਜਾਣਦੀ ਆ ਜੀ ਕਿ ਕੋਈ ਇਹਦੇ ਵਿੱਚ ਨਹੀਂ ਵਾਹ 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 ਕੋਈ ਮਿਲਾਵਟ ਨਹੀਂ। ਇਹ 4-5 ਚੀਜ਼ਾਂ ਆ, ਹਰ ਬੰਦਾ ਹੀ ਕਰ ਸਕਦਾ, ਜਿਹੜਾ ਮਰਜ਼ੀ ਬੰਦਾ ਕਰੇ ਜੀ। ਨਹੀਂ ਜੀ ਦੇਖੋ ਆ ਬੜਾ ਤੁਸੀਂ ਨਾ ਹਰ ਸ਼ਾ ਗੱਲ ਸਮਝਾਈ ਹੈ, ਸਾਰਾ ਕੁਝ ਸਾਹਮਣੇ ਆ ਜੀ, ਸਾਰਾ ਕੁਝ ਸਾਹਮਣੇ ਆ। ਸੌਖਿਆਂ ਕਰਕੇ ਸਮਝਾਈ ਹੈ, ਅੱਗੇ ਮਰਜ਼ੀ। ਕਰਨ ਜੀ ਜ਼ਿਮੀਂਦਾਰ ਕਰਨ, ਭਾਈ ਜ਼ਿਮੀਂਦਾਰਾਂ ਦਾ ਮੁਸਤਕਬਲ ਆ। ਹਾਂਜੀ ਮੁਸਤਕਬਲ ਹੈ। ਹਾਂਜੀ ਇਹ ਭਾਈ ਹੈਗਾ ਜੀ ਚਣਿਆਂ ਦਾ ਕਰਾ ਜੀ। ਇਹ ਭਾਈ ਜਿਹੜੇ ਦਾਲ ਜਿੱਥੇ ਬਣਦੀ ਆ ਨਾ ਜੀ, ਚਣਿਆਂ ਦੀ ਦਾਲ ਬਣਦੀ ਆ, ਜੀ ਜੀ ਇਹ ਅੱਗਿਓਂ ਨੱਕੂ ਲੱਥੇ ਆ ਜੀ। ਹਾਂ ਇਹ ਸਾਰਾ ਜੀ, ਇਹ ਦਾਲ ਦੀ ਉਤੋਂ ਜਿਹੜੀ ਪਾਲਿਸ਼ ਹੋਈ ਆ ਨਾ ਜੀ, ਇਹ ਉਹ ਚਣਿਆਂ ਦਾ ਕਰਾ ਜੀ। ਇਹ ਵੇਖ ਕੇ ਜ਼ਰਾ ਲੈ ਲੈਣਾ ਖਾਰਸ। 2 ਨੰਬਰੀ ਵੀ ਹੁੰਦੀ ਆ ਕਿ ਵਿੱਚ ਮੱਕੀ ਰਲਾ ਦਿੰਦੇ ਆ ਜੀ ਪੀ ਕੇ। ਹਾਂਜੀ ਆ ਜਿਹੜੇ ਆੜਤਾਂ ਤੋਂ ਲੈਣੇ, ਵਧਾਉਣ ਵਾਸਤੇ, ਵਜ਼ਨ ਵਧਾਉਣ ਵਾਸਤੇ, ਕਿਉਂਕਿ ਲੋਕ ਸਮਝਦੇ ਆ ਕਿ ਜਿੰਨਾ ਪਾਊਡਰ ਜ਼ਿਆਦਾ ਹੋਊਗਾ ਉਨਾ ਹੀ ਖਾਰਸ ਆ, ਉਹ ਮੱਕੀ ਕਰਾ ਦਿੰਦੇ। ਇਹ ਜੀ ਸੋਇਆਬੀਨ ਦਾ ਛਿਲਕਾ, ਅੱਛਾ ਜੀ। ਹਾਜ਼ਮੇ ਵਾਸਤੇ ਜੀ। ਇਹ ਸਮਝ ਲਓ ਕਿ ਤੁਸੀਂ ਜਿੱਦਾਂ ਸਾਨਿਕ ਸਿਰਪ ਪੀ ਲੈਂਦਾ ਨਾ ਬੰਦਾ ਜੀ, ਕਾਣੂੰਬਾਜੀ ਨੂੰ ਸ਼ਾਇਦ ਨਹੀਂ ਹਜ਼ਮ ਹੁੰਦੀ, ਇਹ ਇਸ ਵਾਸਤੇ ਪਾਈਦਾ ਜੀ। ਨਾਲੇ ਪ੍ਰੋਟੀਨ ਆ ਜੀ, ਤੇ ਨਾਲੇ ਛਿਲਕਾ ਜਿਹੜਾ ਜੀ ਇਹ ਹਾਜ਼ਮੇਦਾਰ ਜੀ। ਮਾਸ਼ਾਅੱਲਾ ਦੋਨੇ ਚੀਜ਼ਾਂ ਜਿਹੜੀਆਂ ਸੀਗੀਆਂ ਆ ਫੜਿਓ। ਗੰਦਮ ਦਾ ਦਲੀਆ, ਚੌਕਰ ਤੇ ਨਾਲ ਹਾਂਜੀ ਤੇਲ, ਨਾਲ ਬਣਾਉਣਾ ਖਾਲ। ਉਹ ਖਾਲ ਦਾ ਤੇ ਕਣਕ ਦਾ ਤਾਂ ਸਭ ਨੂੰ ਪਤਾ। ਸਭ ਨੂੰ ਪਤਾ ਜੀ। ਚੌਕਰ ਆਮ ਲੱਭ ਜਾਂਦਾ, ਸਿਰਫ ਇੱਕ ਆ ਜੀ ਸੋਇਆਬੀਨ ਦਾ ਛਿਲਕਾ ਤੇ ਨਾਲ ਦੂਸਰਾ ਜਿਹੜਾ ਚਣਿਆਂ ਦਾ ਕਰਾ। ਇਹ ਵੀ ਫੈਸਲਾਬਾਦੋਂ ਬੜਾ ਆਸਾਨੀ ਨਾਲ ਲੱਗ ਕਿਸੇ ਮਾਰਕੀਟ 'ਚ ਵੀ ਲੱਭ ਜਾਂਦਾ। ਕਮਾਲੀਏ ਵਾਲੇ ਕਮਾਲੀਓਂ ਮਿਲ ਜਾਂਦਾ, ਆਮ ਦੂਸਰੇ ਸਾਰੇ ਆਮ ਮਿਲ ਜਾਂਦੇ ਆ। ਜਦੋਂ ਕੋਈ ਇਤਬਾਰ ਵਾਲਾ ਬੰਦਾ ਹੋਵੇ, ਜਿਹਦੇ ਕੋਈ ਪਿਓਰਿਟੀ ਹੋਵੇ, ਇਹ ਨਾ ਹੋਵੇ ਕਿ ਕਰਿਆਂ ਦਾ ਰੇਟ ਲੈ ਕੇ ਰੇਟ ਚਣਿਆਂ ਦਾ ਲੈ ਕੇ ਤੇ ਤੁਹਾਨੂੰ ਦੇ ਮੱਕੀ ਜਾਵੇ। ਬਿਸਮਿਲ੍ਲਾ ਜੀ। ਸ਼ੀਸ਼ਨਾਗ ਲਿਆਂਦੇ ਜੀ ਇਸ ਟਾਈਮ ਪਹਿਲੀ ਖੁਰਲੀ ਦੇ ਉੱਤੇ, ਤੇ ਉਹ ਆਪਣਾ ਮੂੰਹ ਕਰਾਰਾ ਕਰ ਰਹੇ ਜੀ। ਇਹ ਜ਼ਫਰ ਸਾਹਿਬ ਇਹਨਾਂ ਨੇ ਇਦਾਂ ਥੋੜਾ ਥੋੜਾ ਪੀ ਲੈਣਾ ਹੈ। ਬਸ ਜੀ ਲੱਗੇ ਆ ਜੀ ਖਾਣ ਬਸ। ਹਾਂ ਆ ਹੁਣ ਨਹੀਂ ਅਗਰ ਕਰੂਗਾ ਤੇ ਆਪਣੇ ਡਰ ਤੋਂ ਨਹੀਂ ਕਰੂਗਾ, ਨਹੀਂ ਤੇ ਆਹ ਵੇਖ ਲਓ ਆਂਕੇ ਉਹ ਲੱਗ ਗਿਆ। ਬਸ ਇਦਾਂ ਹੀ ਇਹਨਾਂ ਨੇ ਖਾਣਾ ਜੀ। ਥੋੜਾ ਜਿਹਾ ਉਪਰਾ ਕਰ ਰਿਹਾ। ਨਹੀਂ ਓਪਰਾ ਨਹੀਂ, ਉਹ ਆਪਣਾ ਕਰਕੇ ਨਾ ਢਿੱਲਾ ਕਰੋ ਮਾੜਾ ਜਿਹਾ ਹਨਾ, ਬੰਦਿਆਂ ਦਾ ਕਰਕੇ ਨਹੀਂ ਕਰਨੇ। ਉਹ ਆਂਕੇ ਲੱਗ ਗਿਆ, ਬਸ ਇਦਾਂ ਹੀ ਭਾਈ ਇਹਨਾਂ ਨੇ ਖਾਣਾ। ਹਾਂ ਬਸ ਅੱਛਾ ਜ਼ਫਰ ਸਾਹਿਬ, ਅਸੀਂ ਜਿਹੜੇ ਪਾਸੇ ਵੀ ਜਾਂਦੇ ਆ ਮਾਸ਼ਾਅੱਲਾ ਨਾ, ਇੱਕ ਗੱਲ ਬੜੀ ਦਿਲ ਨੂੰ ਲੱਗੀ ਜੀ ਜੀ ਵੀ ਸਫਾਈ ਸੁਥਰਾਈ ਨਾ ਹਰ ਪਾਸੇ ਇਦਾਂ ਹੀ ਹੈ ਜੀ। ਵੀ ਉਹ ਵਿਹੜੇ ਵਾਲ ਗਏ ਆ ਮਾਸ਼ਾਅੱਲਾ, ਵਿਹੜੇ ਵਾਲ ਸਫਾਈ ਆ। ਇੱਥੇ ਵੀ ਇੰਨੇ ਡੰਗਰ ਹੋਣ ਤਾਂ ਨਾ ਜੀ ਇੰਨੀ ਸਫਾਈ ਰਹਿੰਦੀ ਨਹੀਂ। ਇਹ ਸਫਾਈ ਵੱਲੋਂ ਅਲਹਮਦੁਲਿਲਾ ਅੰਜਮ ਭਾਈ ਇਦਾਂ ਹੀ ਹੈ। ਜਿਸ ਟਾਈਮ ਮਰਜ਼ੀ ਆਓਗੇ ਨਾ ਜੀ, ਜਿਸ ਟਾਈਮ ਮਰਜ਼ੀ ਤੁਸੀਂ ਆਓਗੇ, ਸਫਾਈ ਫਾਰਮ ਦੇ ਉੱਤੇ ਇਦਾਂ ਹੀ ਹੋਏਗੀ। ਇੱਥੋਂ ਸ਼ੌਕ ਲੱਗਦਾ। ਹਾਂਜੀ ਇਹ ਭਾਈ ਸਫਾਈ ਹੋਵੇ ਨਾ ਜੀ, ਤੁਹਾਡਾ ਜਾਨਵਰ 100 ਬਿਮਾਰੀ ਤੋਂ ਬਚਿਆ ਰਹਿੰਦਾ ਜੀ। ਹਾਂਜੀ ਸਹੀ ਗੱਲ। ਸਾਰਿਆਂ ਨੂੰ ਮੇਨ ਗੱਲ ਇਹ ਆ ਜੀ, ਸਫਾਈ ਤੇ ਤੁਸੀਂ ਆਪਣੇ ਸ਼ੌਕ ਨਾਲ ਰੱਖਣੀ ਆ। ਤੁਹਾਡੇ ਜਾਨਵਰਾਂ ਦੀ ਸਿਹਤ, ਹਾਂਜੀ ਤੁਹਾਡੇ ਜਾਨਵਰਾਂ ਦੀ ਬਿਮਾਰੀ ਜਿਹੜੀ ਆ ਚਿੱਚੜ, ਮੱਖੀ, ਇਹਨਾਂ ਤੋਂ ਤੁਹਾਨੂੰ ਬਚਤ ਰਹੇਗੀ ਜੀ। ਨਹੀਂ ਜੀ, ਇਹ ਗੱਲ ਇਹ ਦੱਸਦੀ ਇਹੀ ਹੈ, ਇਹ ਸਬੂਤ ਆ ਸਾਰਿਆਂ ਤੋਂ ਵੱਡਾ ਕਿ ਕਿਸ ਬੰਦੇ ਨੇ ਕੰਮ ਸ਼ੌਕ ਨਾਲ ਕੀਤਾ ਤੇ ਕਿਸ ਬੰਦੇ ਨੇ ਐਵੇਂ ਘਰਦਿਆਂ ਦੇ ਕਹਿਣ ਤੇ ਕੀਤਾ। ਆ ਜਿਹੜੀ ਸਫਾਈ ਸੁਥਰਾਈ ਆ, ਇਹ ਦੱਸਦੀ ਆ ਵੀ ਇਹ ਜ਼ਫਰ ਸਾਹਿਬ ਦਾ ਸ਼ੌਕ ਆ। ਦੇਖੋ ਵਿਹੜੇ ਵਾਲ ਤਾਂ ਸਫਾਈ ਰੱਖਣੀ ਆ, ਭਾਰੇ ਵਿਹੜੇ ਆ, ਤੇ ਗਾਵਾਂ ਦੇ ਵਿੱਚ ਵੀ ਮਾਸ਼ਾਅੱਲਾ ਬੜੀ ਰੱਖੀ। ਹੁਣ ਤੁਸੀਂ ਸਾਨੂੰ ਦਿਖਾਓ ਖਾਂ ਵੀ ਕਿਹੜੀ ਗਾਂ ਕਿਹੜੀ ਨਸਲ ਦੀ ਹੈ, ਕਿਹੜੀ ਮਾਂ ਤੇ ਕਿਹੜਾ ਪਿਓ। ਆਪਤ ਲਿਆ ਗਾਈ ਫੜ ਕੇ ਆ ਜਿਹੜੀ। ਅੱਛਾ ਆ ਸਿੰਘਾਂ ਵਾਲਾ ਭੰਗੂੜਾ ਜਿਹਾ ਫਿਰਦਾ, ਇਹਨੇ ਸਾਨੂੰ ਝੂਟਾ ਹੀ ਨਾ ਦੇ। ਨਹੀਂ ਕੁਛ ਨਹੀਂ ਕਹਿੰਦਾ ਜੀ। ਅੱਛਾ ਅੱਛਾ ਉਹ ਜਿਹੜੀ ਗਾਈ ਖੜੀ ਆ ਨਾ ਜੀ, ਉਹ ਕਾਲੇ ਰੰਗ ਕਾਲੇ ਕੰਨ ਵਾਲੀ ਜੀ, ਇਹਨੂੰ ਲਿਆ ਆਪਤ ਫੜ ਕੇ। ਅੱਛਾ ਉਹ ਆ ਗਈ ਕਾਲੇ ਕਰਨਾ। ਠੀਕ ਹੈ ਮਾਸ਼ਾਅੱਲਾ। ਇਹ ਜਿਹੜਾ ਤੁਹਾਨੂੰ ਪੰਜਮ ਦਿਖਾ ਲਿਆ ਨਾ ਜੀ, ਕੈਲੇਟਨ ਸਲੱਗਰ ਘਰ ਦਾ ਬਛੜਾ ਜਿਹੜਾ ਜੀ, ਇਹ ਉਹਦੀ ਮਾਂ ਆ ਜੀ। ਉਹ ਕਾਲੇ ਰੰਗ ਦਾ ਸ਼ੀਸ਼ਨਾਗ। ਹਾਂਜੀ ਅਖੀਰਾ। ਹਾਂਜੀ ਖੀਰਾ ਜੀ, ਇਹ ਉਹਦੀ ਮਾਂ ਆ ਜੀ। ਅੱਛਾ ਉਹਦੀ ਮਾਂ ਆ। ਇਹ ਉਹਦੀ ਮਾਂ ਆ ਜੀ। ਤੇ ਅੱਗੇ ਜਿਹੜਾ ਵਿਸਕੀ 60/1 ਉਹਦਾ ਭਰਾ ਜਿਹੜਾ ਜੀ। ਨਹੀਂ ਇਹ ਗਾਂ ਕਿਹੜੀ ਨਸਲ ਆ ਇਹ?
ਇਹ ਗਾਂ ਹੈਗੀ ਆ ਜੀ, ਤੁਸੀਂ ਕਹਿ ਲਓ ਕਿ ਦੇਸੀ ਤੇ ਵਲੈਤੀ ਦਾ ਕਰਾਸ ਆ ਜੀ। ਆਹ ਦੇਸੀ ਲੇਕਿਨ ਗਾਂ ਜਿਹੜੀ ਆ ਨਾ ਜੀ ਆਪਣੀ ਸਾਫ਼ ਇੰਨੀ ਆ ਨਾ ਜੀ, ਪੇਟ ਦੀ ਇੰਨੀ ਸਾਫ਼ ਆ ਨਾ ਜੀ ਕਿ ਮਾਸ਼ਾਅੱਲਾ ਅੱਛੇ ਬੱਚੇ ਦਿੰਦੀ ਆ ਜੀ, ਅੱਛੇ ਬੱਚੇ। ਐਂਬਰੀਓ ਰਖਾਇਆ ਸੀ? ਨਹੀਂ, ਪੇਟ ਦੀ ਗਾਂ ਸਾਫ਼ ਆ ਨਾ ਜੀ। ਇਹ ਹੁਣ ਜਿਹੜੇ ਕੋਈ ਬੰਦੇ ਵੀਡੀਓ ਵੇਖਣ ਦੇ ਆ ਨਾ ਜੀ, ਜੋ ਉਹ ਸਮਝਦੇ ਆ ਜੀ ਕਿ ਗਾਂ ਜਿਹੜੀ ਪੇਟ ਅੱਛੇ ਦੀ ਆ ਨਾ ਜੀ, ਉਹਨਾਂ ਨੂੰ ਤੁਸੀਂ ਅਗਰ ਟੀਕਾ ਰਖਾਓਗੇ ਨਾ ਕੋਈ, ਤੇ ਇਨਸ਼ਾਅੱਲਾ 100% ਰਿਜ਼ਲਟ ਤਕਰੀਬਨ ਉਹੀ ਹੁੰਦਾ। ਦੇਖੋ ਜੀ, ਮੈਂ ਤਾਂ ਉਹ ਗੱਲ ਕਰ ਰਿਹਾ ਵੀ ਗਾਂ ਦੇ ਤੇ ਢੁੱਠ ਤਾਂ ਭੋਰਾ ਵੀ ਨਹੀਂ ਹੈਗੀ, ਹਾਂਜੀ ਤੇ ਉਹ ਵਹਿੜਾ ਮਾਸ਼ਾਅੱਲਾ ਤੁਸੀਂ ਦੇਖਿਆ, ਉਹ ਸ਼ੀਸ਼ਨਾਗ ਉਹਦੀ ਢੁੱਠ ਕਿਵੇਂ। ਜੀ ਹਾਂ, ਜਿਹੜਾ ਦੇਸੀ ਤੁਸੀਂ ਦਿਖਾਇਆ ਸੀ ਨਾ, ਹਾਂਜੀ ਉਹ ਹਜੇ ਖੀਰਾ ਸੀ ਹਾਂਜੀ। ਕਦੋਂ ਦਾ ਸੀ? ਨਹੀਂ, ਦੁੰਦਾ ਜੀ ਜਿਹੜਾ ਮਲਾਜ ਸ਼ਰੀਫ ਵਾਸਤੇ ਰੱਖਿਆ ਨਾ ਜੀ, ਹਾਂ। ਉਹਦੀ ਮਾਂ ਆ ਖੜੀ ਆ ਜੀ। ਅੱਛਾ, ਉਹਦੀ ਮਾਂ ਇਹ। ਹਾਂਜੀ। ਜਿਹੜਾ ਵੱਡਾ ਦੇਸੀ ਉਹ ਤਾਂ ਤੁਹਾਡੇ ਘਰ ਦਾ ਨਹੀਂ ਨਾ ਹੈ? ਨਹੀਂ ਜੀ, ਉਹ ਮੈਂ ਬੱਚਾ ਲਿਆ ਸੀਗਾ ਜੀ। ਅੱਛਾ, ਮਾਸ਼ਾਅੱਲਾ। ਹਾਂਜੀ, ਅੱਛਾ ਅੱਛਾ। ਤੋਰਾ ਜਿਵੇਂ ਭੱਜਣ ਵਾਲੇ ਬੈਠੇ। ਹਾਂ, ਇਹ ਗਾਂ ਦਾ ਕੱਦ ਬੜਾ, ਇਹ ਗਾਂ ਵੀ ਇਸੇ ਵਾਸਤੇ ਤੁਹਾਨੂੰ ਉਹ ਮਹਿਸੂਸ ਹੁੰਦਾ ਸੀਗਾ ਨਾ ਥੋੜਾ, ਤੁਸੀਂ ਕਹਿੰਦੇ ਸੀ ਕਿ ਇਹ ਪਿਓਰ ਨਿਗਾ ਹੈਗਾ, ਇਹ ਚ ਬ੍ਰਾਹਮਣ ਦਾ ਜਾਂ ਦੂਸਰਾ ਰਲਾ ਜੀ। ਹਾਂ ਹਾਂਜੀ, ਲੇਕਿਨ ਹੈ ਪਾਕਿਸਤਾਨ ਦੀ ਬਰੀਡ, ਅਲਹਮਦੁਲਿਲਾ ਜੀ, ਦੇਸੀ ਆ ਇਹ। ਗੋਰਿਆਂ ਨੂੰ ਨਹੀਂ ਆਪਾਂ ਜਾਣਦੇ ਜੀ। ਇਹਨੂੰ ਛੱਡ ਦੇ। ਛੱਡ ਦੇ ਪੁੱਤ। ਅੱਛਾ, ਇਹ ਹੈ ਬਲੈਤੀ ਦੇ ਵਿੱਚ ਆ ਇਹ? ਹਾਂਜੀ, ਤੇ ਸਿਰਫ ਉਹ ਕੱਦ ਕਾਠ ਆਪਣੀ ਮਾਂ ਤੇ ਗਿਆ ਜੀ, ਹਾਂ। ਨਸਲ ਆਪਣੇ ਪਿਓ ਤੇ ਲੈ ਪਿਓ ਗਿਆ ਤੇ ਜੀ, ਲੈ ਕੱਦ ਗਿਆ। ਕਾਠ ਜਿਹੜੀ ਉਧਰੋਂ ਚਲਾ ਗਿਆ ਜੀ। ਆ ਪੰਗੂੜੇ ਨੂੰ ਤਾਂ ਫੜੀ ਇਹਨੂੰ ਫੜ। ਹਾਂ ਹਾਂ, ਸਿੰਘਾਂ ਵਾਲੀ। ਸਿੰਘਾਂ ਤੇ ਬਹਿ ਕੇ ਆਪਣਾ ਝੂਟੇ ਲਾਓ। ਫੜੀ ਗਈ ਲੈ। ਇਹ ਸਵੇਰ ਦਾ ਡਰਾਮਾ ਬਣਾਇਆ, ਡਰਾਈ ਇਹ ਜਿਹੜਾ ਕੁਰਬਾਨੀ ਵਾਸਤੇ ਆ ਨਾ ਜੀ ਰੱਖਿਆ ਘਰ। ਇਹ ਮੂਹਰੇ ਦਿਖਾਓ ਜੀ, ਉਹਨੂੰ ਮੂੰਹ ਕਰਿਓ ਜੀ ਇਹਦਾ। ਲੈ, ਇਹਦੀ ਉਮਰ ਕਿੰਨੀ ਕਾ ਗਾਂ ਦੀ ਜੀ? ਇਹ ਤੀਸਰਾ ਸੂਆ ਮੇਰੇ ਕੋਲ ਸੂਈ ਆ ਜੀ। ਅੱਛਾ, ਮਾਸ਼ਾਅੱਲਾ। ਹਾਂਜੀ ਨਹੀਂ, ਉਹ ਜਿਹੜਾ ਇਹਦਾ ਪੋਤਾ ਉਹ ਖਲੋਤਾ ਹਾਂਜੀ, ਇਹਦਾ ਕੁਰਬਾਨੀ ਪੋਤਾ ਜੀ। ਵਾਸਤੇ। ਹਾਂਜੀ ਤੇ ਇਹਦਾ ਤੁਹਾਡੇ ਕੋਲ ਵੀ ਹੈ ਨਰ ਵੀ ਹੈ ਇਹਦਾ? ਹਾਂਜੀ। ਇਹਦਾ ਨਰ ਹੈ ਤੁਹਾਡੇ ਕੋਲ? ਨਹੀਂ, ਇਹਦਾ ਨਰ ਨਾ ਜੀ ਇਹ ਪਿਛਲੀ ਵਾਰੀ ਕੁਰਬਾਨ ਕਰਤਾ ਜੀ। ਅੱਛਾ ਕੁਰਬਾਨੀ ਤੇ ਹੋ ਗਿਆ ਜੀ, ਤੇ ਇਹਦਾ ਪੁੱਤ ਖੜਾ ਜੀ। ਗਾਂ ਇਹਦਾ ਹੁਣ ਫੇਰ ਸੂਈ ਆ ਜੀ। ਇਹਨੂੰ ਸਿੰਧੀ ਕਹਿੰਦੇ ਆਪਾਂ? ਸਿੰਧੀ? ਇਹ ਰਾਜਸਥਾਨੀ ਆ ਜੀ। ਰਾਜਸਥਾਨੀ। ਅੱਛਾ, ਰਾਜਸਥਾਨੀ। ਹਾਂ, ਬੜੀ ਸੋਹਣੀ ਹੈ, ਨਿੱਕਾ ਜਿਹਾ ਮੂੰਹ ਆ, ਦੇਖ ਲਓ ਜੀ। ਹਿਰਨ ਵਰਗਾ ਮੂੰਹ। ਹਾਂਜੀ, ਐਡਾ ਇਹਦੇ ਮੂੰਹ ਸਿੰਘ ਦੇਖ ਲਓ ਜੀ, ਇਹਦੀ ਬਾਡੀ ਵੇਖ ਲਓ, ਇਹਦਾ ਬੱਚਾ ਵੇਖ ਲਓ। ਹਾਂ, ਮਾਸ਼ਾਅੱਲਾ ਜੋ ਟੱਗਾ ਇਹਦਾ ਜੀ ਜਿਹੜਾ ਤੁਹਾਨੂੰ ਅੱਗੇ ਦਿਖਾਇਆ ਵੱਡੇ ਸਿੰਘਾਂ ਵਾਲਾ, ਮਾਂ ਕਿੰਨੇ ਕੁ ਵਜੂਦ ਦੀ ਆ, ਤੇ ਟੱਗਾ ਵੇਖੋ ਮਾਸ਼ਾਅੱਲਾ ਕਿੱਡਾ ਹੋ ਗਿਆ ਇਹਦਾ ਪੁੱਤ ਜੀ। ਭਾਈਓ ਫੇਰ ਜਿੱਦਾਂ ਮਰਜ਼ੀ ਘੁੰਮ ਘੁਮਾ ਕੇ ਗੱਲ ਕਰ ਲਓ, ਖੁਰਾਕ ਦੀ ਖੁਰਾਕ ਤੇ ਗੱਲ ਆ ਗਈ ਜੀ। ਤੇ ਨਾਲੇ ਨਾ ਇਸ ਟਾਈਮ ਅਸੀਂ ਜਿਹੜੇ ਮਾਵਾਂ ਵਾਲੇ ਵਾੜੇ 'ਚ ਫਿਰ ਰਹੇ ਆ, ਮੈਂ ਤਾਂ ਨਿਚੋੜ ਇਹ ਕੱਢਿਆ ਕਿ ਬੀ ਚੰਗੀ ਕੰਪਨੀ ਦਾ ਹੋਵੇ ਹਾਂਜੀ, ਤਾਂ ਉਹ ਸੇਮਨ ਤੇ ਕੰਪਰੋਮਾਈਜ਼ ਨਹੀਂ ਕਰਨਾ ਜੀ। ਅੱਛਾ, ਠੀਕ ਹੈ। ਕਿ ਲੋਕਲ ਡਾਕਟਰ ਕੋ ਤੁਸੀਂ ਲੈ ਲਵੋ। ਹੁਣ ਤੇ ਨਾ ਜੀ ਅਗਰ ਬੰਦੇ ਨੂੰ ਕੋਈ ਥੋੜਾ ਬਹੁਤਾ ਇਲਮ ਹੋਵੇ ਨਾ ਜੀ, ਤੇ ਉਹ ਹਰ ਸਟਰਾ ਦੇ ਉੱਤੇ ਲਿਖਿਆ ਹੁੰਦਾ ਜੀ, ਸਾਰਾ ਸੀਰੀਅਲ ਲਿਖੀ ਹੁੰਦੀ ਆ, ਸਾਰੀ ਡੋਜ਼ ਵਾਈਜ਼ ਲਿਖਿਆ ਹੁੰਦਾ, ਸਾਰਾ ਕੁਝ ਲਿਖਿਆ ਹੁੰਦਾ ਜੀ। ਅਗਰ ਸਾਡੇ ਹੁਣ ਵਿਚਾਰੇ ਜਿਹੜੇ ਹੈਗੇ ਆ ਜੀ ਅਨਪੜ੍ਹ ਭਰਾ ਜਿਹੜੇ ਹੈਗੇ ਆ ਜੀ, ਸਾਰੇ ਬਾਬੇ ਹੋਣੀ ਜਿਹੜੇ ਜ਼ਿਮੀਂਦਾਰ ਹੈਗੇ ਜੀ, ਉਹਨਾਂ ਨੂੰ ਡਾਕਟਰ ਬੇਵਕੂਫ ਬਣਾ ਜਾਂਦੇ ਆ ਜੀ। ਉਹ ਕਹਿੰਦੇ ਆ ਕਿ ਅਸੀਂ ਆਹ ਟੀਕਾ 5000 ਦਾ ਹੁੰਦਾ ਆ ਇੰਪੋਰਟਡ ਆ, ਉਹ ਹੁੰਦਾ 200 ਵਾਲਾ ਆ। ਉਹ ਜ਼ਾਲਮ ਏਡੇ ਆ ਕਿ ਉਹ ਸਾਲ ਵੀ ਗੁੱਲ ਗਿਆ ਜ਼ਿਮੀਂਦਾਰ ਦਾ, ਉਹ ਵਿਚਾਰਾ ਐਸੇ ਸ਼ੌਕ ਨਾਲ ਹੀ ਸਾਂਭਦਾ ਰਹਿੰਦਾ, ਮਗਰੋਂ ਥੋੜੀ ਕੁਛ ਵੀ ਨਹੀਂ ਹੁੰਦਾ ਜੀ। ਉਹ ਆਪਣਾ 5000 ਰੁਪਏ ਦੀ ਦਿਹਾੜੀ ਲਾਉਂਦਾ ਤੇ ਗਾਹ ਜਾਂਦਾ ਜੀ। ਬਸ ਇਸ ਕਰਕੇ ਹੀ ਸਾਡਾ ਜਿਹੜਾ ਜ਼ਿਮੀਂਦਾਰ ਤਬਕਾ ਨਾ, ਉਹ ਜਾਨਵਰਾਂ ਤੋਂ ਬਹੁਤ ਪਿੱਛੇ ਰਹਿ ਗਿਆ। ਇੰਡੀਆ ਸਾਡੇ ਤੋਂ ਇਸੇ ਵਾਸਤੇ ਅੱਗੇ ਆ ਜੀ। ਤੁਸੀਂ ਪੰਜਮ ਸਾਰਾ ਹਿਸਾਬ ਲਾਉਂਦੇ ਹੋਣੇ, ਵੇਖਦੇ ਹੋਣੇ ਹੋ, ਉੱਥੇ ਪਿਓਰਿਟੀ ਬਹੁਤ ਆ। ਹਾਂਜੀ, ਉੱਥੇ ਪਿਓਰਿਟੀ ਬਹੁਤ ਆ। ਸਾਡੇ ਇੱਥੇ ਪਿਓਰਿਟੀ ਨਹੀਂ ਹੈਗੀ। ਸਾਡਾ ਹਾਈ ਤੇ ਹਰ ਬੰਦਾ ਨਾ ਜੀ ਦਾਤ ਆ ਜੀ, ਕਿ ਭਾਵੇਂ ਡਾਕਟਰ ਆ ਜੀ ਤੇ ਭਾਵੇਂ ਜਿਹੜਾ ਮਰਜ਼ੀ ਆ, ਕੋਈ ਜਿਹਨੂੰ ਕੋਈ ਪਤਾ ਆ ਜੀ, ਖੇਚਲ ਕਰਕੇ ਕੋਈ ਰਖਾ ਲਵੇ, ਜਾ ਕੇ ਕੋਈ ਪਿੱਛੋਂ ਕੰਪਨੀ ਚੋਂ ਡਾਇਰੈਕਟ ਲਿਆ ਕੇ। ਨਹੀਂ ਤੇ ਡਾਕਟਰ ਜਿਹੜੇ ਆ 200 ਵਾਲਾ ਟੀਕਾ 10,000 ਚ ਵੀ ਰੱਖਣ ਡਏ ਆ। ਅੱਛਾ, ਆ ਜ਼ਫਰ ਆ ਜਿਹੜੀ ਗਾਂ ਖੜੀ ਹੈ, ਇਹ ਚੋਲਸਤਾਨੀ ਗਾਂ ਆ ਜੀ। ਇਹ ਜਿਹੜਾ ਪਹਿਲੇ ਤੁਹਾਨੂੰ ਮੈਂ ਦਿਖਾਉਣ ਲੱਗਾ ਸੀ ਨਾ ਜੀ, ਹਾਂ ਚੋਲਸਤਾਨੀ ਹਾਂ, ਜਿਹੜਾ ਤੁਹਾਨੂੰ ਆਖਿਆ, ਉਹਦੀ ਮਾਂ ਆ ਜੀ। ਅੱਛਾ, ਮਾਸ਼ਾਅੱਲਾ, ਬੜਾ ਵਿਹੜਾ ਬਣਿਆ ਉਹ ਵੱਡਾ। ਇਹ ਚੋਲਸਤਾਨੀ ਦੀ ਮਾਂ ਆ ਜੀ। ਇਹ ਵੀ ਮੇਰੇ ਕੋਲ ਤੀਸਰਾ ਸੂਆ ਸੂਈ ਆ ਜੀ। ਅੱਛਾ, ਗਾਵਾਂ ਦਿਖਾ ਕੇ ਨਾ ਜਿਹੜੀਆਂ ਤੁਹਾਨੂੰ ਅੱਗੇ ਦਿਖਾਈਆਂ, ਹੁਣ ਤੁਹਾਨੂੰ ਬ੍ਰਾਹਮਣ ਦੀ ਮਾਦੀਆਂ ਦਿਖਾਣੇ ਆ ਵੀ ਬ੍ਰਾਹਮਣ ਜਿਹੜੀ ਘਰ ਦੀ ਬਰੀਡ ਆ ਚਰੀ ਜ਼ਫਰ ਸਾਹਿਬ ਕੋ, ਉਹਨਾਂ ਦਾ ਦੱਸੋ ਜੀ ਸਾਨੂੰ। ਹਾਂਜੀ, ਇਹ ਆ ਜੀ ਬ੍ਰਾਹਮਣ। ਮਾਸ਼ਾਅੱਲਾ। ਇਹ ਕਿਹੜੀ ਬ੍ਰਾਹਮਣ ਹੈ? ਬ੍ਰਾਹਮਣ ਆ ਜੀ, ਪਿਓਰ। ਅੱਛਾ ਅੱਛਾ, ਹਾਂਜੀ, ਆਪਣਾ ਇਹਦਾ ਬੱਚਾ ਤੁਹਾਡੇ ਕੋਲ ਕੋਈ ਹੈ? ਹਾਂਜੀ, ਇਹ ਸੂਈ ਹੈ, ਤਾਜ਼ੀ ਸੂਈ ਆ ਜੀ। ਅੱਛਾ, ਮਾਸ਼ਾਅੱਲਾ। ਅੱਛਾ ਜੀ, ਹਾਂ। ਤੇ ਇਹ ਮਾਸ਼ਾਅੱਲਾ ਦੁੱਧ ਨੂੰ ਕਿਵੇਂ ਹੁੰਦੀ ਜੀ ਨਸਲ ਇਹ? ਦੁੱਧ ਨੂੰ ਨਹੀਂ ਜੀ, ਜਿਹੜੀ ਬ੍ਰਾਹਮਣ ਆ ਨਾ ਜੀ, ਉਹ ਪਿਓਰ ਬ੍ਰਾਹਮਣ ਆ, ਉਹ ਦੁੱਧ ਨੂੰ ਨਹੀਂ ਹੋਏਗੀ ਜੀ। ਅੱਛਾ, ਦੁੱਧ ਉਹਦਾ ਹੋਏਗਾ, ਸਮਝ ਲਓ ਫੈਟ ਵਾਲਾ। ਹਾਂ, ਕਿ ਫੈਟ ਉਹਦੇ ਵਿੱਚ ਦੂਸਰੇ ਦੁੱਧ ਨਾਲੋਂ ਤੁਸੀਂ ਦੁੱਗਣੀ ਲਾ ਲਓ। ਅੱਛਾ,
ਇਹ ਤੇ ਇਹ ਨਾ ਜੀ ਸਿਰਫ ਬਿਸਮਿਲ੍ਲਾ ਹਾਂਜੀ ਇਹ ਹੈਗੀ ਆ ਜੀ ਕੈਨੇਡੀਅਨ ਬ੍ਰਾਹਮਣ। ਅੱਛਾ ਹਾਂਜੀ ਮਾਸ਼ਾਅੱਲਾ। ਇਹ ਪਿਓਰ ਕੈਨੇਡੀਅਨ ਬ੍ਰਾਹਮਣ। ਤੇ ਇਸ ਇਹ ਵੀ time ਤਾਜ਼ੀ ਸੂਈ ਆ ਜੀ ਤੇ ਇਹ ਵੀ ਤਾਜ਼ੀ ਸੂਈ ਆ। ਠੀਕ 5 ਕੁ ਦਿਨ ਹੀ ਹੋਏ ਆ ਉਹ ਸੂਈ ਨੂੰ ਤੇ 3 ਕੁ ਦਿਨ ਹੋਏ ਆ ਇਹ ਸੂਈ ਨੂੰ ਜੀ। ਅੱਛਾ ਮਾਸ਼ਾਅੱਲਾ। ਹਾਂਜੀ ਪਹਿਲਣਾ ਦੋਵੇਂ ਜੀ, ਪਹਿਲਣਾ ਅੱਛਾ ਦੋਵੇਂ ਮੇਰੀਆਂ ਘਰ ਦੀਆਂ ਬੱਛੜੀਆਂ। ਮੇਰੀਆਂ ਘਰ ਦੀਆਂ ਬੱਛੜੀਆਂ ਤਿਆਰ ਹੋਈਆਂ ਤੇ ਉਹ ਕੈਨੇਡੀਅਨ ਬ੍ਰਾਹਮਣ ਤੇ ਇਹ ਵੀ ਬ੍ਰਾਹਮਣ ਆ ਜੀ। ਇਸ ਨਸਲ ਦੀ ਕੀ ਖਸੂਸੀਅਤ ਹੈ? ਇਸ ਨਸਲ ਦੀ ਖਸੂਸੀਅਤ ਇਹ ਆ ਜੀ ਕਿ ਇਹ ਹੁਣ ਤਿਆਰ ਅਲਹਮਦੁਲਿਲਾ ਮੇਰੇ ਕੋਲ ਘਰ ਦਾ ਹੋ ਗਿਆ ਜੀ। ਇਹਦੇ ਉੱਤੇ ਅਸੀਂ ਬ੍ਰਾਹਮਣ ਰਖਾਵਾਂਗੇ ਨਾ ਜੀ ਜਾਂ ਕੋਈ ਸਲੱਗਰ ਰਖਾਵਾਂਗੇ ਜਾਂ ਕੋਈ ਅੱਛਾ ਟੀਕਾ ਰੱਖਾਂਗੇ ਯਾਨੀ ਕਿ ਉਹ 70% ਨੂੰ ਕ੍ਰਾਸ ਕਰ ਜਾਏਗਾ। ਤੇ ਜਿਹੜਾ 70% ਨੂੰ ਇਹਦਾ ਕ੍ਰਾਸ ਹੋਏਗਾ ਨਾ ਜੀ ਉਹਦੇ ਵਿੱਚ ਜਿਹੜਾ ਹੁਣ ਗਾਂ ਇਹਦਾ ਬੱਚਾ ਆ ਨਾ ਜੀ ਉਹ ਗਰੋਥ ਵਾਈਜ਼ ਬਹੁਤ ਹੀ ਅੱਛੀ ਨਸਲ 'ਚ ਜਾਏਗਾ, ਬਹੁਤ ਹੀ ਅੱਛੀ ਤੁਹਾਨੂੰ ਉਹਦੀ ਕਾਰਗਰਦਗੀ ਮਿਲੇਗੀ। ਜਿਹੜਾ ਇੱਕ ਆਮ ਹੁੰਦਾ ਆ 1 ਸਾਲ ਦੇ ਵਿੱਚ ਤਿਆਰ ਹੁੰਦਾ ਨਾ ਜੀ ਇਹ 5 ਮਹੀਨਿਆਂ 'ਚ ਉਹਨਾਂ ਤਿਆਰ ਹੋਣਾ। ਗਰੋਥ ਜ਼ਿਆਦਾ ਹੈ। ਗਰੋਥ ਹਾਂਜੀ ਗਰੋਥ ਵਾਈਜ਼ ਨਾ ਜੀ ਨਹੀਂ ਜ਼ਿਆਦਾ ਤੁਸੀਂ ਜੀ। 100% ਕਿਉਂ ਨਹੀਂ ਕਿਹਾ ਜਦੋਂ ਮਾਂ ਵੀ ਬ੍ਰਾਹਮਣ ਪਿਓ ਵੀ ਬ੍ਰਾਹਮਣ 100% ਕਿਉਂ ਨਹੀਂ ਕਹਿ ਰਹੇ ਤੁਸੀਂ ਹਜੇ ਵੀ 70 ਕਹਿ ਰਹੇ? ਨਹੀਂ 70% ਹੀ ਹੋਣਾ ਜੀ। ਅੱਛਾ ਜੀ ਹਾਂਜੀ ਜਿਹੜਾ 100% ਹੋਣਾ ਨਾ ਜੀ ਜਿਹੜਾ ਬਿਲਕੁਲ 100% ਹੋਣਾ ਉਹ ਨਾਮੁਮਕਿਨ ਆ ਜੀ। ਅੱਛਾ ਉਹ ਨਾਮੁਮਕਿਨ ਆ। ਉਹ ਜਿਹੜੇ ਬਾਹਰੋਂ ਵੀ ਆਉਂਦੇ ਆ ਨਾ ਜੀ ਸੇਮਨ ਉਹ ਵੀ ਤੁਸੀਂ ਨਹੀਂ ਹੁੰਦਾ ਜੀ। ਹਾਂ ਤੇ ਬਾੜ ਦੋ ਅੰਦਰ ਬਾੜ ਦੋ। ਹਾਂਜੀ ਉਹ ਵੀ ਨਹੀਂ ਅੱਛਾ ਹੁਣ ਹੁੰਦਾ ਜੀ। ਸਾਨੂੰ ਨਾ ਜੀ ਅਗਾਂਹ ਤੁਸੀਂ ਆਪਣੀ ਜ਼ੁਬਾਨ ਨਾਲ ਤੇ ਭਾਵੇਂ ਇਹਨਾਂ ਨੂੰ 110% ਕਰ ਲਓ ਜੀ, ਹਾਂ ਭਾਵੇਂ 100% ਕਰ ਲਓ ਜੀ। ਲੇਕਿਨ ਗੱਲ ਤੁਸੀਂ ਸੱਚੀ ਦੱਸੀ। ਹਾਂਜੀ ਨਹੀਂ ਜਿਹੜੀ 70 ਹਾਂਜੀ ਹਾਂਜੀ ਅੱਛਾ ਗਾਂ ਜੀ ਆ ਗਏ ਆਹ ਬੈੜੇ ਜੀ। ਹਾਂਜੀ ਸਾਰੀ ਇਹ ਮੇਰੀ ਹੋਮ ਬਰੀਡ ਆ ਜੀ। ਅੱਛਾ ਮਾਸ਼ਾਅੱਲਾ। ਹਾਂਜੀ ਇਹ ਦੱਸਿਓ ਜੀ ਬੱਚਿਆਂ ਦਾ ਥੋੜਾ ਜਿਹਾ ਕਾਲੇ ਰੰਗ ਦਾ ਜਿਹੜਾ ਖਲੋਤਾ ਹਾਂ। ਹਾਂਜੀ ਇਹ ਸੂਰਤੀ ਬ੍ਰਾਹਮਣ ਆ ਜੀ। ਅੱਛਾ ਮਾਸ਼ਾਅੱਲਾ। ਇਹਦੀ ਮਾਂ ਇੱਥੇ? ਹਾਂਜੀ ਇਹਦੀ ਮਾਂ ਇੱਥੇ ਹੀ ਆ ਜੀ। ਉਹ ਪਰਲੀਆਂ ਗਾਵਾਂ ਇੱਥੇ? ਹਾਂਜੀ ਇਹ ਪਾਲੀਆਂ ਗਾਵਾਂ ਜੀ। ਉਹ ਜਿਹੜਾ ਮੂੰਹ ਤਾਂ ਚੱਕੀ ਉਹ ਜਿਹੜਾ ਹੈਗਾ ਜੀ ਉਹ ਵਿਸਕੀ 60/1 ਆ ਜੀ। ਅੱਛਾ ਅੱਛਾ ਵਿਸਕੀ 60/1 ਇਹਦਾ ਭਰਾ ਜਿਹੜਾ ਨਾ ਜੀ ਹਾਂ, ਵੱਡਾ ਉਹ ਖੜਾ ਜੀ। ਉਹ ਜਿਹੜਾ ਤੁਹਾਨੂੰ ਦਿਖਾ ਲਿਆ ਜਿਹਦੇ ਮੱਥੇ ਤੇ ਜਿਹੜਾ ਉਹ ਕੈਲੇਟੋਨ ਸਲੱਗਰ ਮੇਰੇ ਘਾਲ ਵਾਲੇ ਬੱਚੇ ਦਾ ਭਰਾ ਹਾਂ ਤੁਸੀਂ ਇਹ ਦੱਸਿਆ। ਪਿਓੋਂ ਭਰਾ ਆ ਜੀ। ਇਹ ਵੀ ਤੇ ਉਹ ਵੀ ਅੱਛਾ ਮਾਂ ਨਹੀਂ ਪਿਓਂ ਭਰਾ ਆ ਜੀ। ਹਾਂਜੀ ਹਾਂਜੀ ਜਿਹੜਾ ਸੈਂਟਰ ਦੇ ਵਿੱਚ ਨਹੀਂ ਆ ਇਧਰ ਕੁਰਸੀਆਂ ਦੇ ਕੋਲ ਜੀ ਹਾਂ ਆ ਚਿੱਟੇ ਬੱਚੇ ਦੇ ਨਾਲ ਜੀ। ਹਾਂਜੀ ਇਹ ਉਹ ਬਛੜਾ ਤੇ ਉਹ ਕਾਲਾ ਬਛੜਾ ਦੋਨੇ ਭਰਾ ਆ ਮਾਂ ਵੱਲੋਂ। ਹਾਂ ਉਹ ਬਛੜਾ ਤੇ ਇਹ ਬਛੜਾ ਦੋਨੇ ਭਰਾਵਾਂ ਪਿਓ ਵੱਲੋਂ ਭਰਾ ਆ। ਹਾਂਜੀ ਆ ਜਿਹੜਾ ਉਹ ਤਲਿਆਰਾ ਪਾਇਆ ਜਿਹਨੂੰ ਹਾਂਜੀ ਇਹਦਾ ਦੱਸਿਓ ਜੀ। ਇਹ ਹੈਗਾ ਜੀ ਇੰਪੋਰਟਡ ਆ ਜੀ। ਅੱਛਾ ਇੱਕ ਸੇਮਨ ਹੈਗਾ ਗ੍ਰੈਂਡੀ। ਹਾਂ ਇਹਨੂੰ ਗਾਂ ਥੋੜਾ ਜਿਹਾ ਧੋਰਿਓ ਉਹ ਜੀ। ਤੇ ਇਹਨਾਂ ਨੂੰ ਇਦਾਂ ਨੂੰ ਕਰੋ। ਅੱਛਾ ਇਹ ਵੀ ਘਰ ਦਾ ਮਾਸ਼ਾਅੱਲਾ। ਹਾਂਜੀ ਇਹ ਇੰਪੋਰਟਡ ਬਛੜਾ ਜੀ। ਰੰਗ ਬੜਾ ਸੋਹਣਾ। ਹਾਂਜੀ ਇਹ ਗ੍ਰੈਂਡੀ ਦਾ ਹੈਗਾ ਜੀ ਪੁੱਤ ਜੀ। ਹਾਂ ਠੀਕ। ਇੱਧਰ ਲਿਆ ਇਹਨੂੰ। ਉਹ ਕਾਲਾ ਵੀ ਮੋੜ ਕੇ ਲਿਆਓ ਜੀ। ਗਾਰੰਟੀ ਫੁੱਲ ਆਪਸ਼ਨ ਹੈ। ਫੁੱਲ ਆਪਸ਼ਨ ਜੀ ਫੁੱਲ ਆਪਸ਼ਨ। ਉਹ ਕੀ ਹੁੰਦਾ? ਗੱਡੀ ਹੈ ਨਾ ਗਾਰੰਟੀ ਹੈ ਨਾ ਜੀ। ਅੱਛਾ ਵਾਹ ਬਈ ਹਾਂਜੀ ਆ ਮਾਸ਼ਾਅੱਲਾ। ਇਹਦਾ ਦੱਸਿਓ ਜੀ ਆ। ਇਹ ਵੀ ਸੂਰਤੀ ਬ੍ਰਾਹਮਣ ਆ ਜੀ। ਅੱਛਾ ਹਾਂਜੀ ਇਹ ਵੀ ਸੂਰਤੀ ਬ੍ਰਾਹਮਣ ਆ ਜੀ। ਇਹ ਹੈਗਾ ਜੀ ਆਪਣਾ ਚਾਰਲੀ ਬੈਲੇ। ਆ ਲਾਲ ਹਾਂਜੀ ਇਹ ਬੱਚਾ ਜਿਸਲੇ ਪੈਦਾ ਹੋਇਆ ਸੀਗਾ ਨਾ ਜੀ ਇਹ ਬੱਚੇ ਦਾ weight ਸੀਗਾ ਜੀ 52 52 ਕਿਲੋ 52 ਕਿਲੋ ਮਾਸ਼ਾਅੱਲਾ। ਤੇ ਬਛੜਾ ਸੀਗਾ ਜੀ ਤੇ ਨਾ ਜੀ ਇੰਨੇ ਹੈਵੀ weight ਦੇ ਵਿੱਚ ਨਾ ਜੀ ਇਹਦਾ ਨਾ ਪੈਰ ਗਿਆ ਮੁੱਚੜ ਥੋੜਾ ਅੱਛਾ ਉਹਦੇ ਨਾਲ ਥੋੜਾ ਕਮਜ਼ੋਰ ਹੋ ਗਿਆ। ਅਲਹਮਦੁਲਿਲਾ ਹੁਣ ਠੀਕ ਆ। ਤੇ ਠੀਕ ਕਿੱਦਾਂ ਹੋਇਆ ਜੀ ਅੱਲਾ ਦੀ ਰਾਹ ਤੇ ਕਰਤਾ ਜੀ। ਅੱਛਾ ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਅੱਲਾ ਦੀ ਰਾਹ ਤੇ ਕਰ ਦਿੱਤਾ ਜੀ ਕਿ ਜੋ ਦੂਸਰਿਆਂ ਨੇ ਮੇਰਿਆਂ ਨੇ ਖੁਰਾਕ ਖਾਣੀ ਆ ਉਹੀ ਇਸੇ ਨੇ ਖਾਣੀ ਆ। ਹਾਂ 6 ਮਹੀਨੇ ਲਗਾਤਾਰ ਇਹਨੂੰ ਟ੍ਰੀਟਮੈਂਟ ਕੀਤੀ ਆ ਜੀ ਡਾਕਟਰ ਸਾਹਿਬ ਨੇ ਇਸ ਬਛੜੇ ਨੂੰ। ਉਸ ਦੀ ਜਿਹੜਾ 6 ਮਹੀਨੇ ਲਗਾਤਾਰ ਹਾਂ ਇਹ ਬਛੜਾ ਨਹੀਂ ਠੀਕ ਹੋਇਆ ਜੀ। ਹਾਂ ਜਦੋਂ ਅੱਲਾ ਦੀ ਜਦੋਂ ਅੱਲਾ ਦੀ ਰਾਹ ਦੇ ਉੱਤੇ ਕੀਤਾ ਨਾ ਜੀ 10 ਦਿਨਾਂ 'ਚ ਤੁਰ ਪਿਆ ਜੀ। ਉਹ ਪੈਰ ਮੁੜਿਆ। 10 ਦਿਨ ਦੇ ਵਿੱਚ ਬਛੜਾ ਤੁਰ ਪਿਆ ਜੀ। ਮਾਸ਼ਾਅੱਲਾ ਮਾਸ਼ਾਅੱਲਾ। ਤੇ ਹੁਣ ਨੀਅਤ ਇਹ ਆ ਜੀ ਕਿ ਜੋ ਦੂਸਰਿਆਂ ਨੇ ਖਾਣਾ ਨਾ ਜੀ ਉਹੀ ਇਹਨੇ ਖਾਣਾ ਜੀ ਹਾਂ ਹਾਂ ਤੇ ਇਹ ਅੱਲਾ ਦੀ ਰਾਹ ਤੇ ਜਾਏਗਾ। ਮਾਸ਼ਾਅੱਲਾ। ਇਹ ਕਿੰਨੀ ਕੁ ਉਮਰ ਦੇ ਆ ਬੱਚੇ ਜਿਹੜੇ ਇਸ ਟਾਈਮ ਆਪਾਂ ਦੇਖ ਰਹੇ? ਇਹ ਸਾਰੇ ਦੁੱਧ ਪੀਂਦੇ ਆ ਜੀ। ਅੱਛਾ ਇਹ ਹੈਗਾ 8 ਮਹੀਨੇ ਦਾ ਜੀ। ਹਾਂ ਉਹ ਵੀ 8 ਮਹੀਨੇ ਦਾ ਜੀ। ਇਹ ਹੈਗਾ 6 ਮਾਹ ਦਾ ਜੀ। ਉਹ ਜਿਹੜਾ ਬਿਮਾਰ ਹੋਇਆ ਜੀ ਉਹ ਆਪਣਾ ਉਹ ਤੇ ਉਹ ਇੱਕ ਉਮਰ ਦੇ ਆ ਜੀ। ਅੱਛਾ ਅੱਛਾ ਜੀ ਹੁਣ ਆ ਗਏ ਅਸੀਂ ਨਿੱਕੇ ਬੱਚਿਆਂ ਤੇ ਸਾਰਿਆਂ ਤੋਂ ਨਿੱਕਿਆਂ ਤੇ। ਇਹਦਾ ਚੋਰ ਸਾਹਿਬ ਦੱਸਿਓ ਜੀ ਆ ਮਾਸ਼ਾਅੱਲਾ ਜਿਵੇਂ ਕਬੂਤਰ ਜਿਹਾ ਫਿਰ ਇਹ ਰਾਜਸਥਾਨੀ ਬਛੜਾ ਜੀ। ਅੱਛਾ ਉਹ ਸਿੰਗਾਂ ਉਹ ਸਿੰਘਾਂ ਵਾਲੀ ਹੁੰਦਾ ਜੀ। ਮਾਸ਼ਾਅੱਲਾ। ਹਾਂਜੀ ਇਹਨੂੰ ਦੂਰ ਲੈ ਜਾਇਓ ਜੀ। ਵੱਡੇ ਦਾ ਪੁੱਤ ਜੀ ਜਿਹੜਾ ਵੱਡਾ ਕੁਰਬਾਨੀ ਵਾਸਤੇ ਨਹੀਂ ਜੀ ਹਾਂ ਹਾਂ ਉਹਦਾ ਪੁੱਤ ਆ ਜੀ। ਹਾਂ ਉਹ ਸਿੰਘਾਂ ਵਾਲੇ ਦਾ ਪੁੱਤ ਮਾਸ਼ਾਅੱਲਾ। ਹਾਂ ਮੂੰਹ ਕਿੱਡਾ ਸੋਹਣਾ ਨਿੱਕਾ ਜਿਹਾ। ਹਾਂਜੀ
ਆ ਸਿੰਘ ਦੇਖ ਲਓ ਜੀ, ਹਜੇ 1 ਮਹੀਨੇ ਦਾ ਜੀ, ਮਹੀਨੇ ਡੇਢ ਦਾ ਜੀ। ਆ ਤੇ ਸਿੰਗੀਆਂ ਕੱਢਣ ਲੱਗ ਗਿਆ। ਸਿੰਘੀਆਂ ਕੱਢਣ ਡਿਆ ਪਿਆ ਜੀ, ਹਾਂ ਕਿਉਂਕਿ ਉਹ ਨਸਲ ਹੀ ਉਹ ਆ ਨਾ ਜੀ। ਹਾਂ ਹਾਂ। ਉਹ ਐਂਬਰੋ ਲਿਆ ਉਹਦਾ, ਅੱਛਾ, ਇਹਦੇ ਚ ਹੋਰ ਸਾਨੂੰ ਖਾਸ ਦਿਖਾਇਓ ਜੀ। ਆ ਐਂਬਰੋ ਲਿਆ ਆਹ ਫੜ ਕੇ, ਆਹ ਹੀ ਐਂਬਰੋ ਨੂੰ ਸੱਦੋ ਜੀ। ਹਾਂਜੀ, ਵਾਹ ਜੀ ਆ ਐਂਬਰੋ ਆ ਜੀ ਇੰਪੋਰਟਡ, ਉਹ ਜਿਹੜਾ ਜਾ ਰਿਹਾ ਜੀ। ਅੱਛਾ ਮਾਸ਼ਾਅੱਲਾ। ਇਹਦਾ ਇੱਕ ਇਹਦੇ ਨਾਲ ਦਾ ਇੱਕ ਖੜਾ ਵੀ ਵੱਡਾ ਵਾ। ਹਾਂਜੀ ਵੱਡਾ ਨਹੀਂ, ਉਹ ਹੋਰ ਨਸਲ ਆ ਜੀ। ਅੱਛਾ ਹੋਰ ਆ। ਇਹ ਐਂਬਰੋ ਆ ਜੀ। ਇਹ ਐਂਬਰੋ। ਹਾਂਜੀ ਇਹ ਬ੍ਰਾਹਮਣ। ਹਾਂਜੀ ਬ੍ਰਾਹਮਣ ਜੀ। ਅੱਛਾ ਮਾਸ਼ਾਅੱਲਾ। ਹਾਂਜੀ ਇਹ ਵੀ BRC ਦਾ ਜੀ ਬ੍ਰਾਹਮਣ। ਆ ਉਹ ਬਛੜੀ ਜਿਹੜੀ ਆ ਜੀ, ਹਾਂ ਉਹ ਵੀ ਆਪਣੀ ਸੂਰਤੀ, ਹਾਂਜੀ ਸੂਰਤੀ ਬ੍ਰਾਹਮਣ ਦੀ ਜੀ। ਪਰਾਂ ਹੋਇਆ ਜੀ। ਜੀ ਉਹ ਬਛੜੀ ਜਿਹੜੀ ਉਹ ਵੀ ਸੂਰਤੀ ਬ੍ਰਾਹਮਣ ਦੀ ਆ ਜੀ। ਇਹ ਬਛੜੀ ਜਿਹੜੀ ਇਹ ਵੀ ਸੂਰਤੀ ਬ੍ਰਾਹਮਣ ਦੀ ਆ ਜੀ। ਇਹ ਹੁਣ ਜਿਹੜੀਆਂ ਇਹ ਮਾਦੀਆਂ ਇਹ ਗਾਂ ਮਾਸ਼ਾਅੱਲਾ ਹਾਂਜੀ ਗਾਵਾਂ ਆਪਣੀਆਂ ਤਿਆਰ ਕਰਾਂਗੇ ਜੀ ਬਰੀਡਿੰਗ ਵਾਸਤੇ। ਹੁਣ ਭਾਈ ਇਹਨਾਂ ਦੇ ਵਿੱਚ ਪਿਓਰਿਟੀ ਹੋਰ ਹੋ ਗਈ ਆ ਨਾ ਜੀ। ਹਾਂ ਹਾਂ। ਹੁਣ ਪਿਓਰਿਟੀ ਹੋਰ ਹੋ ਗਈ ਆ ਨਾ ਜੀ। ਅੱਛਾ ਚੌਰ ਸਾਹਿਬ ਇਹ ਗੱਲ ਦੱਸੋ ਵੀ ਜਿੱਦਾਂ ਤੁਸੀਂ ਦੱਸਿਆ ਵੀ ਮਾਵਾਂ ਥੱਲੇ ਦੁੱਧ ਓਨਾ ਨਹੀਂ ਹੈ ਜਿੰਨਾ ਹੋਣਾ ਚਾਹੀਦਾ। ਹਾਂਜੀ। ਵੀ ਇਸ ਨਸਲ ਦੀ ਇਹ ਗੱਲ ਆ, ਤੇ ਫਿਰ ਇਹਨਾਂ ਬੱਚਿਆਂ ਦਾ ਦੁੱਧ ਪੂਰਾ ਤੁਸੀਂ ਕਿੱਦਾਂ ਕਰਦੇ? ਭਾਈ ਇਹ ਕੁਛ ਹੱਦ ਤੱਕ ਆ ਜੀ, ਜਿਸ ਲਈ ਇਹਨਾਂ ਨੇ ਦੁੱਧ ਪੀਣਾ ਨਾ ਜੀ, ਜਿੰਨਾ ਕਿ ਚਿਰ ਪੀ ਜਾਂਦੇ ਆ ਜੀ। ਵੰਡਾ ਖੁੱਲਾ, ਹਰ ਸ਼ਾ ਖੁੱਲੀ ਜੀ। ਜਿਸ ਲਈ ਦੁੱਧ ਇਹਨਾਂ ਦਾ ਘੱਟ ਹੋਣਾ ਨਾ ਜੀ, ਮਾਵਾਂ ਦਾ ਨਾ ਜੀ। ਇਸ ਲਈ ਅਮੂਮਨ ਗਾਵਾਂ ਨਵੀਆਂ ਹੁੰਦੀਆਂ ਜੀ, ਫਿਰ ਦੁੱਧ ਹੋਰ ਘਟਾਉਣਾ ਸ਼ੁਰੂ ਕਰ ਦਿੰਦੀਆਂ, ਫਿਰ ਨਾਲ ਫਿਰ ਬਾਹਰੋਂ ਇਜ਼ਾਫੀ ਦੁੱਧ ਪਿਲਾ ਦਿੰਦਾ ਜੀ। ਅੱਛਾ ਅੱਛਾ। ਫਿਰ ਚਾਹੇ ਤੁਹਾਨੂੰ ਜਿੱਥੋਂ ਮਰਜ਼ੀ ਪ੍ਰੋਵਾਈਡ ਕਰਨਾ ਪਵੇ, ਪੂਰਾ ਕਰਨਾ ਪਵੇ ਨਾ ਜੀ। ਇਹਨਾਂ ਦੀ ਖੁਰਾਕ ਪੂਰੀ ਰੱਖਣੀ ਆ ਜੀ। ਹਾਂਜੀ ਇਹਨਾਂ ਨੂੰ 6 ਮਹੀਨੇ ਪਹਿਲੇ ਨਾ ਜੀ ਤੇ ਲਾਜ਼ਮੀ ਦੁੱਧ ਜਿਹੜਾ ਨਾ ਜੀ ਕੋਈ 4 ਕਿਲੋ 5 ਕਿਲੋ ਟਾਈਮ ਦਾ ਦੁੱਧ ਇਹਨਾਂ ਨੂੰ ਆਉਣਾ ਚਾਹੀਦਾ ਜੀ। ਅੱਛਾ ਹਾਂਜੀ ਮਾਸ਼ਾਅੱਲਾ। ਤੇ ਉਸ ਹਿਸਾਬ ਨਾਲ ਸਾਰਾ ਜੀ ਚੱਲਦਾ ਜੀ। ਅੱਲਾਹ ਤਾਲਾ ਬਰਕਤ ਦੇਵੇ ਜੀ। ਹਾਂਜੀ ਅੱਲਾਹ ਤਾਲਾ ਨਜ਼ਰੇ ਬਾਤ ਤੋਂ ਬਚਾਵੇ। ਅੱਲਾਹ ਤਾਲਾ ਤੁਹਾਡੀ ਰੋਜ਼ੀ ਦੇ ਵਿੱਚ ਬਰਕਤ ਪਾਵੇ ਜੀ। ਬਹੁਤ ਚੰਗਾ ਲੱਗਿਆ। ਤੁਸੀਂ ਬੜੀ ਸਾਡੇ ਨਾਲ ਪੰਜਾਬ ਦੀ ਖਿਦਮਤ ਕਰ ਰਹੇ ਆ। ਕਾਰੋਬਾਰ ਤਾਂ ਕਰ ਹੀ ਰਹੇ ਆ, ਪਰ ਜਿਹੜਾ ਤੁਸੀਂ ਇੱਕ ਦੋ ਕੰਮ ਵਿੱਚ ਕੀਤਾ ਨਾ, ਇੱਕ ਤਾਂ ਤੁਸੀਂ ਜਿਹੜਾ ਉਹ ਦੇਸੀ ਵਹਿੜਿਆਂ ਨੂੰ ਤਿਆਰ ਕੀਤਾ, ਤੇ ਇੱਕ ਜਿਹੜਾ ਤੁਸੀਂ ਜਿਹੜੀ ਗੱਲ ਵੀ ਅਸੀਂ ਪੁੱਛੀ ਹੈ ਤੁਸੀਂ ਓਲਾ ਨਹੀਂ ਰੱਖਿਆ। ਬਿਲਕੁਲ ਜੀ, ਤੁਸੀਂ ਖੋਲ ਕੇ ਅੱਗੇ ਰੱਖੀ ਆ ਵੀ ਕੋਈ ਕਰਨਾ ਚਾਹਵੇ ਤਾਂ ਕਰ ਸਕਦਾ। ਕਰਨ ਜੀ ਕਰਨ। ਹਾਂਜੀ ਅਸੀਂ ਤੁਹਾਡੇ ਥਰੂ ਇਹ ਪੈਗਾਮ ਦਿੰਨੇ ਆ ਹਾਂਜੀ ਜ਼ਿਮੀਂਦਾਰਾਂ ਭਰਾਵਾਂ ਨੂੰ ਕਿ ਭਾਵੇਂ ਇੱਕ ਦੋ ਦੋ ਸਾਹਮਣੇ ਆ ਨਾ ਜੀ, ਆ ਪੱਠਿਆਂ ਨਾਲੋਂ ਕਰਨ ਨਾਲੋਂ ਸਾਰਾ ਕੁਝ ਹਰ ਸ਼ੈ ਕਰਨ ਨਾਲੋਂ ਇਹ ਜਿਹੜੀ ਆ ਖੁਰਾਕ ਇਸਤੇਮਾਲ ਕਰੋ। ਤੇ ਅਲਹਮਦੁਲਿਲਾ ਤੁਸੀਂ ਆਪ ਹੀ ਫਰਕ ਵੇਖ ਲੋਗੇ ਸਾਰਾ ਕੀ ਫਰਕ ਆ ਜੀ। ਕੀ ਗੱਲ ਜੂੰਦੇ ਰਹੋ ਜੀ। ਕੋਈ ਇਹਦੇ ਵਿੱਚ ਨਹੀਂ ਹੈ ਕਿ ਅਸੀਂ ਸਟੀਰਾਇਡ ਦਿੰਨੇ ਆ, ਅਸੀਂ ਫਲਾਨੀਆਂ ਛਾਵਾਂ ਦਿੰਨੇ ਆ। ਨੈਚੁਰਲ ਖੁਰਾਕਾਂ, ਪਹਿਲਵਾਨਾਂ ਵਾਲੀਆਂ ਖੁਰਾਕਾਂ, ਦੇਸੀ ਪਹਿਲਵਾਨਾਂ ਵਾਲੀਆਂ ਦਵੋ ਤੇ ਪਹਿਲਵਾਨ ਬਣਾਵੋ। ਵਾਹ ਵਾਹ। ਅੱਛਾ ਜੀ ਚੋਰੀ ਜ਼ਫਰ ਸਾਹਿਬ, ਜੇ ਕੋਈ ਬੰਦੇ ਨੇ ਕੋਈ ਸਲਾਹ ਲੈਣੀ ਹੋਵੇ? ਬਿਸਮਿਲ੍ਲਾ ਜੀ, ਹਾਜ਼ਰ ਹਾਂ ਜੀ। ਹਾਂਜੀ ਉਹ ਟੈਲੀਫੋਨ ਨੰਬਰ ਬੋਲ ਦਿਓ। 0331 ਹਾਂਜੀ 7722 497। ਐਸੇ ਨੰਬਰ ਤੇ ਮੇਰਾ WhatsApp ਵੀ ਆ ਜੀ, ਜ਼ਫਰ ਇਕਬਾਲ 197 ਗਾਹਵੇ ਮਰੀਦ ਵਾਲਾ। ਮਾਸ਼ਾਅੱਲਾ। ਕਿਸੇ ਨੂੰ ਆ ਕੇ ਵਿਜ਼ਿਟ ਕਰਨਾ ਚਾਹੋ, ZS ਕੈਟਲ ਫਾਰਮ ਦੇ ਨਾਂ ਤੇ ਆ ਜੀ। YouTube ਤੇ ਜਾ ਕੇ ਰਿਸਰਚ ਕਰ ਲਓ, Google ਤੇ ਜਾ ਕੇ ਰਿਸਰਚ ਕਰ ਲਓ, ਤੁਹਾਨੂੰ ਲੋਕੇਸ਼ਨ ਵੀ ਆ ਜਾਏਗੀ, ਸਾਰਾ ਫਾਰਮ ਦਾ ਸਾਰਾ ਆ ਜਾਏਗਾ ਜੀ। ਮਾਸ਼ਾਅੱਲਾ ਜੀ ਤੇ ਜਿਉਂਦੇ ਵਾਸਤੇ ਰਹੋ ਜੀ। ਅੱਲਾਹ ਤਾਲਾ ਤੁਹਾਨੂੰ ਵੀ ਸਿਹਤ ਤੰਦਰੁਸਤੀ ਦੇਵੇ। ਤਾਂ ਇਦਾਂ ਹੀ ਖਿਦਮਤ ਕਰਦੇ ਰਹੋ, ਇਦਾਂ ਹੀ ਸੁਨੇਹਾ ਦਿੰਦੇ ਰਹੋ। ਉਮੀਦ ਹੈ ਜੀ ਤੁਹਾਨੂੰ ਅੱਜ ਦੀ ਫਿਲਮ ਬੜੀ ਪਸੰਦ ਆਈ ਹੋਣੀ। ਇਹਦੇ 'ਚ ਬੜੀ ਕਹਿ ਲਓ ਵੀ ਕੋਈ ਸਿੱਖਣ ਨੂੰ ਕੋਈ ਗੱਲ ਸੀ। ਤੇ ਜਿੱਥੇ ਰਹੋ ਸੁਖੀ ਰਹੋ ਜੀ। ਰੱਬ ਤੁਹਾਨੂੰ ਵੀ ਤੰਦਰੁਸਤੀ ਦੇਖਣ ਵਾਲਿਆਂ ਨੂੰ ਵੀ ਦੇਵੇ ਜੀ। ਬੜੀ ਮਿਹਰਬਾਨੀ ਜੀ। ਜਿਉਂਦੇ ਵਾਸਤੇ ਰਹੋ। ਦੱਬ ਲਓ ਬਟਨ।